बखैर करे। जी 37ਵੀਂ ਪੰਜਾਬੀ ਅਦਬੀ ਸੰਗਤ ਦੇ ਨਾਲ ਮੈਂ ਸਮੀਨਾ ਅਸਮਾ ਹਾਜ਼ਰ ਹੈ ਤੇ ਆਪਣੇ ਸਾਰੇ ਪ੍ਰਾਹੁਣਿਆਂ ਨੂੰ ਤੇ ਦੋਸਤਾਂ ਨੂੰ ਮਿੱਤਰਾਂ ਨੂੰ ਜੀ ਆਇਆਂ ਨੂੰ ਕਹਿੰਦੀ ਹੈ। ਤੇ ਅੱਜ ਦੇ ਸਾਡੇ ਪ੍ਰਾਹੁਣਿਆਂ ਵਿੱਚੋਂ ਨਜ਼ਮ ਹਿੱਸਾ ਨਜ਼ਮ ਜਿਹੜੀ ਹੈ ਨਜ਼ਮ ਪੜ੍ਹ ਰਹੇ ਨੇ ਸ਼ੇਖ ਆਫਤਾਬ ਅਹਿਮਦ ਜੀ ਤੇ ਆਰਟੀਕਲ ਜਿਹੜਾ ਹੈ ਉਹ ਅਵਤਾਰ ਸਿੰਘ ਜੀ ਪੜ੍ਹ ਰਹੇ ਨੇ। ਤੇ ਆਫਤਾਬ ਜੀ ਦੇ ਬਾਰੇ ਚ ਮੈਂ ਦੱਸ ਦਵਾਂ ਕਿ ਆਫਤਾਬ ਅਹਿਮਦ ਜੀ ਜਿਹੜੇ ਨੇ ਮਾਮੂਲੀ ਪਿਆਰੇ ਨੇ। ਪੰਜਾਬੀ ਦੇ ਨਾਲ ਆਪਣਾ ਪਿਆਰ ਇਹਨਾਂ ਦਾ ਕਾਇਮ ਦਾਇਮ ਹੈ। ਐਮਏ ਪੰਜਾਬੀ ਪੰਜਾਬ ਯੂਨੀਵਰਸਿਟੀ ਤੋਂ ਇਹਨਾਂ ਨੇ ਕੀਤਾ ਤੇ ਤਕਰੀਬਨ 40 ਵਰਿਆਂ ਤੋਂ ਇਹ ਪੰਜਾਬੀ ਦੇ ਨਾਲ ਜੁੜੇ ਹੋਏ ਨੇ। 82 ਤੋਂ 84 ਤੱਕ ਯਾਨੀ 1982 ਤੋਂ ਲੈ ਕੇ 1984 ਤੱਕ ਇਹ ਪੰਜਾਬੀ ਪ੍ਰਚਾਰ ਕਮੇਟੀ ਦੇ ਮੋਢੀ ਮੈਂਬਰ ਰਹੇ ਨੇ ਤੇ ਲਖਤ ਪਾਸ਼ਾ ਜੀ ਦੇ ਨਾਲ ਇਹਨਾਂ ਨੇ ਬਹੁਤ ਅਰਸਾ ਕੰਮ ਕੀਤਾ। ਲੋਕ ਰੈਸ ਦੇ ਡਰਾਮੇ ਤਰੋ ਤੇ ਹਨੇਰੇ ਦਾ ਪੰਧ ਉਹਦੀ ਵੀ ਸਕ੍ਰਿਪਟ ਰਾਈਟਿੰਗ ਜਿਹੜੀ ਹੈ ਉਹਦੇ ਵਿੱਚ ਮਦਦਗਾਰ ਰਹੇ ਨੇ ਤੇ ਅਜੇ ਵੀ ਇਹਨਾਂ ਦਾ ਕੰਮ ਜਾਰੀ ਸਾਰੀ ਹੈ। ਸ਼ਾਇਰੀ ਜਿਹੜੀ ਹੈ ਇਹ ਬੜੇ ਵਰਿਆਂ ਤੋਂ ਕਰ ਰਹੇ ਨੇ ਪਰ ਇਹ ਲੁਕੇ ਹੋਏ ਨੇ, ਚੁੱਪ ਕਰਕੇ ਕੰਮ ਆਪਣਾ ਕਰਦੇ ਜਾਂਦੇ ਨੇ। ਪਹਿਲੀ ਇਹਨਾਂ ਦੀ ਮੈਨੂੰ ਯਾਦ ਹੈ ਨਜ਼ਮ ਇਹਨਾਂ ਦੀ ਪਹਿਲੀ ਪੱਥਰ ਦੇ ਨਾਂ ਤੋਂ ਛਪੀ ਸੀ ਮੈਗਜ਼ੀਨ ਦੇ ਵਿੱਚ 1984 ਦੇ ਵਿੱਚ। ਉਹਦੇ ਬਾਅਦ ਚੱਲ ਸੋ ਚੱਲ ਇਹਨਾਂ ਨੇ ਬੇਇੰਤਹਾ ਖੂਬਸੂਰਤ ਜਿਹੜੇ ਨੇ ਸ਼ਾਇਰੀ ਕੀਤੀ ਹੈ ਤੇ ਅੱਜ ਤੱਕ ਵੀ ਕਰ ਰਹੇ ਨੇ। ਤੇ ਅੱਜ ਇਹਨਾਂ ਦੀ ਜਿਹੜੀ ਨਜ਼ਮ ਹੈ ਉਹ ਬੜੀ ਖਾਸ ਹੈ ਤੇ ਉਹ ਪੇਂਟਿੰਗ ਹੈ ਵਾਨ ਗੋਗ ਦੀ ਪੇਂਟਿੰਗ ਸਟੈਰੀ ਨਾਈਟ। ਉਹਦੇ ਉੱਤੇ ਇਹਨਾਂ ਨੇ ਆਪਣੀ ਫੀਲਿੰਗ ਆਪਣੀ ਜਿਹੜੀ ਅਹਿਸਾਸ ਆਪਣੇ ਮਹਿਸੂਸਾਤ ਜਿਹੜੀ ਕਿਉਂਕਿ ਆਰਟ ਜਿਹੜਾ ਨਾ ਉਹ ਅਸਲ ਤੇ ਮਹਿਸੂਸਾਤ ਦਾ ਨਾਂ ਹੈ, ਅਹਿਸਾਸ ਦਾ ਨਾਂ ਹੈ, ਫੀਲਿੰਗ ਦਾ ਨਾਂ ਹੈ। ਕੋਈ ਵੀ ਆਰਟ ਹੋਵੇ, ਪੇਂਟਿੰਗ ਹੋਵੇ, ਸ਼ਾਇਰੀ ਹੋਵੇ ਤੇ ਇਹਨਾਂ ਨੇ ਆਪਣੀ ਅੱਜ ਦੀ ਨਜ਼ਮ ਜਿਹੜੀ ਹੈ ਉਸ ਪੇਂਟਿੰਗ ਦੇ ਉੱਤੇ ਕਹੀ ਹੈ। ਇਹ ਹੁਣ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਨਜ਼ਮ ਜਿਹੜੀ ਉਹ ਕਿੱਥੋਂ ਤੱਕ ਕਾਮਯਾਬ ਹੋਏ ਨੇ। ਤੇ ਖਾਲਦ ਆਫਤਾਬ ਜੀ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਮੈਂ ਬੜੀ ਖੁਸ਼ੀ ਹੋਈ ਹੈ ਤੁਹਾਡੇ ਆਉਣ ਤੇ ਤੁਸੀਂ ਹੁਣ ਪਲੀਜ਼ ਆਪਣੀ ਨਜ਼ਮ ਜਿਹੜੀ ਇਜਾਜ਼ਤ ਵਾਨ ਗੋਗ ਦੀ ਪੇਂਟਿੰਗ ਸਟਾਰੀ ਨਾਈਟ ਤੇ ਇੱਕ ਨਜ਼ਮ। ਕਮਰੇ ਦੀ ਬਾਰੀ ਵਿੱਚੋਂ ਸ਼ਾਂਤ ਰਾਤ ਦਾ ਇੱਕ ਮੰਜ਼ਰ। ਕਮਰੇ ਦੀ ਬਾਰੀ ਵਿੱਚੋਂ ਸ਼ਾਂਤ ਰਾਤ ਦਾ ਇੱਕ ਮੰਜ਼ਰ। ਗੂੜਾ ਨੀਲਾ ਅਸਮਾਨ ਏ ਆਲ ਦੁਆਲ ਚਾਨੜੀ ਖਿਲਰੀ ਵਿੱਚ ਨੇ ਖਿੜਖਿੜ ਹੱਸਦੇ ਤਾਰੇ। ਗੂੜਾ ਨੀਲਾ ਅਸਮਾਨ ਏ ਆਲ ਦੁਆਲ ਚਾਨਣੀ ਖਿਲਰੀ ਵਿੱਚ ਨੇ ਖਿੜਖਿੜ ਹੱਸਦੇ ਤਾਰੇ। ਵਿਰਲੇ ਵਿਰਲੇ ਚਿੱਟੇ ਬੱਦਲ ਲੁਕਣ ਮੀਟੀ ਖੇਡਣ। ਵਿਰਲੇ ਵਿਰਲੇ ਚਿੱਟੇ ਬੱਦਲ ਲੁਕਣ ਮੀਟੀ ਖੇਡਣ। ਥੱਲੇ ਇੱਕ ਬਸਤੀ ਵਸੇ ਪਹਾੜ ਬਣੇ ਜਿਹਦੇ ਰਾਖੇ। ਥੱਲੇ ਇੱਕ ਬਸਤੀ ਵਸੇ ਪਹਾੜ ਬਣੇ ਜਿਹਦੇ ਰਾਖੇ। ਚਿਲਮਿਲ ਕਰਦਾ ਨੀਲਾ ਪਾਣੀ ਮਸਤ ਹਯਾਤੀ ਵਾਂਗੂ ਰਿਮਕੇ ਰਿਮਕੇ ਚੱਲੇ। ਚਿਲਮਿਲ ਕਰਦਾ ਨੀਲਾ ਪਾਣੀ ਮਸਤ ਹਯਾਤੀ ਵਾਂਗੂ ਰਿਮਕੇ ਰਿਮਕੇ ਚੱਲੇ। ਕਿਧਰੇ ਕਿਧਰੇ ਰੁੱਖ ਸਨੋਬਰ ਅਡਰੇ ਹੋ ਖਲੋਤੇ। ਕਿਧਰੇ ਕਿਧਰੇ ਰੁੱਖ ਸਨੋਬਰ ਅਡਰੇ ਹੋ ਖਲੋਤੇ। ਮਨ ਚਾਹੇ ਬਣ ਹਵਾਵਾਂ ਨਾਲ ਤਾਰਿਆਂ ਰਲ ਮਿਲ ਜਾਵਾਂ। ਮਨ ਚਾਹੇ ਬਨ ਹਵਾਵਾਂ ਨਾਲ ਤਾਰਿਆਂ ਰਲ ਮਿਲ ਜਾਵਾਂ। ਰੂਹ ਮੇਰੀ ਅੰਦਰੋਂ ਨਿਕਲੇ ਘੁੰਮ ਕਮੇਰੀ ਖਾਂਦੀ ਅਸਮਾਨੇ ਜਾਵਾਂ ਮੁੜ ਵਾਪਸ ਨਾ ਆਵਾਂ। ਵਾਹ 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 ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਅੱਛੇ ਬਹੁਤ ਜ਼ਬਰਦਸਤ ਬੇਹਤਰੀਨ। ਇੱਕ ਵਾਰ ਹੋਰ ਪੜ੍ਹ ਦਿਓ ਤਾਂ ਕਿ ਸਾਰਿਆਂ ਦੇ ਜ਼ਿਹਨ ਦੇ ਵਿੱਚ ਬਿਲਕੁਲ ਬੈਠ ਜਾਵੇ। ਛੋਟੀ ਪੋਇਮ ਹੈ, ਪਲੀਜ਼ ਇੱਕ ਵਾਰ ਹੋਰ ਪੜ੍ਹ ਦਿਓ। ਹਾਂ ਮੈਂ ਦੁਬਾਰਾ ਪੜ੍ਹਨਾ। ਕਮਰੇ ਦੀ ਬਾਰੀ ਵਿੱਚੋਂ ਸ਼ਾਂਤ ਰਾਤ ਦਾ ਇੱਕ ਮੰਜ਼ਰ। ਕਮਰੇ ਦੀ ਬਾਰੀ ਵਿੱਚੋਂ ਸ਼ਾਂਤ ਰਾਤ ਦਾ ਇੱਕ ਮੰਜ਼ਰ। ਗੂੜਾ ਨੀਲਾ ਅਸਮਾਨ ਏ ਆਲ ਦੁਆਲ ਚਾਨਣੀ ਖਿਲਰੀ ਵਿੱਚ ਨੇ ਖਿੜਖਿੜ ਹੱਸਦੇ ਤਾਰੇ। ਗੂੜਾ ਨੀਲਾ ਅਸਮਾਨ ਏ ਆਲ ਦੁਆਲ ਚਾਨਣੀ ਖਿਲਰੀ ਵਿੱਚ ਨੇ ਖਿੜਖਿੜ ਹੱਸਦੇ ਤਾਰੇ।
ਵਿਰਲੇ ਵਿਰਲੇ ਚਿੱਟੇ ਬੱਦਲ ਲੁਕਣ ਮੀਟੀ ਖੇਡਣ, ਵਿਰਲੇ ਵਿਰਲੇ ਚਿੱਟੇ ਬੱਦਲ ਲੁਕਣ ਮੀਟੀ ਖੇਡਣ, ਥੱਲੇ ਇੱਕ ਵਸਤੀ ਵਸੇ ਪਹਾੜ ਬਣੇ ਜਿਹਦੇ ਰਾਖੇ, ਥੱਲੇ ਇੱਕ ਵਸਤੀ ਵਸੇ ਪਹਾੜ ਬਣੇ ਜਿਹਦੇ ਰਾਖੇ, ਚਿਲਮਿਲ ਕਰਦਾ ਨੀਲਾ ਪਾਣੀ ਮਸਤ ਹਿਆਤੀ ਵਾਂਗੂ ਰਿਮਕੇ ਰਿਮਕੇ ਚੱਲੇ, ਚਿਲਮਿਲ ਕਰਦਾ ਨੀਲਾ ਪਾਣੀ ਮਸਤ ਹਿਆਤੀ ਵਾਂਗੂ ਰਿਮਕੇ ਰਿਮਕੇ ਚੱਲੇ, ਕਿਧਰੇ ਕਿਧਰੇ ਰੁੱਖ ਸਨੋਬਰ ਅਡਰੇ ਹੋ ਖਲੋਤੇ, ਕਿਧਰੇ ਕਿਧਰੇ ਰੁੱਖ ਸਨੋਬਰ ਅਡਰੇ ਹੋ ਖਲੋਤੇ, ਮਨ ਚਾਵੇ ਬਣ ਹਮਾਵਾਂ ਨਾਲ ਤਾਰਿਆਂ ਰਲ ਮਿਲ ਜਾਵਾਂ, ਮਨ ਚਾਹੇ ਬਣ ਹਮਾਵਾਂ ਨਾਲ ਤਾਰਿਆਂ ਰਲ ਮਿਲ ਜਾਵਾਂ, ਰੂਹ ਮੇਰੇ ਅੰਦਰੋਂ ਨਿਕਲੇ ਘੁੰਮ ਕਮੇਰੀ ਖਾਂਦੀ ਅਸਮਾਨੇ ਜਾਵਾਂ, ਮੁੜ ਵਾਪਸ ਨਾ ਆਵਾਂ। ਵਾਹ ਬਹੁਤ ਅੱਛੇ, ਵਾਹ ਬਹੁਤ ਵਾਹ ਬਹੁਤ ਵਾਹ, ਅੱਛੇ, Wonderful. ਬਹੁਤ ਅੱਛੇ। ਬਹੁਤ ਵਧੀਆ, ਬਹੁਤ ਵਧੀਆ, ਜ਼ਬਰਦਸਤ। ਬਹੁਤ ਹਮ ਜੀ। ਪਹਿਲੇ ਜੀ ਲਾਈਕ ਬੰਦੇ ਆਣ, ਉਹਦੇ ਬਾਅਦ ਨਲਾਇਕ ਬੰਦੇ ਆਣਗੇ। ਨਹੀਂ, ਪਹਿਲਾਂ ਸਭ ਤੋਂ ਨਲਾਇਕ ਬੰਦੇ ਆਉਣ ਤੇ ਫਿਰ ਲਾਇਕ ਬੰਦੇ ਆਪਣੀ ਗੱਲ ਕਰਕੇ ਫਿਰ ਮੈਨੂੰ ਪਹਿਲਾਂ ਬੋਲ ਲੈਣ ਦਿਓ। ਨੂੰ ਠੀਕ ਕਰ ਦੇਣਗੇ। ਜੇ ਬੀਬਾ ਜੀ ਸਿਸਟਮ ਇਹ ਹੈ, ਫਿਰ ਮੈਨੂੰ ਪਹਿਲਾਂ ਬੋਲ ਲੈਣ ਦਿਓ। ਬੋਲੋ, ਨਲਾਇਕ ਬੋਲੋ, ਸਭ ਤੋਂ ਸੁਣਿਓ। ਪਹਿਲਾਂ। ਅਸੀਂ ਵੀ ਲਾਈਨ 'ਚ ਮੈਂ ਇਸੇ ਲਈ ਪਹਿਲਾਂ ਹੀ ਬੋਲ ਲੈਂਦੀ ਹੁੰਦੀ ਹਾਂ ਵੀ ਮੇਰਾ ਕੰਮ ਖਤਮ ਹੋ ਗਿਆ, ਹੁਣ ਖਤਮ ਵਧੀਆ ਹੋ ਵਧੀਆ ਗਿਆ, ਮੇਰੇ ਗੱਲਾਂ ਵਰਗੇ ਹੋਣਗੀਆਂ, ਉਹ ਯਾਦ ਰਹਿਣਗੀਆਂ। ਆਹਾ। ਆਫਤਾਬ ਜੀ ਬਹੁਤ ਵਧੀਆ, ਹਾਂਜੀ। ਮਤਲਬ ਤੁਸੀਂ ਇੱਕ ਦ੍ਰਿਸ਼ ਸਾਕਾਰ ਕਰ ਦਿੱਤਾ ਅੱਖਾਂ ਦੇ ਸਾਹਮਣੇ, ਜਿਸਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਮਤਲਬ ਸਾਹਮਣੇ ਕਵਿਤਾ ਦੇ ਵਿੱਚ ਗਵਾਚ ਕੇ ਇਹ ਲੱਗ ਰਿਹਾ ਸੀ ਕਿ ਜਿਵੇਂ ਇਹ ਸਾਰਾ ਕੁਝ ਸਾਹਮਣੇ ਨਜ਼ਰ ਆ ਰਿਹਾ ਹੈ, ਔਰ ਇਹੀ ਇਸ ਦੀ ਖੂਬਸੂਰਤੀ ਹੈ। ਬਹੁਤ ਖੂਬਸੂਰਤ ਜੀ। ਜੀ ਬਹੁਤ ਸ਼ੁਕਰੀਆ ਜੀ। ਹੁਣ ਜਿਹੜਾ ਸਭ ਤੋਂ ਨਲਾਇਕ ਬੰਦਾ ਹੈ, ਉਹਨੂੰ ਹਾਂਜੀ। ਜੇ ਇਜਾਜ਼ਤ ਹੋਵੇ ਤਾਂ ਮੈਂ ਦੋ ਗੱਲਾਂ ਕਹਾਂ। ਇਹ ਜਿਹੜਾ ਮੈਂ ਹਾਂਜੀ, ਹਾਂਜੀ, ਜੀ, ਆਫਤਾਬ ਜੀ, ਜਿਹੜੀ ਗੱਲ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ, ਉਹ ਤੁਸੀਂ ਅੱਜ ਉਹਨੂੰ ਉਹਦਾ ਇੱਕ ਵੱਡਾ ਐਗਜ਼ਾਮਪਲ ਦੱਸਿਆ ਹੈਗਾ ਹੈ ਕਿ ਆਰਟ ਇਜ਼ ਵਾਟ, ਕਿ ਜਿਹੜਾ ਦੇਖਣ ਵਾਲਾ ਜਾਂ ਸੁਣਨ ਵਾਲਾ ਜੋ ਮਹਿਸੂਸ ਕਰੇ ਉਹੀ ਆਰਟ ਹੈ, ਉਹਦੀ ਉਸ ਚੀਜ਼ ਦਾ ਉਹੀ ਮਤਲਬ ਹੈ। ਇਹ ਤੁਸੀਂ ਅੱਜ, ਐਂਡ ਆਈ ਅਪਰੀਸ਼ੀਏਟ ਦੈਟ, ਔਰ ਬੜੀ ਸ਼ੁਕਰੀਆ ਤੁਹਾਡਾ ਕਿ ਤੁਸੀਂ ਇਹਨੂੰ ਬਿਲਕੁਲ ਇਸ ਚੀਜ਼ ਨੂੰ ਅੱਜ ਸਾਕਾਰ ਕੀਤਾ। ਇੱਕ ਤਾਂ ਆਫ ਕੋਰਸ ਇਮੇਜਰੀ ਜਿੱਦਾਂ ਇਹਨਾਂ ਨੇ ਦੱਸੀ, ਬਹੁਤ ਵਧੀਆ, ਕਿਉਂਕਿ ਜਿਸ ਤਰ੍ਹਾਂ ਵੈਨ ਗੋ ਨੇ ਇਹ ਪੇਂਟਿੰਗ ਬਣਾਈ ਹੈ, ਤੁਹਾਡਾ ਨਜ਼ਰੀਆ ਉਹ ਤੋਂ ਬਿਲਕੁਲ ਹੀ ਆਪੋਜ਼ਿਟ ਹੈ। ਜਿਹੜੀ ਉਹ ਆਫ ਕੋਰਸ ਵੀ ਆਲ ਨੋ ਕਿ ਵੀ ਵੈਨ ਗੋ ਜਿਹੜੇ ਸੀਗੇ, ਉਹ ਹੀ ਵਾਸ, ਕਿਉਂਕਿ ਤੁਸੀਂ ਹੁਣ ਸਟਾਰੀ ਨਾਈਟ ਦਾ ਹਵਾਲਾ ਦਿੱਤਾ ਹੈ ਤੇ ਮੈਂ ਦੋ ਅਕਸ਼ਰ ਉਹਦੇ ਲਈ ਕਹਿਣਾ ਚਾਹੂੰਗੀ, ਤੁਹਾਡੀ ਇਜਾਜ਼ਤ ਹੋਵੇ ਤਾਂ ਉੱਥੋਂ ਹੀ ਸ਼ੁਰੂ ਕਰਦੀ ਹਾਂ। ਵੈਨ ਗੋ ਜਿਹੜੇ ਸਨ ਉਹ ਪੋਸਟ ਇੰਪ੍ਰੈਸ਼ਨਿਸਟ ਆਰਟਿਸਟ ਸਨ, ਸੋ ਉਹ ਨੇਚਰ ਦੇ ਇੱਕ ਤਾਂ ਬਹੁਤ ਕਰੀਬ ਸਨ, ਤੇ ਉਹਨਾਂ ਦੀਆਂ ਜਿਹੜੀਆਂ ਪੇਂਟਿੰਗ ਸੀ ਉਹਦੇ ਵਿੱਚ ਜਿਹੜਾ ਸੀਗਾ ਉਹ ਸਿੰਬਲਿਜ਼ਮ ਬਹੁਤ ਹੁੰਦੀ ਸੀ। ਉਹਨਾਂ ਨੇ ਜਿਹੜਾ ਬਲੂ ਕਲਰ ਯੂਜ਼ ਕੀਤਾ ਹੈ ਆਪਣੀਆਂ ਪੇਂਟਿੰਗਸ 'ਚ, ਕਈ ਪੇਂਟਿੰਗਸ ਕੀਤਾ ਉਹਨਾਂ ਨੇ ਬਲੂ ਕਲਰ ਇੱਕ ਡਿਪਰੈਸ਼ਨ ਔਰ ਮੈਂਟਲ ਆਪਣੀ ਜਿਹੜੀ ਉਹਨਾਂ ਦੀ ਬ੍ਰੇਕਡਾਊਨ ਸੀ, ਇਹ ਉਹਨੂੰ ਡਿਪਿਕਟ ਕਰਨ 'ਚ ਜਦ ਵੀ ਉਹਨਾਂ ਦਾ ਇਹ ਮੌਕਾ ਆਇਆ, ਉਹਨਾਂ ਨੇ ਬਲੂ ਕਲਰ ਯੂਜ਼ ਕੀਤਾ ਆਪਣੀਆਂ ਪੇਂਟਿੰਗਸ ਦੇ ਵਿੱਚ। ਸੋ ਜਿਹੜੀ ਆ ਤੁਸੀਂ ਆਪਣੀ, ਅਸੀਂ ਇਹ ਵੀ ਜਿਹੜੀ ਉਹਨਾਂ ਨੇ ਸਟਾਰੀ ਨਾਈਟ ਬਣਾਈ ਸੀ, ਇਹ ਵੀ ਉਹਨਾਂ ਨੇ ਮੈਂਟਲ ਅਸਾਈਲਮ ਦੀ, ਉਹ ਜਿਹੜੀ ਤੁਸੀਂ ਖਿੜਕੀ ਦਾ ਜ਼ਿਕਰ ਕੀਤਾ, ਉਹ ਵੀ ਮੈਂਟਲ ਅਸਾਈਲਮ ਦੀ ਖਿੜਕੀ ਸੀ, ਜਿਹਦੇ ਤੋਂ ਜੋ ਵੇਖ ਕੇ ਉਹ ਆਪਣਾ ਉਹ ਆਪਣੀ ਅੰਦਰ ਦੀ ਦੁਨੀਆ ਤੋਂ ਬਾਹਰ ਦੀ ਦੁਨੀਆ ਨੂੰ ਵੇਖ ਕੇ ਉਹਨਾਂ ਨੇ ਇਹ ਪੇਂਟਿੰਗ ਬਣਾਈ ਹੈ। ਸੋ ਇਹ ਉਹਨਾਂ ਨੇ ਪਹਿਲਾਂ ਵੀ ਜਦ ਵੀ ਉਹ ਮੈਂਟਲ ਹੈਲਥ ਇਸ਼ੂਜ਼ 'ਚ ਰਹੇ ਨੇ, ਉਹਨਾਂ ਨੇ ਉਹ ਆਪਣੀਆਂ ਪੇਂਟਿੰਗਸ ਦੇ ਵਿੱਚ ਬਲੂ ਕਲਰ ਦੀ ਵਰਤੋਂ ਕੀਤੀ ਹੈ। ਡਿਪਰੈਸ਼ਨ ਤੇ ਡਿਟੀਓਰੇਟਿੰਗ ਜਿਹੜੀ ਉਹਨਾਂ ਦੀ ਮੈਂਟਲ ਕੰਡੀਸ਼ਨ ਸੀ, ਇਹ ਬਲੂ ਕਲਰ ਉਹ ਦਰਸਾਉਂਦਾ। ਜਿੱਦਾਂ ਉਹਨਾਂ ਨੇ ਉਹ, ਜਿੱਦਾਂ ਤੁਸੀਂ ਕਹਿੰਦੇ ਹੋ ਨਾ ਗੋਲ ਚੱਕਰ, ਮੈਨੂੰ ਇਹ ਅੱਛਾ ਲੱਗਦਾ ਕਿ ਤੁਸੀਂ ਜਿਹੜਾ ਗੋਲ ਚੱਕਰ ਕਹਿ ਰਹੇ ਹੋ, ਉਹ ਆਪਣੀ ਮੈਂਟਲ ਬੇਚੈਨੀ ਨੂੰ, ਆਪਣੀ ਕਨਫਿਊਜ਼ਨ ਨੂੰ ਦਰਸਾਇਆ, ਔਰ ਤੁਸੀਂ ਆਪਣੀ ਕਵਿਤਾ ਦੇ ਵਿੱਚ ਉਹਨੂੰ ਇੱਕ ਆਜ਼ਾਦੀ ਦਾ, ਇੱਕ ਆਜ਼ਾਦ ਹੋਣ ਦਾ ਤੁਸੀਂ ਉਹਨੂੰ ਉਹ ਸਿੰਬਲ ਬਣਾਇਆ। ਉਹਨਾਂ ਨੇ ਆਪਣੀ ਕਨਫਿਊਜ਼ਨ ਔਰ ਬੇਚੈਨੀ, ਔਰ ਤੁਸੀਂ ਇੱਕ ਕਿ ਮੈਂ ਏਦਾਂ ਮਤਲਬ ਕਿ ਇੱਕ ਪੋਜ਼ਿਟਿਵਿਟੀ ਦੇ ਵਿੱਚ ਮੈਂ ਆਜ਼ਾਦ ਹੋ ਜਾਵਾਂ ਆਪਣੀ ਸਿਚੁਏਸ਼ਨ ਤੋਂ।
ਸੋ ਇੱਕ ਇਹ ਗੱਲ, ਇੱਕ ਜਿਹੜਾ ਤੁਸੀਂ ਉਹਨੂੰ ਪੋਜ਼ਿਟਿਵ ਜਾਮਾ ਪਹਿਨਾਇਆ ਨਾ, ਮੈਨੂੰ ਬੜਾ ਅੱਛਾ ਲੱਗਾ। ਕਿਉਂ ਅੱਛਾ, ਉਹਨਾਂ ਨੇ ਵੀ ਪੋਜ਼ਿਟਿਵਿਟੀ ਦਾ ਥੋੜਾ ਜਿਹਾ ਅੰਦੇਸ਼ਾ ਦਿੱਤਾ, ਕਿਉਂਕਿ ਜਦ ਵੀ ਉਹ ਬਲੂਜ਼ ਦੇ ਵਿੱਚ ਪੇਂਟ ਕਰਦੇ ਸਨ, ਉਹ ਵਿੱਚ ਥੋੜਾ ਜਿਹਾ ਯੈਲੋ ਜ਼ਰੂਰ ਪਾਉਂਦੇ ਸਨ। ਯੈਲੋ ਜਿਹੜੀ ਹੁੰਦਾ ਰੰਗ, ਉਹ ਪੋਜ਼ਿਟਿਵਿਟੀ ਦਾ ਹੁੰਦਾ। ਤੁਸੀਂ ਉਸ ਚੀਜ਼ ਨੂੰ ਐਨਹਾਂਸ ਕੀਤਾ ਹੈ ਇਸ ਆਪਣੀ ਕਵਿਤਾ ਦੇ ਵਿੱਚ, which is very very good। ਇੱਕ ਹੋਰ ਮੈਂ ਕਹਿਣਾ ਚਾਹੁੰਦੀ ਸੀ ਕਿ ਜਿਹੜੇ ਉਹ ਟਿਮਟਿਮਾਉਂਦੇ ਤਾਰੇ ਸਨ, ਅਗੇਨ ਜਿਹੜਾ ਤੁਸੀਂ ਬਿਲਕੁਲ ਮਤਲਬ ਆਪੋਜ਼ਿਟ ਉਹਦਾ ਨਜ਼ਰੀਆ ਲਿਆ, ਉਹ ਟਿਮਟਿਮਾਉਂਦੇ ਤਾਰੇ ਜਿਹੜੇ ਸਨ, ਉਹਨਾਂ ਨੂੰ ਇਹ ਸੀਗਾ ਕਿ ਹੀ ਥੌਟ ਆਫ them ਲਾਈਕ ਕਿ ਵੀ ਮੌਤ ਤੋਂ ਬਾਅਦ, that was something he was aspiring, ਕਿ ਵੀ ਮੈਂ ਮਰਨ ਤੋਂ ਬਾਅਦ ਮੈਂ ਹੈਵਨ ਚ ਜਾ ਕੇ, ਜਿੱਦਾਂ ਟਿਮਟਿਮਾਉਂਦੇ ਤਾਰੇ ਨੇ, ਉਹ ਉਸ ਦੁਨੀਆ ਦਾ ਤਸੱਵੁਰ ਕਰਦਾ ਸੀ। ਤੇ ਤੁਸੀਂ ਉਹਨਾਂ ਨੂੰ ਵੀ ਮਤਲਬ ਕਿ ਅਗੇਨ ਯੂ ਗੇਵ ਇਟ ਅ ਪੋਜ਼ਿਟਿਵਿਟੀ। ਤੇ ਜਿਹੜਾ ਉਸ ਪੇਂਟਿੰਗ ਦਾ ਸਭ ਤੋਂ ਜਿਹੜੀ ਚੀਜ਼ ਹੈਗੀ ਆ, ਉਹ ਹੈਗਾ ਉਹ ਪੇੜ, ਦ ਸਾਈਪਰਸ ਟਰੀ ਜਿਹੜਾ ਉਹਨੇ ਸਾਹਮਣੇ ਬਣਾਇਆ, ਉਹਦਾ ਉਹ ਰਾਹ ਸੀ ਇਸ ਦੁਨੀਆ ਦੀ, ਜਿਹੜੀ he was in very much mental turmoil, ਔਰ ਉਸ ਦੇ ਵਿੱਚੋਂ ਨਿਕਲ ਕੇ ਜਿਹੜਾ ਉਸ ਟਿਮਟਿਮਾਉਂਦੇ ਤਾਰਿਆਂ ਤੱਕ ਪਹੁੰਚਣਾ ਸੀ, ਉਹ ਜਿਹੜਾ ਉਹ ਸਭ ਤੋਂ ਮੇਨ ਚੀਜ਼ ਉਸ ਪੇਂਟਿੰਗ ਦੀ ਆ, ਉਹਦਾ ਉਹ ਰਾਹ ਸੀ। that was his connection from this awful world of his, ਜਿਹਦੇ ਚ ਉਹਦੇ ਚ ਬਹੁਤ ਜ਼ਿਆਦਾ mental turmoil ਸੀ, to that peaceful ਜਿਹੜੇ ਉਹ ਟਿਮਟਿਮਾਉਂਦੇ ਤਾਰੇ ਨੇ, ਉਹਨਾਂ ਦੇ ਵਿੱਚ ਉਹ ਕਨੈਕਸ਼ਨ ਸੀ। ਇੱਕ ਮੈਂ ਅਰਜ਼ ਕਰਾਂਗੀ, ਜੇ ਤੁਸੀਂ ਉਸ ਚੀਜ਼ ਤੇ ਵੀ ਕੁਝ ਇੱਕ ਅੱਧੀ ਲਾਈਨ ਜੇ ਲਿਖੋ ਨਾ, ਕਿ ਤੁਸੀਂ ਜੇ ਨੋਟਿਸ ਕਰੋਗੇ ਕਿ ਉਹਦੇ ਵਿੱਚ ਇੱਕ ਚਰਚ ਬਣਿਆ ਹੋਇਆ, ਔਰ ਚਰਚ ਜਿਹੜਾ ਹੈਗਾ ਆ, ਬਾਕੀ ਸਾਰੇ ਉਹ ਜਿਹੜਾ ਥੱਲੇ ਸ਼ਹਿਰ ਵਸਦਾ, ਉਹਦੇ ਖਿੜਕੀਆਂ ਦੇ ਵਿੱਚ ਤੁਸੀਂ ਲਾਈਟ ਦੇਖਦੇ ਹੋ, ਪਰ ਜਿਹੜਾ ਉਹ ਚਰਚ ਆ, ਉਹਦੇ ਜਿਹੜੀਆਂ ਖਿੜਕੀਆਂ ਨੇ ਉਹ ਹਨੇਰੀਆਂ ਨੇ। ਸੋ ਵੀ ਆਲ ਨੋ ਕਿ ਵੀ ਜਿਹੜੇ ਵੈਨ ਗੋ ਸਨ, ਉਹ ਕਾਫੀ ਰਿਲੀਜੀਅਸ ਉਹਨਾਂ ਦੀ ਅਪਬ੍ਰਿੰਗਿੰਗ ਹੋਈ, ਯਾਨੀ ਕਿ ਜਿਹੜਾ ਉਹਨਾਂ ਦਾ ਮੈਂਟਲ ਟਰਮੋਇਲ ਸੀ, ਮੈਂਟਲ ਬ੍ਰੇਕਡਾਊਨ ਸੀ, ਉਹਦੇ ਵਿੱਚ ਉਹਨਾਂ ਨੂੰ ਆਰਗੇਨਾਈਜ਼ਡ ਰਿਲੀਜਨ ਤੋਂ ਵੀ ਕੋਈ ਸੁੱਖ ਜਾਂ ਆਸਰਾ ਨਹੀਂ ਮਿਲਿਆ। ਸੋ ਮੈਂ ਆਫਤਾਬ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗੀ ਜੀ, 2 ਲਾਈਨਾਂ ਉਸ ਬਾਰੇ ਵੀ ਕਦੇ ਸੋਚਣ ਤੇ ਲਿਖਣ ਤੇ, that would really complete this poem for me। ਔਰ ਮੈਨੂੰ ਬੜੀ ਉਹਨਾਂ ਨੇ ਜਿਹੜਾ ਵਿਊ ਪੁਆਇੰਟ ਲਿਆ, ਮੈਨੂੰ ਬੜਾ ਅੱਛਾ ਲੱਗਾ। ਐਂਡ ਇਦਾਂ ਹੀ ਲਿਖਦੇ ਰਹੋ, ਕਾਮਯਾਬ ਪੋਇਟ ਹੈਗੇ ਹੋ ਤੁਸੀਂ, ਬਹੁਤ ਵਧੀਆ, ਜ਼ਿੰਦਾਬਾਦ, ਵੈਰੀ ਨਾਈਸ। ਆਈ ਲਾਈਕ ਯੋਰ ਐਟੀਟਿਊਡ ਅਬਾਊਟ ਲੁਕਿੰਗ ਐਟ ਇਟ ਵਿਦ ਯਰ ਓਨ ਨਜ਼ਰੀਆ, ਜਿਹੜਾ ਕਿ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਆ ਕਿ ਜੋ ਵੀ ਕਿਸੇ ਨੇ ਲਿਖਿਆ ਉਹ ਤੇ ਲਿਖ ਗਿਆ, ਬਟ ਜੋ ਪੜ੍ਹਨ ਵਾਲਾ ਹੈ ਉਹ ਆਪਣੇ ਆਪਣੇ ਅੰਦਾਜ਼ੇ ਨਾਲ ਉਹਨੂੰ ਦੇਖਦਾ ਹੈ ਤੇ ਅਪਰੀਸ਼ੀਏਟ ਕਰਦਾ ਹੈ। ਬਹੁਤ ਸ਼ੁਕਰੀਆ ਜੀ, ਬੜੀ ਕਾਮਯਾਬ ਪੋਇਮ ਹੈ ਤੁਹਾਡੀ, ਸ਼ੁਕਰੀਆ, ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ ਬੀਬਾ ਜੀ, ਬਹੁਤ ਸ਼ੁਕਰੀਆ, ਬੜੀ ਡਿਟੇਲ ਨਾਲ ਤੁਸੀਂ ਅੱਛੀ ਗੱਲ ਕੀਤੀ ਹੈ। ਮੈਂ ਬੀਬਾ ਜੀ ਦੇ ਜਿਹੜੇ ਥਾਟਸ ਨੇ ਜਾਂ ਜੋ ਉਹਨਾਂ ਨੇ ਐਨਾਲਿਸਿਸ ਕੀਤਾ ਹੈ, ਮੈਂ ਉਹਦੇ ਨਾਲ ਬਹੁਤ ਹੱਦ ਤੱਕ ਐਗਰੀ ਕਰਨੀ ਹੈ। ਤੇ ਕਿਉਂਕਿ ਮੈਂ ਫੋਰਨ ਹੀ ਹੈ, ਇਹਨਾਂ ਨੂੰ ਥੋੜਾ ਜਿਹਾ ਮੈਂ, ਕਿਉਂਕਿ ਇਹਨਾਂ ਨਾਲ ਕ੍ਰਿਟਿਸਾਈਜ਼ ਵੀ ਥੋੜਾ ਜਿਹਾ ਇਹਨਾਂ ਨੇ ਜਿਹੜਾ ਕੀਤਾ ਹੈ, ਔਰ ਜਿਹੜਾ ਜੋੜਿਆ ਇਹਨਾਂ ਨੇ, ਉਹਦਾ ਅੰਤ ਜਿਹੜਾ ਹੈ ਉਹਨੂੰ ਮੈਂ ਵੀ ਡਿਸਕਸ ਕਰਨਾ ਚਾਹ ਰਹੀ ਸੀ। ਇਸ ਕਰਕੇ ਮੈਂ ਪਹਿਲੇ ਬਾਅਦ ਚੋਂ ਆਉਣਾ ਸੀ, ਲੇਕਿਨ ਮੈਂ ਕਿਉਂਕਿ ਬੀਬਾ ਜੀ ਦੇ ਜਿਹੜੇ ਐਨਾਲਿਸਿਸ ਹੈ ਨਾ, ਉਹਦੇ ਨਾਲ ਮੈਂ ਥੋੜਾ ਜਿਹਾ ਡਿਫਰ ਕਰ ਰਹੀ ਹਾਂ, ਤੇ ਇਸ ਲਈ ਮੈਂ ਸਮਝ ਰਹੀ ਹਾਂ ਕਿ ਮੈਨੂੰ ਹੁਣ ਬੋਲ ਲੈਣਾ ਚਾਹੀਦਾ, ਕਿਉਂਕਿ ਉਹ ਸਾਡਾ ਇੰਟਰਕਨੈਕਟ ਹੋਏਗਾ। ਜਿਸ ਤਰ੍ਹਾਂ ਬੀਬਾ ਜੀ ਨੇ ਸਾਰੀ ਇਹਦੀ ਬੈਕਗਰਾਉਂਡ ਦੱਸੀ ਹੈ, ਸਟੈਰੀ ਨਾਈਟ ਵੈਨ ਗੌ ਦੀ ਜਿਸ ਤਰ੍ਹਾਂ ਬਹੁਤ ਹੀ ਵੱਡੀ ਔਰ ਫੇਮਸ ਆਇਲ ਪੇਂਟਿੰਗ ਹੈ, ਜਿਹਨੂੰ ਅੱਖਰਾਂ ਰਾਹੀਂ ਆਫਤਾਬ ਜੀ ਨੇ ਇੱਕ ਨਿਵੇਕਲੇ ਸਟਾਈਲ ਨਾਲ, ਯਾਨੀ ਯੂਨੀਕ ਸਟਾਈਲ ਨਾਲ ਲਿਖਿਆ। ਮੇਰਾ ਖਿਆਲ ਹੈ ਕਿ ਇਹ ਇੱਕ ਬਹੁਤ ਹੀ ਨਿਵੇਕਲੀ ਸੋਚ ਹੈ, ਜਿਹੜੀ ਸਾਨੂੰ ਬਹੁਤ ਘੱਟ ਨਜ਼ਰ ਆਉਂਦੀ ਹੈ। ਕਿਸੇ ਵੀ ਪੇਂਟਿੰਗ ਨੂੰ ਔਰ ਜਾਂ ਕਿਸੇ ਜ਼ਬਾਨ ਦੀ ਕਿਸੇ ਵੀ ਚੀਜ਼ ਨੂੰ ਇੰਟਰਪ੍ਰੈਟ ਕਰਨਾ ਜਿਹੜਾ ਹੈ ਬਹੁਤ ਔਖਾ ਕੰਮ ਹੈ, ਬਹੁਤ ਸੌਖਾ ਕੰਮ ਨਹੀਂ। ਔਰ ਫਿਰ ਸਾਰੇ ਐਸਪੈਕਟਸ ਨੂੰ ਦੇਖਦਿਆਂ ਹੋਇਆਂ ਅਸੀਂ ਜਦੋਂ ਕਿਸੇ ਵੀ ਪੇਂਟਿੰਗ ਨੂੰ ਇੰਟਰਪ੍ਰੈਟ ਕਰਨੇ ਹੈ, ਤੇ ਉਹਦੇ ਵਿੱਚ ਸਾਨੂੰ ਉਹਦਾ ਹਿਸਟੋਰੀਕਲ ਬੈਕਗਰਾਉਂਡ, ਉਹਦਾ ਰਿਲੀਜੀਅਸ ਬੈਕਗਰਾਉਂਡ, ਉਹਦਾ ਫਿਲੋਸਫੀਕਲ ਔਰ ਉਹਦਾ ਸਾਈਕੋਲੋਜੀਕਲ ਪੁਆਇੰਟ ਆਫ ਵਿਊ ਵੀ ਵੇਖਣਾ ਪੈਂਦਾ ਹੈ। ਔਰ ਜਦੋਂ ਤੱਕ ਅਸੀਂ ਉਸ ਸਾਰੀ ਚੀਜ਼ ਨੂੰ ਉਹਦੇ ਨਾਲ ਜਸਟਿਸ ਨਹੀਂ ਕਰ ਸਕਦੇ, ਜਦੋਂ ਤੱਕ ਅਸੀਂ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਨਾਲ ਨਹੀਂ ਟੁਰਾਂਗੇ। ਹੁਣ ਇਸ ਪੋਇਮ ਨੂੰ ਸਮਝਣ ਲਈ, ਇਸ ਪੋਇਮ ਨਾਲ ਦੇਖਣ ਨੂੰ ਤੇ ਬਹੁਤ ਸਿੰਪਲ ਨਜ਼ਰ ਆਉਂਦੀ ਹੈ, ਦੇਖਣ ਨੂੰ ਤੇ ਵੈਨ ਗੌ ਦੀ ਜਿਹੜੀ ਪੇਂਟਿੰਗ ਹੈ ਉਹ ਇੱਕ ਆਮ ਵਿਊਅਰ ਜਦੋਂ ਦੇਖਦਾ ਤੇ ਉਹ ਵਿਜ਼ਨਰੀ, ਜਦੋਂ ਬਹੁਤ ਵਿਜ਼ਨਰੀ ਹੈ, ਔਰ ਸਾਨੂੰ ਜਿਹੜਾ ਉਹਦਾ ਐਪਰੈਂਟਲੀ ਹਿੱਸਾ ਹੈ ਉਹ ਸਾਨੂੰ ਸਿੰਪਲ ਨਜ਼ਰ ਆਉਂਦਾ ਹੈ। ਮੈਨੂੰ ਇਸ ਪੇਂਟਿੰਗ ਦੇ ਵਿੱਚ ਥੋੜੀ ਜਿਹੀ ਪਹਿਲੇ ਮੈਂ ਪੇਂਟਿੰਗ ਨੂੰ ਥੋੜਾ ਜਿਹਾ ਮੈਂ ਚਾਹਨੀ ਹੈ ਕਿ ਉਹਦਾ ਦੱਸਾਂ।
पोस्ट इंप्रैशनिज्म दा पीरियड है, ਇਹ ਵੀ ਸਾਨੂੰ ਪਤਾ ਹੈ। ਅੱਛਾ, ਉਹ ਜਿਹੜਾ ਹੈ ਨੇ ਪੇਂਟਰ ਨੇ, ਉਹ ਉਹਨਾਂ ਦਾ ਵੀ ਮੈਲਕੋਨਿਕਲ ਜਿਹੜਾ ਹੈਗਾ ਸਾਨੂੰ ਉਹ ਵੀ ਨਜ਼ਰ ਆਉਂਦਾ ਹੈ। ਡਿਪਰੈਸ਼ਨ ਔਰ ਜੋ ਸਾਨੂੰ ਨਜ਼ਰ ਆਉਂਦੇ ਨੇ। ਮੈਂਟਲ ਅਸਾਈਲਮ ਵਿੱਚ ਉਹਨਾਂ ਨੇ ਇਹ ਨਜ਼ਮ ਲਿਖੀ ਹੈ। ਇਹਦੇ ਵਿੱਚ ਜਿਹੜਾ ਪੇਂਟਿੰਗ ਦੇ ਵਿੱਚ ਉਹਨਾਂ ਨੇ ਸਵਰਲਿੰਗ ਸਕਾਈ ਦਿਖਾਇਆ ਹੈ ਔਰ ਬਲੂ ਕਲਰ ਦਿਖਾਇਆ ਹੈ, ਉਹ ਸਾਨੂੰ ਜਿਸ ਤਰ੍ਹਾਂ ਬੀਬਾ ਜੀ ਨੇ ਕਿਹਾ ਉਹਦੇ ਵਿੱਚ ਡਿਪਰੈਸ਼ਨ ਨਜ਼ਰ ਆਉਂਦਾ ਹੈ, ਕਿਉਂਕਿ ਉਹਨਾਂ ਨੇ ਉਸ ਟਾਈਮ ਦੇ ਵਿੱਚ ਲਿਖਾ ਸੀ ਮੈਲਨਕੋਲਿਕ ਕੰਡੀਸ਼ਨ ਦੇ ਵਿੱਚ। ਫਿਰ ਇਸ ਪੇਂਟਿੰਗ ਵਿੱਚ ਜ਼ਾਹਰ ਹੈ, ਲੇਕਿਨ ਇਹ ਪੇਂਟਿੰਗ ਆਪਟਿਮਿਸਟਿਕ ਪਲੱਸ ਪੈਸਿਮਿਸਟਿਕ ਦੋਵਾਂ ਚੀਜ਼ਾਂ ਨੂੰ ਅਸੀਂ ਉਹਨਾਂ ਨੂੰ ਮੈਨੂੰ ਨਜ਼ਰ, ਬੀਬਾ ਜੀ ਨੂੰ ਇਹ ਪੈਸਿਮਿਸਟਿਕ ਵਰਜ਼ਨ ਚ ਨਜ਼ਰ ਆਈ ਹੈ, ਮੈਨੂੰ ਇਹ ਮੇਰਾ ਖਿਆਲ ਹੈ ਆਪਟਿਮਿਸਟਿਕ। ਜਿਸ ਤਰ੍ਹਾਂ ਆਫਤਾਬ ਜੀ ਨੇ ਇਹਨੂੰ ਆਪਣੇ ਅੱਖਰਾਂ ਚ ਢਾਲਿਆ ਹੈ, ਉਹਨਾਂ ਨੇ ਆਪਟਿਮਿਸਟਿਕ ਦਿਖਾਇਆ ਹੈ, ਮੈਨੂੰ ਇਹ ਜ਼ਿਆਦਾਤਰ ਆਪਟਿਮਿਸਟਿਕ ਵੀ ਲੱਗੀ ਹੈ। ਜਿਸ ਤਰ੍ਹਾਂ ਅਸਮਾਨ ਤੇ ਤਾਰਿਆਂ ਥਾਈਂ ਸਾਨੂੰ ਹਮੇਸ਼ਾ ਹੋਪ ਨਜ਼ਰ ਆਉਂਦੀ ਹੈ, ਤੇ ਜਿਸ ਤਰ੍ਹਾਂ ਬੀਬਾ ਜੀ ਨੇ ਚਰਚ ਦਾ ਜ਼ਿਕਰ ਕੀਤਾ ਹੈ ਕਿ ਇਹਦੇ ਚ ਰਿਲੀਜੀਅਸ ਐਸਪੈਕਟ ਵੀ ਹੈ। ਰਿਲੀਜੀਅਸ ਐਸਪੈਕਟ ਸਾਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਜਿਹੜੇ 7 ਸਟਾਰਸ ਇਹਦੇ ਵਿੱਚ ਦਿਖਾਏ ਗਏ ਨੇ, ਉਹ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਬਾਈਬਲ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਔਰ ਉਹ ਹੋਪ ਨਾਲ ਜੁੜੇ ਹੋਏ ਨੇ। ਉਹ ਸਾਨੂੰ ਆਪਟਿਮਿਸਟਿਕ ਦਿਖਾਏ ਗਏ ਨੇ ਉਹਦੇ ਵਿੱਚ ਬਾਈਬਲ ਦੇ ਰੂ ਨਾਲ। ਤੇ ਜਦੋਂ ਵੀ ਅਸੀਂ ਫਿਰ ਜਦੋਂ ਇਹਦੇ ਵਿੱਚ ਬਲੂ ਸਕਾਈ ਹਮੇਸ਼ਾ ਹੋਪ ਨਜ਼ਰ ਆਉਂਦਾ ਹੈ, ਹੋਪ ਦੇ ਵਿੱਚ। ਫਿਰ ਜਿਹੜਾ ਸਾਨੂੰ ਜ਼ਮੀਨ ਦਿਖਾਈ ਗਈ ਹੈ, ਹਯਾਤੀ ਦਿਖਾਈ ਗਈ ਹੈ, ਉਹਦੇ ਚ ਪਾਣੀ ਟੁਰਦਾ ਹੈ ਨੀਲੇ ਰੰਗ ਦਾ, ਉਹ ਵੀ ਸਾਨੂੰ ਆਪਟਿਮਿਸਟਿਕ ਨਜ਼ਰ ਆਉਂਦਾ ਹੈ। ਫਿਰ ਉਹਦੇ ਵਿੱਚ ਜਿਹੜਾ ਸਨੋਬਰ ਦਾ ਦਰਖਤ ਹੈ, ਅੱਛਾ ਸਨੋਬਰ ਦਾ ਦਰਖਤ ਜਿਹੜਾ ਹੈ ਸਾਨੂੰ ਹਮੇਸ਼ਾ ਮਰਨ ਦੇ ਨਾਲ ਉਹਦਾ ਲਿੰਕ ਹੈ, ਯਾਨੀ ਕਿ ਮੌਤ ਦਾ ਵਰਜਨ ਹੈ ਜਾਂ ਮੌਤ ਨੂੰ ਉਹ ਡਿਪਿਕਟ ਕਰਦਾ ਹੈ। ਕਾਲਾ ਸਨੋਬਰ ਸਪੈਸ਼ਲੀ ਡੈਥ ਦਾ ਉਹਨਾਂ ਨੇ ਦੱਸਿਆ, ਔਰ ਜਿਹਦੇ ਸਾਨੂੰ ਪੈਸਿਮਿਸਟਿਕ, ਜਿਹਦੇ ਤੋਂ ਬੀਬਾ ਜੀ ਨੇ ਕਿਹਾ ਕਿ ਇਹ ਸਾਰੀ ਪੇਂਟਿੰਗ ਹੀ ਪੈਸਿਮਿਸਟਿਕ ਹੈ। ਨਹੀਂ, ਇਹਦੇ ਚ ਦੋਵਾਂ ਹੀ ਵਰਜਨ ਨੇ, ਇਹਦੇ ਚ ਆਪਟਿਮਿਸਟਿਕ ਵੀ ਹੈ, ਇਹਦੇ ਚ ਪੈਸਿਮਿਸਟਿਕ ਵੀ ਹੈ। ਤੇ ਕਾਲਾ ਸਨੋਬਰ ਦਾ ਦਰਖਤ ਜਿਹੜਾ ਹੈ ਉਹ ਸਾਨੂੰ ਗ੍ਰੇਵ ਯਾਰਡਸ ਤੇ ਨਜ਼ਰ ਆਉਂਦਾ ਹੈ, ਕਿਉਂਕਿ ਇਹਦੇ ਵਿੱਚ ਪੇਂਟਰ ਦਾ ਆਪਣਾ ਜਿਹੜਾ ਮੈਂਟਲ ਡਿਸਆਰਡਰ ਸੀ ਉਹ ਸਾਨੂੰ ਨਜ਼ਰ ਆ ਰਿਹਾ ਹੈ। ਉਹਨੇ ਦੋਵਾਂ ਚੀਜ਼ਾਂ ਨੂੰ ਜੋੜਿਆ ਹੈ, ਅਸਮਾਨ ਤੇ ਜ਼ਮੀਨ ਦਾ ਮਿਲਾਪ। ਮੈਨੂੰ ਤੇ ਇਹਦੇ ਵਿੱਚ ਮੌਤ ਤੇ ਹਯਾਤੀ ਦਾ ਮਿਲਣਾ ਨਜ਼ਰ ਆ ਰਿਹਾ ਹੈ, ਲਾਈਫ ਆਫਟਰ ਡੈਥ। ਔਰ ਇਹ ਰਿਲੀਜੀਅਸ ਪੁਆਇੰਟ ਆਫ ਵਿਊ ਨਾਲ ਮੈਨੂੰ ਇਟਰਨਿਟੀ ਵੱਲ ਜਾਂਦਾ ਨਜ਼ਰ ਆ ਰਿਹਾ ਹੈ, ਇਟਰਨਲ ਲਾਈਫ ਨੂੰ ਐਕਸਪੋਜ਼ ਕਰ ਰਿਹਾ ਹੈ, ਯਾਨੀ ਲਾਈਫ ਆਫਟਰ ਡੈਥ ਜਿਹੜੀ ਹੈ ਉਹ ਸਾਨੂੰ ਇਸ ਪੇਂਟਿੰਗ 'ਚ ਨਜ਼ਰ ਆਉਂਦੀ ਹੈ। ਔਰ ਉਹਨੇ ਜੋੜ ਦਿੱਤਾ ਹੈ ਹੈਵਨ ਦਾ, ਜਿਸ ਤਰ੍ਹਾਂ ਕਨਸੈਪਟ ਬੀਬਾ ਜੀ ਨੇ ਕਿਹਾ ਕਿ ਹੈਵਨ ਦੇ ਵਿੱਚ ਐਟਸੈਟਰਾ ਐਟਸੈਟਰਾ। ਹੁਣ ਆਫਤਾਬ ਜੀ ਨੇ ਇਸ ਪੇਂਟਿੰਗ ਤੋਂ ਜਿਹੜਾ ਸਾਡੇ ਜ਼ਿਹਨ ਤੇ ਕੈਨਵਸ ਬਣਾਇਆ ਹੈ ਨਾ, ਉਹਨਾਂ ਨੇ ਉਹੀ ਰੰਗ ਭਰੇ ਨੇ ਜਿਹੜੇ ਸਾਨੂੰ ਉਸ ਵੈਨ ਗੋਆ ਦੀ ਪੇਂਟਿੰਗ 'ਚ ਨਜ਼ਰ ਆਉਂਦੇ ਨੇ, ਬਿਲਕੁਲ ਉਹੀ ਐਜ਼ ਇਟ ਇਜ਼। ਜਿਸ ਤਰ੍ਹਾਂ ਗੂੜਾ ਨੀਲਾ ਅਸਮਾਨੀ ਰੰਗ ਉਹਨਾਂ ਨੇ ਕਿਹਾ ਹੈ, ਖਿੜ ਕਰਦੇ ਤਾਰੇ, ਉਹ ਸਾਨੂੰ ਉਹ ਮੈਟਾਫਰਸ ਨੇ, ਰਮਕੇ ਹਯਾਤੀ ਚਲਦੀ ਹੈ, ਇਹ ਉਹ ਮੈਟਾਫਰਸ ਨੇ ਜਿਹੜੇ ਸਾਨੂੰ ਹੋਪ ਵੱਲ ਲੈ ਕੇ ਜਾਂਦੇ ਨੇ, ਸਾਨੂੰ ਆਪਟਿਮਿਸਟਿਕ ਨਜ਼ਰ ਆਉਂਦੇ ਨੇ। ਸਨੋਬਰ, ਚਰਚ, ਇਹ ਚੀਜ਼ਾਂ ਜਿਹੜੀਆਂ ਨੇ ਠੀਕ ਨੇ, ਪੈਸਿਮਿਸਟਿਕ ਨੇ, ਲੇਕਿਨ ਇਹ ਪਾਰਟ ਐਂਡ ਪਾਰਸਲ ਨੇ ਲਾਈਫ ਦਾ। ਜਦੋਂ ਹਯਾਤੀ ਜਿਹੜੀ ਹੈ ਰਿਮਕੇ ਲੰਘਦੀ ਹੈ, ਹੌਲੇ ਹੌਲੇ ਲੰਘਦੀ ਹੈ, ਉਹਦੇ 'ਚ ਸਾਨੂੰ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਦੁੱਖ ਵੀ ਮਿਲਦੇ ਨੇ, ਸਭ ਕੁਝ ਮਿਲਦਾ ਹੈ। ਤੇ ਇਹਨਾਂ ਦੀ ਸ਼ਾਇਰੀ ਵਿੱਚ ਜਿਹੜਾ ਮੈਨੂੰ ਰੋਮਾਂਟਿਸਿਜ਼ਮ ਨਜ਼ਰ ਆ ਰਿਹਾ ਹੈ ਉਹ ਮੈਨੂੰ ਬਹੁਤ ਹੀ ਸੋਹਣਾ ਲੱਗਦਾ ਹੈ। ਉਹ ਇਸ ਲਈ ਕਿ ਹਯਾਤੀ ਜਿਹੜੀ ਹੈ ਉਹ ਇੱਕ ਖੂਬਸੂਰਤ ਚੀਜ਼ ਹੈ, ਔਰ ਉਹਨੂੰ ਉਸ ਨਜ਼ਰਾਂ ਨਾਲ ਵੇਖੋ ਤੇ ਜਿਹੜੀ ਚੀਜ਼ ਵੀ ਤੁਸੀਂ ਦੇਖੋਗੇ ਸਾਨੂੰ ਖੂਬਸੂਰਤ ਨਜ਼ਰ ਆਏਗੀ। ਇਸ ਪੇਂਟਿੰਗ ਦੇ ਵਿੱਚ ਵੀ ਇਸ ਲਈ ਉਹਨਾਂ ਨੇ ਆਪਟਿਮਿਸਟਿਕ ਜ਼ਿਆਦਾ ਲੈ ਕੇ ਗਏ ਨੇ, ਆਪਟਿਮਿਸਟਿਕ ਚੀਜ਼ਾਂ ਵੱਲ, ਕਿ ਉਹਨਾਂ ਨੇ ਵੀ ਇਹੀ ਚੀਜ਼ ਦਿਖਾਈ ਹੈ ਪੇਂਟਿੰਗ ਦੇ ਵਿੱਚ। ਉਹਨਾਂ ਨੇ ਇਹਨਾਂ ਦੋਵਾਂ ਨੂੰ ਜੋੜ ਦਿੱਤਾ, ਐਂਡ ਦੇ ਵਿੱਚ ਇਹ ਹੋਇਆ। ਤੇ ਹਯਾਤੀ ਜਿਹੜੀ ਹੈ ਉਹ ਵਕਤ ਦੇ ਨਾਲ ਹੌਲੇ ਹੌਲੇ ਜਦੋਂ ਟੁੱਟਦੀ ਹੈ ਤੇ ਉਹਦਾ ਜਿਹੜਾ ਅੰਤ ਹੈ ਨਾ ਉਹ ਅਸਮਾਨ ਨਾਲ ਜੁੜਿਆ ਹੋਇਆ ਹੈ, ਸਕਾਈ ਦੇ ਨਾਲ ਜੁੜਿਆ ਹੋਇਆ ਹੈ, ਆਫਟਰ ਡੈਥ ਉਹਦੇ ਨਾਲ ਜੁੜਿਆ ਹੋਇਆ ਹੈ, ਤਾਰਿਆਂ ਦੀ ਰੋਸ਼ਨੀ ਨਾਲ ਜੁੜਿਆ ਹੋਇਆ ਹੈ। ਔਰ ਸਾਨੂੰ ਉਹ ਸਾਰਾ ਜਿਹੜਾ ਇਹਨਾਂ ਨੇ ਬਣਾਇਆ, ਪਿਕਚਰਾਈਜੇਸ਼ਨ ਕੀਤੀ ਹੈ, ਡਿਪਿਕਟ ਕੀਤਾ ਹੈ, ਉਹ ਸਾਨੂੰ ਆਪਣੇ ਵੱਲ ਖਿੱਚਦਾ ਹੈ। ਹਯਾਤੀ ਤੇ ਮੌਤ ਦਾ ਜਿਹੜਾ ਹੈ ਨਾ ਕਨਸੈਪਟ, ਉਹ ਇਹਨਾਂ ਨੇ ਰੋਮਾਂਟਿਕਲੀ ਉਹਨੂੰ ਬਹੁਤ ਖੂਬਸੂਰਤ ਮਰਜ ਕਰ ਦਿੱਤਾ ਹੈ, ਔਰ ਸਾਨੂੰ ਵੱਖਰਾ ਨਜ਼ਰ ਵੀ ਨਹੀਂ ਆਉਂਦਾ। ਔਰ ਕਨਸੈਪਟ ਆਫ ਸੈਲਵੇਸ਼ਨ ਜਿਹੜਾ ਹੈ ਉਹ ਵੀ ਸਾਨੂੰ ਬਹੁਤ ਅੱਛਾ ਖੂਬਸੂਰਤ ਨਜ਼ਰ ਆਉਂਦਾ, ਔਰ ਸਾਨੂੰ ਸੂਦਿੰਗ ਇਫੈਕਟ ਦਿੰਦਾ ਹੈ। ਯਾਨੀ ਇਹਨਾਂ ਨੇ ਪੇਂਟਿੰਗ ਨੂੰ ਇੰਨਾ ਖੂਬਸੂਰਤਲੀ, ਇੰਨਾ ਬਿਊਟੀਫੁਲੀ ਇਹਨਾਂ ਨੇ ਡਿਪਿਕਟ ਕੀਤਾ ਹੈ ਕਿ ਸਾਨੂੰ ਪੇਂਟਿੰਗ ਔਰ ਨਜ਼ਮ ਜਿਹੜੀ ਹੈ ਉਹ ਵੱਖਰੀ ਨਜ਼ਰ ਨਹੀਂ ਆਉਂਦੀ, ਅਗਰ ਉਹਨੂੰ ਗੌਰ ਦੇ ਨਾਲ, ਉਹਨੂੰ ਇੱਕ ਵਿਜ਼ਨ ਦੇ ਨਾਲ ਦੇਖਿਆ ਜਾਏ ਤੇ।
ਔਰ ਮੈਂ ਬਹੁਤ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕਰਨੀ ਹੈ ਔਰ ਇਹਦੇ ਚ ਇੰਨੀ ਜ਼ਿਆਦਾ ਮੈਚੁਰਿਟੀ ਪਾਈ ਜਾਂਦੀ ਹੈ ਕਿ ਮੈਂ ਨਹੀਂ ਸਮਝਦੀ ਕਿ ਇਹਦੇ ਤੇ ਕੋਈ ਆਮ ਬੰਦਾ ਵੀ ਇਹਨੂੰ ਐਨਾਲਾਈਜ਼ ਕਰਕੇ ਇਹਨੂੰ ਕੋਈ ਇਹਦੇ ਤੇ ਕੋਈ ਕ੍ਰਿਟਿਸਾਈਜ਼ ਕਰ ਸਕਦਾ ਹੈ। ਲੇਕਿਨ ਬੀਬਾ ਜੀ ਦੇ ਵੀ ਠੀਕ ਸੀ ਕਨਸੈਪਟ ਸਾਰੇ, ਉਹਨਾਂ ਨੇ ਬਿਲਕੁਲ ਸਹੀ ਐਨਾਲਿਸਿਸ ਕੀਤਾ। ਬਸ ਥੋੜਾ ਜਿਹਾ ਮੈਨੂੰ ਡਿਫਰੈਂਸ ਇਹ ਨਜ਼ਰ ਆ ਰਿਹਾ ਸੀ ਕਿ ਮੈਨੂੰ ਉਹਨਾਂ ਦੀ ਪੇਂਟਿੰਗ 'ਚ ਵੀ ਹੋਪ ਨਜ਼ਰ ਆਉਂਦੀ ਹੈ, ਜਿਹੜੀ ਹੋਪ ਮੈਨੂੰ ਆਫਤਾਬ ਜੀ ਦੇ ਅੱਖਰਾਂ ਵਿੱਚ ਨਜ਼ਰ ਆਉਂਦੀ ਹੈ। ਬਹੁਤ ਸ਼ੁਕਰੀਆ ਜੀ। ਬਹੁਤ ਸ਼ੁਕਰੀਆ ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਜੀ ਜੀ ਜ਼ਰੂਰ। ਅੱਛਾ ਜੀ, ਮੈਂ ਇਹ ਪੇਂਟਿੰਗ ਨਹੀਂ ਦੇਖੀ, ਪਰ ਜੋ ਇਹਨਾਂ ਨੇ ਲਫ਼ਜ਼ ਲਿਖੇ ਨੇ ਮੈਂ ਉਹਨਾਂ ਨੂੰ ਸਮਝਿਆ ਕਿ ਜਿਵੇਂ ਬਿਲਕੁਲ ਸਾਫ਼ ਸਲੇਟ ਦੇ ਉੱਤੇ ਕਵਿਤਾ ਲਿਖੀ ਜਾਂ ਕੋਰੇ ਕਾਗਜ਼ ਤੇ ਕਵਿਤਾ ਦੇ ਲਫ਼ਜ਼ ਲਿਖੇ ਨੇ, ਉਸੇ ਪੁਆਇੰਟ ਆਫ ਵਿਊ ਦੇ ਨਾਲ ਉਹ ਇਮੇਜਿਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਜੋ ਲਫ਼ਜ਼ ਲਿਖੇ ਨੇ ਸਾਨੂੰ ਕੀ ਮੈਸੇਜ ਦਿੰਦੇ ਨੇ। ਔਰ ਸੋ ਪੇਂਟਿੰਗ ਦੀ ਗੱਲ ਨਹੀਂ ਮੈਂ ਨਹੀਂ ਕਰਾਂਗਾ। ਔਰ ਮੈਨੂੰ 3 ਪੱਖ ਨਜ਼ਰ ਆਏ ਨੇ। ਇੱਕ ਤੇ ਹੈ ਕਿ ਮੈਂ ਖੁਦ ਆਪ, ਦੂਸਰਾ ਪੱਖ ਹੈ ਕੁਦਰਤ ਦਾ, ਨੇਚਰ ਦਾ ਪੱਖ ਹੈ, ਤੀਸਰਾ ਪੱਖ ਇਹਦੇ ਚ ਉੱਭਰ ਕੇ ਆਉਂਦਾ ਉਹ ਹੈ ਇਸ ਸਮਾਜ ਦਾ ਪੱਖ। ਸੋ ਇਹਨਾਂ ਤਿੰਨਾਂ ਦੇ ਵਿੱਚੋਂ ਜੇ ਅਸੀਂ ਕਵਿਤਾ ਨੂੰ ਪੜ੍ਹਦੇ ਚਲੀਏ, ਐਂ ਲੱਗਦਾ ਕਿ ਮੈਂ ਇੱਕ ਬੰਦ ਕਮਰੇ ਦੇ ਵਿੱਚ ਹੁੜਿਆ ਪਿਆ ਬੜਾ ਉਦਾਸ ਹਾਂ ਔਰ ਇੱਕ ਬਾਰੀ ਦੇ ਵਿੱਚੋਂ ਬਾਹਰ ਨੂੰ ਕੁਦਰਤ ਨੂੰ ਦੇਖ ਰਿਹਾ। ਕੁਦਰਤ ਰੰਗ ਰਲੀਆਂ ਮਨਾ ਰਹੀ ਹੈ, ਸਭ ਪਾਸੇ ਬੱਦਲ ਜਾ ਰਹੇ ਨੇ, ਅਸਮਾਨ ਨੇ, ਤਾਰੇ ਨੇ, ਸਭ ਕੁਝ ਹੈ, ਜ਼ਿੰਦਗੀ ਚੱਲ ਰਹੀ ਹੈ ਕੁਦਰਤ ਦੇ ਵਿੱਚ ਔਰ ਮੈਂ ਖੁੜਿਆ ਪਿਆ ਆਪਣੀ ਇਸ ਜ਼ਿੰਦਗੀ ਦੇ ਵਿੱਚ। ਔਰ ਥੱਲੇ ਉਹਨਾਂ ਨੇ ਦਿਖਾਇਆ ਇੱਕ ਬਸਤੀ ਹੈ ਕਿ ਉਹ ਬਸਤੀ ਮੈਂ ਸਮਝਿਆ ਕਿ ਇੱਕ ਕਿਸਮ ਦਾ ਉਹ ਸਮਾਜ ਹੈ। ਉਸ ਸਮਾਜ ਦੇ ਵਿੱਚ ਮੈਂ ਵਿੰਡੋ ਚੋਂ ਦੇਖ ਰਿਹਾ ਬਾਹਰ ਔਰ ਉਸ ਬਸਤੀ ਦੇ ਵਿੱਚ ਬੜੇ ਬੰਧਨ ਨੇ, ਬੜੇ ਕੁਦਰਤੀ ਪਹਾੜ ਨੇ, ਜੋ ਉਹ ਬੜੇ ਬੜੇ ਸਮਾਜ ਨੇ ਬੰਧਨ ਪਾਏ ਹੋਏ ਨੇ, ਰੂਲਸ ਰੈਗੂਲੇਸ਼ਨਸ ਪਾਏ ਹੋਏ ਨੇ, ਕੰਟਰੋਲ ਹੈ ਸਾਡੇ ਤੇ। ਔਰ ਕੁਦਰਤ ਦੇਖੋ, ਇਨਸਾਨ ਦੀ ਇਹ ਵੀ ਦੇਖੋ ਕਿ ਇਨਸਾਨ ਨੇ ਕੁਦਰਤ ਨੂੰ ਹੀ ਯੂਜ਼ ਕਰਕੇ ਦੂਜੇ ਇਨਸਾਨ ਨੂੰ ਡਰਾਉਣ ਦਾ, ਅੰਡਰ ਕੰਟਰੋਲ ਰੱਖਣ ਦਾ ਇੱਕ ਤਰੀਕਾ ਬਣਾਇਆ। ਸਾਨੂੰ ਅੱਗ ਤੋਂ ਡਰ ਲੱਗਦਾ, ਪਾਣੀ ਤੋਂ ਡਰ ਲੱਗਦਾ, ਪਹਾੜਾਂ ਤੋਂ ਡਰ ਲੱਗਦਾ। ਸੋ ਡਰਾਉਣ ਦਾ ਇੱਕ ਤਰੀਕਾ ਇਨਸਾਨ ਨੇ ਇਹ ਵੀ ਲੱਭਿਆ ਕਿ ਸਮਾਜ ਬੰਧਨ ਜਿਹੜੇ ਹੈਗੇ ਨੇ ਸਾਰੇ ਇੰਨੇ ਪੱਕੇ ਬਣਾ ਦਿਓ ਕਿ ਤੁਸੀਂ ਬਾਹਰ ਸੋਚ ਹੀ ਨਾ ਸਕੋ। ਅੱਛਾ, ਇੱਕ ਇਹਦੇ ਵਿੱਚ ਇਹ ਵੀ ਹੈ ਕਿ ਜਿੱਦਾਂ ਕਿ ਪਾਣੀ ਨੀਲਾ ਜਿਹੜਾ ਬੜਾ ਰਿਮ ਰਿਮ ਚੱਲਦਾ ਜਾ ਰਿਹਾ, ਕਿ ਕਈ ਲੋਕ ਜਾਂ ਐਸੇ ਨੇ ਕਿ ਉਹਨਾਂ ਬੰਧਨਾਂ ਨੂੰ ਐਕਸੈਪਟ ਕਰਕੇ ਨੀਲੇ ਪਾਣੀ ਦੇ ਤਰ੍ਹਾਂ ਹੌਲੀ ਹੌਲੀ ਸ਼ਾਂਤ ਮਸਤ ਆਪਣੀ ਜ਼ਿੰਦਗੀ ਗੁਜ਼ਾਰੀ ਚਲੇ ਜਾਂਦੇ ਨੇ। ਔਰ ਕਈ ਐਸੇ ਨੇ ਜਿਹੜੇ ਵੱਡੇ ਵੱਡੇ ਦਰਖਤ ਨੇ, ਜਿੱਦਾਂ ਉਹ ਇਹਨਾਂ ਦੇ ਨਾਲ ਖੜੇ ਆਕੜੇ ਖੜੇ ਨੇ ਬਹੁਤ ਵੱਡੇ ਵੱਡੇ, ਕਿ ਇਹਨਾਂ ਨੂੰ ਰੈਜ਼ਿਸਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮੇਰੀ ਜਿਹੜੀ ਆਪਣੀ ਮਨ ਦੀ ਤਮੰਨਾ ਹੈ ਉਹ ਹੈ ਕਿ ਮੈਂ ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਵਾਂ, ਬੰਧਨਾਂ ਨੂੰ ਤੋੜ ਕੇ ਬਾਹਰ ਕੁਦਰਤ ਦੇ ਵਿੱਚ ਰਲ ਜਾਵਾਂ, ਮੈਨੂੰ ਕੋਈ ਕੰਟਰੋਲ ਨਾ ਹੋਵੇ। ਸੋ ਇਹ ਜੋ ਮੈਨੂੰ 3 ਪੱਖ ਨਜ਼ਰ ਆਏ ਨੇ ਕਿ ਇੱਕ ਮੈਂ ਆ, ਇੱਕ ਕੁਦਰਤ ਹੈ ਔਰ ਦੂਸਰਾ ਇੱਕ ਸਮਾਜ ਦੇ ਬੰਧਨ ਨੇ ਜਿਨ੍ਹਾਂ ਨੇ ਮੈਨੂੰ ਰੋਕਿਆ ਪਿਆ। ਔਰ ਵੈਸੇ ਵੀ ਮੈਂ ਦੱਸਦਿਆਂ ਕਿ ਪੰਜਾਬੀ ਸ਼ਾਇਰੀ ਦੇ ਵਿੱਚ ਤਾਂ ਇਹ ਬਾਰ-ਬਾਰ ਕਹਿੰਦੇ ਨੇ ਕਿ ਮੈਂ ਪੰਛੀ ਬਣ ਜਾਵਾਂ, ਮੈਂ ਹਵਾ ਬਣ ਜਾਵਾਂ, ਕਿ ਮੇਰੇ ਤੇ ਕੋਈ ਹੱਦਾਂ ਸਰਹੱਦਾਂ ਨਾ ਹੋਣ, ਮੇਰੇ ਤੇ ਕੋਈ ਬੰਧਨ ਨਾ ਹੋਣ, ਸਮਾਜਿਕ ਬੰਧਨ ਨਾ ਹੋਣ, ਪੋਲੀਟੀਕਲ ਬੰਧਨ ਨਾ ਹੋਣ। ਹੁਣ ਇਹੀ ਲਾ ਲਓ ਤੁਸੀਂ, ਆਪਾਂ ਜ਼ੂਮ ਤੇ ਬੈਠੇ ਗੱਲ ਕਰ ਰਹੇ ਹਾਂ, ਕਿੰਨੇ ਬੰਧਨਾਂ ਨੂੰ ਪਾਰ ਕਰਕੇ, ਸਰਹੱਦਾਂ ਨੂੰ ਪਾਰ ਕਰਕੇ ਆਪਣੀਆਂ ਦਿਲ ਦੀਆਂ ਗੱਲਾਂ ਕਰ ਰਹੇ ਹਾਂ ਇੱਕ ਦੂਸਰੇ ਤੋਂ। ਸੋ ਇਹ ਮੇਰੇ ਮਨ ਦੀ ਤਮੰਨਾ ਹੈ ਕਿ ਮੈਂ ਇਹਨਾਂ ਬੰਧਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਆਜ਼ਾਦ ਹੋ ਜਾਵਾਂ। ਮੈਨੂੰ ਤਾਂ ਇਹੀ ਨਜ਼ਰ ਆਇਆ। ਮਿਹਰਬਾਨੀ। ਬਹੁਤ ਸ਼ੁਕਰੀਆ ਅਮਰ ਜੀ। ਜੀ ਬਿੱਲੀ ਮੈਂ ਜੀ ਥੋੜੀ ਜਿਹੀ ਗੱਲ ਕਰਾਂਗਾ। ਠੀਕ ਹੈ। ਇਹ ਜਿਹੜੇ ਇੰਪ੍ਰੈਸ਼ਨ ਔਰ ਪੋਸਟ ਇੰਪ੍ਰੈਸ਼ਨ ਜਾਂ ਐਕਸਪ੍ਰੈਸ਼ਨਿਜ਼ਮ, ਇਹ ਸਾਰੀਆਂ ਮਿਲੀਆਂ ਜੁਲੀਆਂ ਮੂਵਮੈਂਟਸ ਨੇ। ਜਿਹੜਾ ਪੇਂਟਿੰਗਸ ਹੈ ਨੇ ਇਹਨਾਂ ਦੀਆਂ, ਵੈਨ ਗੌਫ ਦੀਆਂ, ਉਹ ਹਕੀਕਤ ਰੀਅਲਿਸਟਿਕ ਪੇਂਟਿੰਗ ਨਹੀਂ ਨੇ। ਉਹ ਉਸ ਜਿਸ ਤਰ੍ਹਾਂ ਵੈਨ ਗੌਫ ਨੂੰ ਸਟਾਰੀ ਨਾਈਟ ਨਜ਼ਰ ਆ ਰਹੀ ਹੈ, ਉਹ ਪੇਂਟ ਉਹਨੇ ਕੀਤੀ ਹੈ। ਅਸਲ ਸਟਾਰੀ ਨਾਈਟ ਕੀ ਹੈ ਉਹਨੇ ਉਹ ਪੇਂਟ ਨਹੀਂ ਕੀਤੀ।
ਇਹ ਉਹਦੀ ਬਸ ਇਮੇਜਿਨੇਸ਼ਨ ਹੈ। ਮੈਂ ਵੇਖਦੀ ਹੁੰਦੀ ਉਹਨੂੰ, ਕਦੀ ਆਪਣੀ ਤਸਵੀਰ ਲਾ ਦਿੰਦਾ, ਕਦੀ ਉਹ ਹੁਣ ਪਤਾ ਨਹੀਂ, ਮੇਰਾ ਖਿਆਲ ਚਾਚਾ ਇਹਦਾ ਖਤਮ ਤਾਂ ਨਹੀਂ ਸੀ, ਚਾਚੇ ਰਿਆਜ਼ ਦਾ ਮਿਊਟ ਕਰ ਦਿਓ ਇਹਨਾਂ ਨੂੰ। ਹਨਾ। ਜ਼ੁਬੈਰ ਸਾਹਿਬ ਤੁਸੀਂ ਕਰ ਦਿਓ। ਹਾਂ ਜ਼ੁਬੈਰ ਅੱਜ ਕਰ ਦਿਓ ਉਹਨੇ ਇਸ ਮਿਊਟ। ਤਰ੍ਹਾਂ ਹੀ ਲਾਇਆ ਸੀ, ਮਾਂ-ਬਾਪ ਦੇ ਬਾਰੇ 'ਚ ਹੀ ਲਾਇਆ ਸੀ, ਮੈਨੂੰ ਲੱਗਦਾ ਕਿ ਦੋਨਾਂ 'ਚ ਇੱਕ ਦਾ ਖਤਮ ਹੋਣਾ। ਇਹ ਅਖਤਰ ਖਾਨ ਹੈ ਕੌਣ ਨੇ? ਤੁਸੀਂ ਮਿਊਟ ਕਰ ਲਓ ਜੀ ਅਖਤਰ ਖਾਨ ਜੀ। ਜ਼ੁਬੈਰ ਸਰ ਤੁਸੀਂ ਕਰ ਸਕਦੇ ਹੋ ਮਿਊਟ ਇਹਨਾਂ ਨੂੰ। ਹੋ ਗਿਆ ਨਾ? ਹਾਂ ਹੋ ਗਏ ਨੇ ਠੀਕ ਹੈ, ਹੋ ਗਏ ਨੇ ਠੀਕ ਹੈ। ਗੱਲ ਕਰੋ ਜ਼ੁਬੈਰ ਜੀ ਤੁਸੀਂ। ਪਹਿਲੀ ਦਫਾ ਹੀ ਮੈਂ ਦੇਖਿਆ ਇਹਨਾਂ ਨੂੰ। ਹਾਂ। ਬਹਰਹਾਲ ਉਹ ਕੀ ਗੱਲ ਦਾ ਸਾਰਾ ਫਲੋ ਹੀ ਤੋੜ ਦਿੱਤਾ। ਅੱਛਾ, ਉਹ ਜਿਸ ਤਰ੍ਹਾਂ ਹਾਂ। ਉਹ ਹਕੀਕਤ ਹੈ ਉਸ ਤਰ੍ਹਾਂ ਨਹੀਂ ਉਹ ਪੇਂਟ ਕਰਦਾ ਵੈਨ ਗੌਫ। ਇਸ ਲਈ ਇੰਪ੍ਰੈਸ਼ਨਿਜ਼ਮ ਉਹਦਾ ਨਾਂ ਹੈ। ਤੇ ਮਸਲਨ ਉਹ ਫਲਾਵਰ ਨੇ, ਰੈਡ ਫਲਾਵਰਸ ਨੇ, ਉਹ ਬਣਾਏਗਾ, ਉਹ ਇੰਨੇ ਜ਼ਿਆਦਾ ਰੈਡ ਕਰ ਦੇਗਾ ਕਿ ਲੱਗੇਗਾ ਤੁਹਾਨੂੰ ਕਿ ਇਹਦੇ ਵਿੱਚ ਅੱਗ ਲੱਗੀ ਹੋਈ ਹੈ। ਇਹ ਜਿਹੜੀ ਸਟਾਰੀ ਨਾਈਟ ਹੈ ਵੀ ਇੱਕ ਇਮੇਜਿਨੇਸ਼ਨ ਹੈ ਔਰ ਇੱਕ ਬੜੀ ਖੂਬਸੂਰਤ ਜਿਹੀ ਹੈ। ਲੇਕਿਨ ਤੁਸੀਂ ਗੌਰ ਕਰੋਗੇ ਉਹ ਬੱਦਲ ਜਿਹੜੇ ਨੇ ਗੁੱਛੇ ਜਿਹੇ ਨੇ, ਉਹਦੇ ਵਿੱਚ ਉਹਨੂੰ ਲੱਗ ਰਿਹਾ ਹੈ। ਤੇ ਜਿਹੜਾ ਬਲੂ ਕਲਰ ਹੈਗਾ ਬੇਸਿਕਲੀ ਤੇ ਉਹ ਡਿਪਰੈਸ਼ਨ ਦਾ ਨਹੀਂ ਹੈ, ਉਹ ਤੇ ਸੂਥਿੰਗ ਹੈ। ਇਸ ਲਈ ਅਸੀਂ ਬਲੂ ਕਰਟਨ ਲਾਉਂਦੇ ਹਾਂ। ਇੱਕ ਜ਼ਮਾਨੇ ਮੈਂ ਜਦੋਂ ਗਿਆ ਸੀ ਜਵਾਨੀ ਚ ਵੈਸਟ, ਤੇ ਉਹ ਕਹਿੰਦੇ ਸੀ ਸਕਾਈ, ਮੁੰਡਾ ਕਹਿੰਦਾ ਸੀ ਕੁੜੀ ਨੂੰ, ਸਕਾਈ ਇਜ਼ ਬਲੂ ਐਂਡ ਆਈ ਲਵ ਯੂ। ਤੇ ਉਹ ਜਿਹੜਾ ਹੈ ਬਲੂ ਕੰਟੈਂਪਲੇਸ਼ਨ ਜਿਹੜੀ ਹੈ, ਥਿੰਕਿੰਗ ਦਾ ਫਿਲਾਸਫਰਸ ਕਲਰ ਹੈ। ਤੇ ਮੈਂ ਜ਼ਿਆਦਾ ਡਿਟੇਲ ਨਾਲ ਨਹੀਂ ਪੜ੍ਹਿਆ ਕਿ ਉਹ ਵੈਨ ਗੌਗ ਬਲੂ ਕਿਉਂ ਕਰਦਾ ਸੀ, ਲੇਕਿਨ ਇਹ ਬਲੂ ਬਹਰਹਾਲ ਇੱਕ ਜਿਹੜਾ ਡੀਪ ਜਿਹੜਾ ਹੈ ਉਹਦੀ ਵੀ ਥਿੰਕਿੰਗ ਹੈ। ਜਿਹੜਾ ਪਾਣੀ ਹੈ ਸਮੁੰਦਰ ਦਾ ਪਾਣੀ, ਉਹ ਬਹੁਤ ਡੀਪ ਹੋਵੇ ਤੇ ਉਹ ਬਲੂ ਉਹਦਾ ਕਲਰ ਜਿਹੜਾ ਹੁੰਦਾ ਹੈ। ਐਜ਼ ਅ ਡੈਪਥ ਦੀ ਵੀ ਉਹ ਹੈ, ਥਿੰਕਿੰਗ ਦਾ ਵੀ ਹੈ, ਔਰ ਮੈਡੀਟੇਸ਼ਨ ਇਸ ਤਰ੍ਹਾਂ ਦੀ ਜਿਹੜੀ ਹੈ ਉਹਦੇ ਵੀ ਬਣਦੇ ਨੇ ਸਾਰਾ। ਆਫਤਾਬ ਸਾਹਿਬ ਦੀ ਜਿਹੜੀ ਨਜ਼ਮ ਹੈ, ਅੱਧੀ ਨਜ਼ਮ, ਤੇ ਉਹ ਉਹਨੂੰ ਡਿਸਕਰਾਈਬ ਕਰਦੀ ਹੈ ਜਿਸ ਤਰ੍ਹਾਂ ਦੀ ਉਹ ਪੇਂਟਿੰਗ ਦੇ ਵਿੱਚ ਚੀਜ਼ਾਂ ਹੈ ਨੇ, ਸਨੋਬਰ ਹੈ ਜਾਂ ਹੋਰ ਸਾਰੇ ਸਿਤਾਰੇ ਨੇ, ਬਸਤੀ ਹੈ ਸਾਰਾ। ਬਾਕੀ ਆਖਰੀ 3-4 ਲਾਈਨਾਂ 'ਚ ਉਹਨਾਂ ਨੇ ਜੋ ਉਹਨਾਂ ਨੂੰ ਆਫਤਾਬ ਸਾਹਿਬ ਨੂੰ ਪੇਂਟਿੰਗ ਦੇਖ ਕੇ ਜੋ ਮਹਿਸੂਸ ਹੋਇਆ, ਉਹ ਉਹਨਾਂ ਨੇ ਉਹ ਲਿਖਿਆ ਕਿ ਮੈਂ ਅਸਮਾਨ ਤੇ ਚਲੇ ਜਾਵਾਂ, ਵਾਪਸ ਨਾ ਆਵਾਂ। ਇਹ ਬਿਲਕੁਲ ਇਹ ਜਿਹੜੀ ਹੈ ਇਹੀ ਚੀਜ਼ ਹੈਗੀ ਹੈ। ਆਖਰੀ ਜਿਹੜੀਆਂ 3-4 ਲਾਈਨਾਂ ਨੇ ਜਿਹੜੀ ਪੋਇਮ ਨੂੰ ਪੋਇਮ ਬਣਾਉਂਦੀਆਂ ਨੇ। ਅਗਰ ਅਦਰਵਾਈਜ਼ ਉਹ ਸਾਰੀ ਪੇਂਟਿੰਗ ਨੂੰ ਡਿਸਕਰਾਈਬ ਕਰ ਦਿੰਦੇ, ਉਹ ਕੋਈ ਪੋਇਟਰੀ ਨਹੀਂ ਸੀ। ਪੋਇਟਰੀ ਉਹ ਹੈ ਕਿ ਉਹਨਾਂ ਨੂੰ ਲੱਗਦਾ ਕੀ ਹੈ ਪੋਇਟਰੀ ਵੇਖ ਕੇ, ਜਿਹੜਾ ਹੈ ਉਹਨਾਂ ਨੂੰ ਪੋਇਟਰੀ ਵੀ ਇਮੇਜਿਨੇਸ਼ਨ ਹੈ, ਪੇਂਟਿੰਗ ਵੀ ਇਮੇਜਿਨੇਸ਼ਨ ਹੈ। ਇਹ ਜਿਹੜੀ ਪੇਂਟਿੰਗ ਬਣਾਈ ਗਈ ਹੈ ਇਹ ਵੀ ਉਹਦੀ ਅੱਖ ਦੀ ਇਮੇਜਿਨੇਸ਼ਨ ਹੈ। ਜਿਵੇਂ ਉਹ ਤਸੱਵਰ ਕਰ ਰਿਹਾ ਉਸ ਰਾਤ ਨੂੰ, ਉਸ ਤਰ੍ਹਾਂ ਦੇ ਸਾਰੇ ਕਲਰ ਜਿਹੜੇ ਨੇ ਉਹਨੂੰ ਦੇ ਰਿਹਾ ਹੈ। ਅਸਾਈਲਮ ਦੀ ਜਿਹੜੀ ਗੱਲ ਹੋਈ ਆ, ਜਿਹੜਾ ਉਹ ਬਾਇਓਪੋਲਰ ਸੀ ਉਹ ਵੈਨ ਗੌਗ, ਔਰ ਸਾਰਾ ਉਹਦਾ ਬੜਾ ਪੇਨਫੁਲ ਹੈ, ਉਹਦਾ ਸਾਰਾ ਲਾਈਫ ਜਿਹੜੀ ਹੈ ਉਹਦੇ ਤੇ ਬੜੀ ਖੂਬਸੂਰਤ ਇੱਕ ਫਿਲਮ ਬਣੀ ਹੋਈ ਹੈ, ਲਸਟ ਫਾਰ ਲਾਈਫ, ਜਿਹਦੇ ਵਿੱਚ ਕਰਕ ਡਗਲਸ ਨੇ ਜਿਹੜਾ ਹੈ ਉਹ ਇਹਦਾ ਰੋਲ ਪਲੇ ਕੀਤਾ ਹੈ ਵੈਨ ਗੌਗ ਦਾ, ਔਰ ਸੀਜ਼ੈਨ ਹੈ ਉਹਦੇ ਵਿੱਚ, ਐਂਥਨੀ ਕੁਈਨ। ਦੋਸਤਾਂ ਨੂੰ ਅਗਰ ਮੌਕਾ ਮਿਲੇ ਤੇ ਉਹ ਜ਼ਰੂਰ ਫਿਲਮ ਦੇਖਣ। ਮੇਰਾ ਖਿਆਲ ਹੈ YouTube ਤੇ ਪਈ ਹੋਏਗੀ, ਲਸਟ ਫਾਰ ਲਾਈਫ। ਤੇ ਜਿਹੜੀ ਆਫਤਾਬ ਸਾਹਿਬ ਦੀ ਜਿਹੜੀ ਸੁਜੈਸ਼ਨ ਹੈ ਕਿ ਮੈਂ ਅਸਮਾਨ ਤੇ ਚਲਾ ਜਾਵਾਂ ਫਿਰ ਵਾਪਸ ਨਾ ਆਵਾਂ, ਇਹ ਸਾਰੀ ਉਹਦੀ ਜਿਹੜੀ ਪੇਨ ਹੈਗੀ ਹੈ ਵੈਨ ਗੌਗ ਦੀ, ਕਿ ਮੈਂ ਉਹਨੇ ਸ਼ਾਇਦ ਜਿਸ ਤਰ੍ਹਾਂ ਆਫਤਾਬ ਸਾਹਿਬ ਨੂੰ ਮਹਿਸੂਸ ਹੋਇਆ ਕਿ ਉਹਨੇ ਆਸਮਾਨ ਇੰਨਾ ਖੂਬਸੂਰਤ ਬਣਾਇਆ, ਸ਼ਾਇਦ ਜ਼ਮੀਨ ਉਹਨੇ ਇੰਨੀ ਖੂਬਸੂਰਤ ਨਹੀਂ ਹੈ, ਕਿਉਂਕਿ ਉਹਦੇ ਵਿੱਚ ਉਹਦੇ ਲਈ ਰਹਿਣ ਦੀ ਥਾਂ ਨਹੀਂ ਹੈ। ਉਹਨੂੰ ਕੋਈ ਘੁਟਨ ਮਹਿਸੂਸ ਹੁੰਦੀ ਹੈ, ਉਹ ਅਨਹੈਪੀ ਹੈ ਜ਼ਮੀਨ ਦੇ ਉੱਤੇ, ਸੈਡ ਹੈ। ਤੇ ਸ਼ਾਇਦ ਉਹਨੂੰ ਲੱਗਦਾ ਅਸਮਾਨ ਤੇ ਮੈਂ ਚਲਾ ਜਾਵਾਂ ਤੇ ਇਹ ਜੱਗ ਛੱਡ ਦਿਆਂ। ਇਸੇ ਲਈ ਉਹਨੇ ਆਸਮਾਨ ਖੂਬਸੂਰਤ ਬਣਾਇਆ ਹੈ, ਇਸੇ ਲਈ ਉਹਦੀ ਪੇਂਟਿੰਗ ਸਟਾਰੀ ਨਾਈਟ ਹੈ। ਜੀ ਬਹੁਤ ਸ਼ੁਕਰੀਆ, ਬੜੀ ਪਰਵੀਨ ਗੱਲ ਕੀਤੀ ਜ਼ੁਬੈਰ ਜੀ, ਤੁਸੀਂ ਖੋਲ ਕੇ ਰੱਖ ਦਿੱਤਾ ਸਭ ਕੁਝ। ਜੀ ਬਿਲੀਜੀਤ ਜੀ ਤੁਸੀਂ ਗੱਲ ਕਰੋਗੇ? ਮੈਂ
ਅਨਮਿਊਟ ਕਰੋ ਬਲੀਜੀਤ ਜੀ। ਤੁਹਾਡੀ ਆਵਾਜ਼ ਨਹੀਂ ਆ ਰਹੀ ਬਲੀਜੀਤ ਜੀ, ਤੁਸੀਂ ਅਨਮਿਊਟ ਕਰੋ, ਤੁਸੀਂ ਮਿਊਟਡ ਹੋ। हाँ हाँ जी हाँ जी। ਨੇ ਫਿਰ ਮਿਊਟ ਹੋ ਗਏ ਨੇ। फिर म्यूट हो गए। ਜ਼ੁਬੈਰ ਸਰ ਤੁਸੀਂ ਅਨਮਿਊਟ ਕਰ ਦਿਓ ਨਾ। हाँ ਨਹੀਂ ਹਾਲੇ ਵੀ ਆਵਾਜ਼ ਨਹੀਂ ਆ ਰਹੀ। हेलो। जी 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 हाँ जी जी आ गई, हेलो। ਹੁਣ ਆਵਾਜ਼ आ गई। मैं ਉਦੋਂ ਜਦੋਂ ਇੱਕ ਹਫਤਾ ਆਈ ਸੀਗੀ ਇਸ ਗਰੁੱਪ ਦੇ ਵਿੱਚ ਤੇ ਜ਼ੁਬੈਰ ਨੇ ਬੋਲ ਕੇ ਸੁਣਾਈ ਸੀਗੀ ਤਾਂ ਮੈਂ ਉਹ ਸੁਣੀ ਤਾਂ ਮੈਨੂੰ ਲੱਗਿਆ ਸੀ ਕਿ ਕਵੀ ਦੀ ਜਿਹੜੀ ਕਵਿਤਾ ਹੈਗੀ ਆ ਉਹ ਵੈਨ ਗੌਗ ਤੋਂ ਥੋੜੀ ਜਿਹੀ ਅੱਗੇ ਜਾਂਦੀ ਹੈ। तो ਜ਼ੁਬੈਰ ਨੇ ਸਾਰੀ ਗੱਲ ਸਿਰੇ ਲਾ ਦਿੱਤੀ ਹੈ। ਮੇਰਾ ਖਿਆਲ ਹੈ ਕਿ ਮੈਂ ਜ਼ੁਬੈਰ ਤੋਂ ਜ਼ਿਆਦਾ ਬੋਲ ਨਹੀਂ ਸਕਦਾ। ਉਹਨਾਂ ਨੇ ਇਸ ਕਵਿਤਾ ਦਾ ਇੰਨਾ ਅੱਛਾ ਵਿਸ਼ਲੇਸ਼ਣ ਕੀਤਾ ਹੈਗਾ। तो ये तो बाद मेरे को शब्द नहीं है। वैसे भी मैं कविता दे कोई महार बंदा नहीं है। मेहरबानी। जी बहुत शुक्रिया जी। ਅੱਗੇ ਤੋਂ ਬਿੱਲੀ ਜੀ ਮੈਂ ਅੱਗੇ ਤੋਂ ਐਂਡ ਤੇ ਬੋਲਿਆ ਕਰਾਂਗਾ, ਇਸ ਤਰ੍ਹਾਂ ਤਾਂ ਮੈਂ ਤੁਹਾਨੂੰ ਚੁੱਪ ਹੀ ਕਰਾਤਾ। नहीं नहीं ਉਹ ਬਿੱਲੀ ਜੀ ਨੇ ਗੱਲ ਕਹਿਤੀ ਹੈ ਜੋ ਕਹਿਣੀ ਸੀ। ਉਹਨਾਂ ਨੇ ਇੱਕ ਲਾਈਨ 'ਚ ਗੱਲ ਇੱਕ ਉਹਦੇ 'ਚ ਸੈਂਟੈਂਸ 'ਚ ਗੱਲ ਕਹਿਤੀ ਹੈ ਤੇ ਬੜਾ ਸ਼ੁਕਰੀਆ ਬਿਲਜੀਤ ਜੀ। ਔਰ ਹਾਂਜੀ ਕੋਈ ਹੋਰ ਦੋਸਤ ਸਾਡੇ ਗੱਲ ਕਰਨਾ ਚਾਹਣ? ਮੈਂ ਸੋਚ ਰਿਹਾ ਸੀ ਬਈ ਇਹ ਜਿਹੜੀ ਕਵਿਤਾ ਨੂੰ ਜੇ ਆਪਾਂ ਵੈਨ ਗੋਗ ਦੀ ਪੇਂਟਿੰਗ ਤੋਂ ਇੰਡੀਪੈਂਡੈਂਟ ਕਰ ਦਈਏ ਤਾਂ ਕਵਿਤਾ ਤਾਂ ਵੱਧ ਸਫਲ ਆ, ਜਾਂ ਉਹਨੂੰ ਜੇ ਆਪਾਂ ਵੈਨ ਗੋਗ ਦੀ ਪੇਂਟਿੰਗ, ਮੈਂ ਬਹੁਤਾ ਪੇਂਟਿੰਗ ਬਾਰੇ ਇੰਨਾ ਨਹੀਂ ਜਾਣਦਾ, ਮੈਂ ਕਵੀ ਕਰਕੇ ਮੈਂ ਕਵਿਤਾ ਤੇ ਜ਼ਿਆਦਾ ਉਹ ਜਾਣੀ ਟਾਈ ਅਪ ਹੋ ਗਿਆ। ਸੋ ਜਾਂ ਆਪਾਂ ਉਹਨੂੰ ਉਹਦੇ ਨਾਲ ਜੋੜ ਕੇ ਵੇਖੀਏ। ਜੇ ਕਈ ਵਾਰੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਕਿਸੇ ਕੋਈ ਨਾ ਕੋਈ ਇਨੀਸ਼ੀਏਸ਼ਨ ਤਾਂ ਹੁੰਦੀ ਆ ਪੋਇਟਰੀ ਦੀ, ਇਹਨਾਂ ਨੂੰ ਗੋਗ ਦੀ ਪੇਂਟਿੰਗ ਦੀ ਜਿਹੜੀ ਸੀਗੀ, ਵਾਨ ਗੋਗ ਦੀ ਪੇਂਟਿੰਗ ਦੀ ਇਨੀਸ਼ੀਏਸ਼ਨ, ਉਸ ਤੋਂ ਬਾਅਦ ਇਹਨਾਂ ਨੇ ਰਿਅਲਾਈਜ਼ ਕੀਤਾ ਕਿ ਕਿਵੇਂ ਇਸ ਤਰ੍ਹਾਂ ਮੇਰੇ ਹਿਸਾਬ ਨਾਲ ਜਿਵੇਂ ਪੋਇਟਰੀ ਹੈਪਨ ਹੁੰਦੀ ਆ ਆਫਟਰ ਯੂ ਵਾਚ ਅ ਮਾਸਟਰਪੀਸ, ਹੈ ਨਾ। ਤਾਂ ਮੈਨੂੰ ਇਉਂ ਲੱਗਾ ਕਿ ਮੈਂ ਜੇ ਇਸ ਕਵਿਤਾ ਨੂੰ ਡਿਟੈਚ ਕਰਕੇ ਪੜ੍ਹਾਂ ਮੈਂ ਵੱਧ ਇੰਜੋਏ ਕਰੂੰਗਾ। ਤਾਂ ਜਿਵੇਂ ਉਹਦੀ ਪੇਂਟਿੰਗ ਦੀਆਂ ਸਾਡੇ ਕੋਲੇ ਹੁਣ ਇੱਕ ਉਹ ਥੋੜਾ ਕਿਓਟਿਕ ਜਿਹਾ ਕੰਮ ਹੋ ਗਿਆ। ਇੱਕ ਤਾਂ ਜਿਹੜਾ ਬੰਦੇ ਨੇ ਵੈਨ ਗੋਗ ਦੀ ਪੇਂਟਿੰਗ ਦੇਖੀ ਆ ਉਹਦੀ ਆਪਣੀ ਇੱਕ ਇੰਡੀਵਿਜੂਅਲ ਇੰਟਰਪ੍ਰੀਟੇਸ਼ਨ ਆ, ਇੱਕ ਵੈਨ ਗੋਗ ਦੀ ਜਿਹੜੀ ਆਪਣੀ ਆ ਜੋ ਉਹਦਾ ਐਕਸਪ੍ਰੈਸ਼ਨ ਆ, ਜਿਹੜਾ ਮੈਂ ਨਹੀਂ ਸੋਚਦਾ ਉਹ ਪਾਰਸ਼ਲੀ ਜਦੋਂ ਵੀ ਕੋਈ ਆਰਟਿਸਟ ਆਪਣੀ ਪੀਸ ਤੇ ਕੰਮ ਕਰਦਾ ਨਾ, ਉਹਦਾ ਐਕਸਪ੍ਰੈਸ਼ਨ ਪਾਰਸ਼ਲੀ ਭਾਵੇਂ ਪੈਸੀਮਿਸਟ ਹੋਵੇ ਪਰ ਉਹ ਆਪ ਪੈਸੀਮਿਸਟ ਨਹੀਂ ਹੁੰਦਾ ਕਦੇ। ਜਿਹੜਾ ਬੰਦਾ ਮੈਂਟਲ ਅਸਾਈਲਮ ਵਿੱਚ ਬੈਠ ਕੇ ਆਪਦੇ ਹੁਨਰ ਨੂੰ ਸੈਲੀਬ੍ਰੇਟ ਕਰ ਰਿਹਾ, ਉਹ ਬੰਦਾ ਕਿਵੇਂ ਪੈਸੀਮਿਸਟ ਹੋ ਜਾਊਗਾ? ਉਹ ਆਪਣੀ ਜਿਹਦੇ ਉਹ ਥਰੂ ਜਾ ਰਿਹਾ, ਹੋ ਸਕਦਾ ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੋਵੇ, ਰਾਈਟ। ਸੋ ਫਿਰ ਉਹ ਜਦੋਂ ਸਕਾਰੀ ਨਾਈਟ ਬਣਾਉਂਦਾ, ਹੁਣ ਮੈਂ ਆਪਣੀ ਇੰਟਰਪ੍ਰੀਟੇਸ਼ਨ ਨਹੀਂ ਦੇਵਾਂਗਾ ਵੈਨ ਗੋਗ ਦੀ ਜਿਹੜੀ ਪੇਂਟਿੰਗ ਦੀ ਇੱਥੇ, ਹਾਊਐਵਰ ਜਿਹੜੀ ਇਹਨਾਂ ਦੀ ਹੈਗੀ। ਫਿਰ ਹੁਣ ਸਾਡੇ ਕੋਲ ਇੱਕ ਅਸੀਂ ਜਿਹੜੀ ਦੇਖ ਰਹੇ ਹਾਂ ਕਿ ਆਫਤਾਬ ਸਾਹਿਬ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ, ਗੋ ਦੀ ਪੇਂਟਿੰਗ ਦੀ ਇੰਟਰਪ੍ਰੀਟੇਸ਼ਨ ਆ ਜਿਹੜੀ ਇਹਨਾਂ ਨੇ ਕੀਤੀ ਆ। ਫਿਰ ਹੁਣ ਅਸੀਂ ਇੱਕ ਇੰਟਰਪ੍ਰੀਟ ਕਰ ਰਹੇ ਹਾਂ ਜਿਹੜੀ ਅਸੀਂ ਬਹੁਤ ਘੱਟ ਕੀਤੀ ਆ, ਇਹਨਾਂ ਦੀ ਕਵਿਤਾ ਦੀ ਇੰਟਰਪ੍ਰੀਟੇਸ਼ਨ ਹੈ ਜਿਹੜੀ ਇਹਨਾਂ ਦੀ ਕਵਿਤਾ ਨੂੰ ਅਸੀਂ ਕਿਵੇਂ ਇੰਟਰਪ੍ਰੀਟ ਕੀਤਾ, ਉਹ ਮੇਰੇ ਖਿਆਲ ਅਸੀਂ ਘੱਟ ਕੀਤਾ। ਅਸੀਂ ਜ਼ਿਆਦਾ ਮੂਵਮੈਂਟਸ, ਕਲਰਸ
ਇਹਦੇ 'ਚ ਸ਼ਬਦ ਥੋੜਾ ਜਿਹਾ ਇਗਨੋਰ ਹੋ ਗਿਆ। ਜਿਵੇਂ ਪੇਂਟਿੰਗ ਵਿੱਚ ਇਮੇਜਰੀ, ਕਲਰਸ ਇਹ ਹੁੰਦੇ ਆ, ਉਵੇਂ ਪੋਇਟਰੀ 'ਚ ਸ਼ਬਦ ਹੁੰਦੇ ਆ। ਅਸੀਂ ਹੋ ਸਕਦਾ ਮੈਂ ਜ਼ਿਆਦਾ ਆਰਥੋਡਾਕਸੀ ਸ਼ੋ ਕਰ ਰਿਹਾ ਹੋਵਾਂ ਇਹਦੇ 'ਚ ਕਵਿਤਾ ਬਾਰੇ, ਪਰ ਮੇਰਾ ਖਿਆਲ ਵੀ ਉਹ ਜਿਹੜੀ ਕਵਿਤਾ ਬਾਰੇ ਜਿਹੜਾ ਹੈ ਨਾ, ਅਸੀਂ ਉਹਨੂੰ ਵੱਧ ਸਫਲ, ਮੈਂ ਉਹੀ ਗੱਲ ਕਹਿ ਰਿਹਾ ਵੀ ਹੋ ਸਕਦੀ ਸੀ। ਜਿੱਥੋਂ ਤੱਕ ਸਿੰਬੋਲਿਜ਼ਮ ਦਾ ਹੈ ਸਵਾਲ, ਜਿਵੇਂ ਬਲੂ, ਜਦੋਂ ਕਿਉਂਕਿ ਜਿਹੜੀ ਇਹ ਮੂਵਮੈਂਟ ਚੱਲੀ ਨਾ, ਉਹਦੇ ਨਾਲ ਇੱਕ ਹੋਰ ਮੂਵਮੈਂਟ ਚੱਲ ਰਹੀ ਸੀਗੀ, ਜੈਜ਼ ਮਿਊਜ਼ਿਕ ਦੀ ਮੂਵਮੈਂਟ ਸੀ। ਜੈਜ਼, ਉਹ ਜਿਹੜੇ ਉਹ ਬਲੂਜ਼ ਹੁੰਦੇ ਨੇ, ਜਿਹੜੇ ਉਹ ਸਾਊਂਡ ਨੂੰ ਉਹ ਰੱਖਦੇ ਕਿ ਇਹ ਉਦਾਸ ਸਾਊਂਡ, ਦੀ ਮੈਂ ਬਲੂਜ਼। ਸੋ ਬਲੂ ਨੂੰ ਸਟੈਂਡਰਡਾਈਜ਼ ਕਰਦੀ ਹੈ, ਤਾਂ ਮਤਲਬ ਕਿ ਵੈਸੇ ਇਹਨੂੰ ਅਸੀਂ ਇਨਫਿਨਿਟੀ ਤੇ ਲਿਮਿਟਲੈਸ ਆਪਟੀਮਿਜ਼ਮ ਦਾ ਸਿੰਬਲ ਮੰਨਦੇ। ਸੋ ਮੇਰੇ ਹਿਸਾਬ ਨਾਲ ਇਹ ਸੀਗਾ ਕਿ ਮੈਂ ਇਹਨੂੰ, ਇਸ ਪੋਇਮ ਨੂੰ ਜੇ ਮੈਂ ਇੰਜੋਏ ਕਰਨਾ ਹੋਵੇ ਤਾਂ ਮੈਂ ਇਹਨੂੰ ਪੇਂਟਿੰਗ ਤੋਂ ਡਿਟੈਚ ਕਰਕੇ ਵੱਧ ਇੰਜੋਏ ਕਰ ਸਕਦਾ। ਮਿਹਰਬਾਨੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਸਮੀਨਾ ਜੀ, ਜਗਜੀਤ ਜੀ। ਜੀ ਇੱਕ ਦੋ ਤਿੰਨ ਲਫ਼ਜ਼ ਮੈਂ ਕਹਿਣੇ ਸੀ, ਹਾਂਜੀ if you don't mind। ਜੀ ਚਲੋ 2-3 ਲਫ਼ਜ਼ ਕਹਿ ਦਿਓ ਕਿਉਂਕਿ ਟਾਈਮ ਮੁੱਕ ਗਿਆ ਹੈ। ਹਾਂ ਬਿਲਕੁਲ, ਮੈਂ ਦੋ ਤਿੰਨ ਲਫ਼ਜ਼ ਕਹਿਣੇ ਆ। ਅਨਫੋਰਚੂਨੇਟਲੀ ਜਿਹੜੀ ਇਹ ਤਸਵੀਰ ਹੈ ਨਾ, ਜਿਹੜੀ ਇਟਸ ਬਿਨ ਐਨਾਲਾਈਜ਼ਡ ਐਡ ਨੋਜ਼ੀਅਮ, ਇਹ ਇੰਨੀ ਕੁ ਹੋ ਚੁੱਕੀ ਹੈ ਦੁਨੀਆ ਦੇ ਵਿੱਚ ਐਨਾਲਾਈਜ਼, ਕਿ ਤੁਹਾਡੇ ਦਿਮਾਗ ਦੇ ਵਿੱਚ ਇੱਕ ਤਸਵੀਰ ਉਹ ਖੁਬੀ ਹੋਈ ਹੈ ਕਿ ਐਂਡ ਦ ਬਲੂ ਕਲਰ ਡੈਫੀਨਿਟਲੀ ਇਨ ਪੇਂਟਿੰਗ, ਇਨ ਪੋਸਟ ਮਾਡਰਨਿਜ਼ਮ, ਆਈ ਮੀਨ ਪੋਸਟ, ਤੁਸੀਂ ਕਹਿ ਸਕਦੇ ਹੋ ਪੋਸਟ ਇੰਪ੍ਰੈਸ਼ਨਿਸਟ, ਇਟ ਇਜ਼ ਅ ਡਿਪਰੈਸ਼ਨ ਦਾ ਇੱਕ ਸਾਈਨ ਹੈ। ਇਟ ਇਜ਼ ਨਾਟ, ਇਹ ਤਾਂ ਖੈਰ ਇਟਸ ਗਿਵਨ। ਮੈਂ ਦੋ ਗੱਲਾਂ ਇਹ ਕਹਿਣੀਆਂ ਚਾਹੁੰਦੀ ਹਾਂ ਕਿ ਵੀ ਅਗੇਨ, ਜਿੱਦਾਂ ਸੰਧੂ ਸਾਹਿਬ ਨਾਲ ਆਈ ਐਗਰੀ ਕਿ ਵੀ ਇਹ ਪੋਇਮ ਹੈ ਸੱਚ ਇੰਨੀ ਵਧੀਆ ਆ ਕਿ ਵੀ ਇਟਸ ਅ ਡਿਸਸਰਵਿਸ ਟੂ ਕਨੈਕਟ ਇਟ ਟੂ ਦ ਪੇਂਟਿੰਗ, ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਸਾਰੀ ਉਮਰ ਤੋਂ ਜਿਹੜਾ ਭਰਿਆ ਹੋਇਆ ਨਾ, ਉਹ ਇਹਦੇ ਕੋਲੋਂ ਟੇਕ ਅਵੇ ਕਰਦਾ। ਔਰ ਜਿਹੜੀ ਦੂਜੀ ਚੀਜ਼ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਵੀ ਜੋ ਬੰਦਾ ਪਰਸੀਵ ਕਰ ਰਿਹਾ, ਜਿਹੜਾ ਲਿਖਣ ਵਾਲਾ, ਜਿਹੜਾ ਪੜ੍ਹਨ ਵਾਲਾ ਪਰਸੀਵ ਕਰ ਰਿਹਾ ਜਾਂ ਦੇਖਣ ਵਾਲਾ ਪਰਸੀਵ ਕਰ ਰਿਹਾ, ਉਸ ਚੀਜ਼ ਦਾ ਉਹੀ ਮਤਲਬ ਹੈ। ਇਟ ਡਜ਼ ਨਾਟ ਹੈਵ ਟੂ ਹੈਵ ਕਿ ਵੀ ਉਹਦੇ ਨਾਲ ਜਿਹੜਾ ਬੈਗੇਜ ਤੁਸੀਂ ਉਹਨੂੰ ਨਾ ਵੇਖੋ। ਸੋ ਇਹਨਾਂ ਨੇ ਜਿਹੜੀ ਇਹ ਵਧੀਆ ਗੱਲ ਕੀਤੀ ਹੈ, ਔਰ ਇਹਨਾਂ ਨੇ ਦੱਸਿਆ ਕਿ ਵੀ ਯੂ ਕੈਨ ਲੁੱਕ ਐਟ ਅ ਪੇਂਟਿੰਗ ਇਨ 2 ਡਿਫਰੈਂਟ ਵੇਜ਼। ਉਹਨੇ ਜਿੱਦਾਂ ਬਣਾਈ ਹੈ ਉਹ ਤੇ ਇਟ ਇਜ਼ ਆਲਰੇਡੀ ਐਸਟੈਬਲਿਸ਼ਡ ਕਿ ਜਿਹੜੀ ਉਹਦੀ ਹਾਲਤ ਸੀ, ਜੋ ਵੀ ਸੀ, ਦੇयर ਵਾਸ नो ਆਪਟਿਮਿਜ਼ਮ ਇਨ दैट। ਪਰ ਜਿਹੜੇ ਇਹਨਾਂ ਨੇ ਉਸ ਤਸਵੀਰ ਦੀ ਆਪਟਿਮਿਜ਼ਮ ਦੀ ਤਸਵੀਰ ਦਿਖਾਈ ਹੈ ਔਰ ਬੜੇ ਵਧੀਆ ਲਫ਼ਜ਼ਾਂ ਦੇ ਵਿੱਚ ਦਿਖਾਈ ਹੈ, ਉਹਦੀ ਇਮੇਜਰੀ ਬੜੀ ਵਧੀਆ ਬਣਾਈ ਹੈ, that is what I appreciate the most। ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਵੀ it doesn't matter ਤੁਸੀਂ ਕਿਸ ਤਰ੍ਹਾਂ ਕੋਈ ਚੀਜ਼ ਲਿਖੀ ਜਾਂ ਬਣਾਈ ਹੈ, it only matters ਕਿ ਤੁਸੀਂ ਪੜ੍ਹ ਕੇ ਮਹਿਸੂਸ ਕੀ ਕਰਦੇ ਹੋ। ਔਰ ਅਸੀਂ ਸਾਰਿਆਂ ਨੇ ਇਹਨੂੰ ਪੜ੍ਹ ਕੇ ਆਪਟਿਮਿਜ਼ਮ ਮਹਿਸੂਸ ਕੀਤੀ ਹੈ ਇਹਨੂੰ ਕਰਕੇ। ਸੋ that is the ਕਾਮਯਾਬੀ ਕਿ ਇੱਕ ਐਸੀ ਨੈਗੇਟਿਵ ਤਸਵੀਰ ਨੂੰ ਜਿਹੜੀ ਕਿ established ਹੈ, it's been analyzed ad nauseum, I mean ਅਸੀਂ ਕੌਣ ਹੁੰਦੇ ਹਾਂ, ਅਸੀਂ we are not experts, ਉਹ ਕਈ ਐਕਸਪਰਟਸ ਨੇ ਕਰ ਦਿੱਤੀ, ਪਰ ਇਸ ਇਨਸਾਨ ਨੇ ਉਹਨੂੰ ਐਸਾ ਇੱਕ ਨਵਾਂ ਨਜ਼ਰੀਆ ਦਿੱਤਾ ਆ ਕਿ he has seen optimism in it and he has presented it in optimism, and that is the most appreciable thing about this. I think it is a disservice to this beautiful poem to connect it to that. I agree with मैं एक लाइन बोलनी है जी जी कि ਜਿਹੜਾ ਸਾਹਿਤ ਹੁੰਦਾ ਹੈ ਉਹ ਕਿਤਾਬ ਵਿੱਚ ਨਹੀਂ ਹੁੰਦਾ, ਕਾਗਜ਼ ਤੇ ਨਹੀਂ ਹੁੰਦਾ। ਸਾਹਿਤ ਜਿਹੜਾ ਰੀਡਰ ਦੇ ਮਨ ਦੇ ਵਿੱਚ ਛਪਦਾ ਹੁੰਦਾ ਉਹ ਸਾਹਿਤ ਹੁੰਦਾ। ਥੈਂਕ ਯੂ ਜੀ, ਬਿਲਕੁਲ ਬਿਲकुल ਬਹੁਤ ਸੋਹਣੀ ਗੱਲ ਕੀਤੀ ਹੈ ਜੀ। ਹਾਂਜੀ ਆਫਤਾਬ ਜੀ, ਤੁਹਾਨੂੰ ਬਹੁਤ ਮੁਬਾਰਕਾਂ, ਬੜੀ ਸੋਹਣੀ ਗੱਲਬਾਤ ਹੋਈ ਹੈ। ਬਹੁਤ ਸ਼ੁਕਰੀਆ ਜੀ। ਇਸ ਨਜ਼ਮ ਤੇ ਜੀ, ਤੇ ਤੁਸੀਂ ਲਿਖਦੇ ਰਹੋ, ਤੁਹਾਡੇ ਲਈ ਬਹੁਤ ਦੁਆਵਾਂ ਨੇ। ਇਨਸ਼ਾਅੱਲਾ, ਬਿਲਕੁਲ। ਔਰ ਤੁਹਾਡੇ ਨਾਲ ਮੈਂ ਹੁਣ ਅਸੀਂ ਹਮੇਸ਼ਾ ਨਾਲ ਰਵਾਂਗਾ ਔਰ ਹਮੇਸ਼ਾ ਹੀ ਕੁਝ ਨਾ ਕੁਝ ਪੇਸ਼ ਕਰਦਾ ਰਹਾਂਗਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਤੇ ਹੁਣ ਅਸੀਂ ਅੱਗੇ ਟੁਰਨੇ में ਆਰਟੀਕਲ बनाने में ਸਾਡੇ ਜਿਹੜੇ ਨੇ ਪ੍ਰਾਹੁਣੇ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਰਾਮਗੜ੍ਹ ਕਾਲਜ ਫਗਵਾੜਾ ਵਿੱਚ ਪ੍ਰੋਫੈਸਰ ਨੇ ਤੇ ਇਹਨਾਂ ਦੀ ਕਿਤਾਬ ਵੀ ਆ ਚੁੱਕੀ ਹੈ ਔਰ ਇਹ ਸੈਮੀਨਾਰ ਔਰ ਬਹਿਸੋ ਮੁਬਾਸੇ ਜਿਹੜੇ ਨੇ ਇਹਨਾਂ ਦੇ ਦੂਰਦਰਸ਼ਨ ਜਲੰਧਰ ਤੋਂ ਤੇ ਆਕਾਸ਼ਵਾਣੀ ਤੇ ਇਹ ਪ੍ਰੋਗਰਾਮ ਕਰਦੇ ਨੇ, ਜਿਹਦੇ ਵਿੱਚ ਇਹਨਾਂ ਦੇ ਪੰਜਾਬੀ ਜਿਹੜੀ ਪ੍ਰੋਗਰਾਮਸ ਹੁੰਦੇ ਨੇ ਤੇ ਔਰ ਇਹਨਾਂ ਦੇ ਕਾਫੀ ਜਿਹੜਾ ਪੰਜਾਬੀ ਦਾ ਕੰਮ ਚੱਲ ਰਿਹਾ ਹੈ।
ਤੇ ਇਹਨਾਂ ਨੂੰ ਅਸੀਂ ਜੀ ਆਇਆਂ ਨੂੰ ਵੀ ਕਹਿੰਦੇ ਮੈਂ ਤੇ ਅਵਤਾਰ ਜੀ ਤੁਸੀਂ ਆਪਣਾ ਆਰਟੀਕਲ ਜਿਹੜਾ ਹੈ ਉਹ ਹੁਣ ਸਾਡੇ ਨਾਲ ਸਾਂਝਾ ਕਰੋ ਜੀ। ਜੀ ਅਵਤਾਰ ਜੀ। हाँ जी, बहुत मेहरबानी जी, ਤੁਸੀਂ ਮੈਨੂੰ ਬੁਲਾਇਆ, ਮੌਕਾ ਦਿੱਤਾ। ਤੇ ਮੈਂ ਇਹ ਸਮਝਦਾ ਕਿ ਅਸੀਂ ਇੱਧਰ ਪੰਜਾਬ ਵਿੱਚ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤੇ ਅਕਸਰ ਸਾਨੂੰ ਆਪ ਵੀ ਕਹੀਦਾ, ਕੋਈ ਸਾਨੂੰ ਦੂਸਰਾ ਵੀ ਕਹਿੰਦਾ ਕੋਈ ਗੱਲ ਸੁਣਾਓ। ਤੇ ਅਗਰ ਕੋਈ ਬੜੀ ਚੰਗੀ ਗੱਲ ਸੁਣਾਵੇ ਤੇ ਉਹਨੂੰ ਇੱਥੇ ਸਾਡੇ ਲੋਕ ਕਹਿੰਦੇ ਆ ਵੀ ਉਹ ਬੜਾ ਗੱਲਕਾਰ ਆ। ਤੇ ਮੈਂ ਜਦੋਂ ਵੀ ਲਿਖਦਾ ਉਹ ਕੋਈ ਗੱਲ ਹੁੰਦੀ ਹੈ, ਪਤਾ ਨਹੀਂ ਉਹ ਕਵਿਤਾ ਹੁੰਦੀ ਹੈ, ਕਵਿਤਾ ਤਾਂ ਨਹੀਂ ਹੁੰਦੀ, ਉਹ ਕਹਾਣੀ ਹੁੰਦੀ ਹੈ ਜਾਂ ਆਰਟੀਕਲ ਹੁੰਦਾ, ਕੀ ਹੁੰਦਾ ਮੈਂ ਇਹਦੇ ਬਾਰੇ ਨਹੀਂ ਕੁਝ ਕਹਿ ਸਕਦਾ। ਪਰ ਮੈਂ ਤੁਹਾਨੂੰ ਇੱਕ ਗੱਲ ਸੁਣਾ ਰਿਹਾ ਲਿਖੀ ਹੋਈ। ਤੇ ਮੇਰਾ ਇਹ ਟੌਪਿਕ ਹੈ ਨਵੀਂ ਮੈਡਮ। ਜੀ। ਕਹਿਣ ਨੂੰ ਉਹ ਸਾਰੇ ਅਧਿਆਪਕ ਸਨ, ਪਰ ਉਹਨਾਂ ਵਿੱਚੋਂ ਬਹੁਤੇ ਉਹ ਸਨ ਜਿਨ੍ਹਾਂ ਨੇ ਬੌਧਿਕ ਯੋਗਤਾ ਹਾਸਲ ਕਰੇ ਬਗੈਰ ਡਿਗਰੀ ਹਾਸਲ ਕੀਤੀ ਹੋਈ ਸੀ। ਇਸੇ ਕਰਕੇ ਉਹਨਾਂ ਨੂੰ ਪਹਿਨਣ, ਓਢਣ, ਬਹਿਣ, ਖਲੋਣ, ਬੋਲਣ ਅਤੇ ਸੋਚਣ ਲੱਗੇ ਬਿਲਕੁਲ ਪਤਾ ਨਹੀਂ ਸੀ ਰਹਿੰਦਾ ਕਿ ਉਹ ਅਧਿਆਪਕ ਹਨ। ਦਰਅਸਲ ਉਹ ਅਧਿਆਪਕ ਹੈ ਨਹੀਂ ਸਨ, ਸਿਰਫ ਲੱਗੇ ਹੋਏ ਸਨ। ਉਹਨਾਂ ਨੂੰ ਅਧਿਆਪਕ ਹੋਣ ਤੇ ਲੱਗਣ ਵਿਚਲਾ ਫਰਕ ਪਤਾ ਨਹੀਂ ਸੀ। ਉਹਨਾਂ ਵਿੱਚ ਇੱਕ ਅਧਿਆਪਕ ਅਜਿਹਾ ਸੀ ਜਿਹਨੇ ਡਿਗਰੀ ਦੇ ਨਾਲ ਬੌਧਿਕ ਯੋਗਤਾ ਵੀ ਹਾਸਲ ਕੀਤੀ ਹੋਈ ਸੀ। ਉਹ ਅਧਿਆਪਕ ਹੀ ਬਣਿਆ ਸੀ ਤੇ ਅਧਿਆਪਕ ਹੀ ਲੱਗਿਆ ਹੋਇਆ ਸੀ। ਇਸੇ ਕਰਕੇ ਉਹ ਇਹਨਾਂ ਸਾਰੇ ਅਧਿਆਪਕਾਂ ਨਾਲੋਂ ਅਲੱਗ ਸੀ ਤੇ ਉਹ ਅਕਸਰ ਅਲੱਗ ਹੀ ਰਹਿੰਦਾ। ਆਪਣੇ ਸਾਥੀ ਅਧਿਆਪਕਾਂ ਨਾਲ ਉਹਦੀ ਕੋਈ ਗੱਲ ਨਹੀਂ ਸੀ ਮਿਲਦੀ, ਜਿਵੇਂ ਉਹ ਕਿਸੇ ਹੋਰ ਗ੍ਰਹਿ ਤੋਂ ਆਇਆ ਹੋਵੇ ਜਾਂ ਜਿਵੇਂ ਬਾਕੀ ਸਾਰੇ ਕਿਸੇ ਹੋਰ ਗ੍ਰਹਿ ਦੇ ਜੀਵ ਹੋਣ ਜੋ ਧਰਤੀ ਤੇ ਸਰਕਾਰੀ ਖਾਤੇ ਵਿੱਚ ਮौज ਮਸਤੀ ਜਾਂ ਮਟਰ ਗਸ਼ਤੀ ਕਰਨ ਆਏ ਹੋਣ। ਉਹਨੂੰ ਸਾਰੇ ਵਿਦਵਾਨ ਕਹਿੰਦੇ ਤੇ ਇਹ ਨਾਂ ਉਹਦੀ ਸਿਫਤ ਵਿੱਚ ਨਹੀਂ ਬਦਖੋਈ ਲਈ ਪਾਇਆ ਗਿਆ ਸੀ। ਕਾਲਜ ਵਿੱਚ ਕਿਸੇ ਨੂੰ ਵਿਦਵਾਨ ਕਹਿਣ ਦਾ ਅਰਥ ਸਿਰੇ ਦਾ ਮੂਰਖ ਅਤੇ ਨਾ ਕਾਮਯਾਬ ਹੁੰਦਾ ਹੈ। ਪਰ ਕਾਲਜ ਦੇ ਮਕਾਰ ਤੇ ਚਤਰ ਅਧਿਆਪਕਾਂ ਨੇ ਉਹਦਾ ਨਾਮ ਬੜਾ ਹੀ ਸੋਚ ਸਮਝ ਕੇ ਪਾਇਆ ਸੀ, ਜਿਹਦੀ ਵਰਤੋਂ ਉਹਦੇ ਮੂੰਹ ਤੇ ਕੀਤੀ ਜਾ ਸਕੇ ਤੇ ਜਿਹਦਾ ਉਹ ਬੁਰਾ ਨਾ ਮਨਾ ਸਕੇ। ਸੱਚਮੁੱਚ ਦੇ ਉਸ ਵਿਦਵਾਨ ਅਧਿਆਪਕ ਨੂੰ ਬੇਸ਼ੱਕ ਉਹਨਾਂ ਦੀ ਮਕਾਰੀ ਦਾ ਸਾਰਾ ਪਤਾ ਸੀ, ਪਰ ਉਹ ਉਹਨਾਂ ਨੂੰ ਕੁਝ ਵੀ ਨਾ ਕਹਿ ਸਕਿਆ ਤੇ ਆਪਣੇ ਇਸ ਗੁਨਾਹ ਨੂੰ ਵੀ ਇਵੇਂ ਹੀ ਸੁਣਦਾ ਰਿਹਾ ਜਿਵੇਂ ਉਹਦੀ ਤਾਰੀਫ ਹੋ ਰਹੀ ਹੋਵੇ। ਪਰ ਉਹਨਾਂ ਦੀ ਗਿਰੀ ਹੋਈ ਜ਼ਿਹਨੀਅਤ ਦਾ ਅਨੁਵਾਦ ਵਿਦਵਾਨ ਸ਼ਬਦ ਸੁਣ ਕੇ ਉਹਦੇ ਅੰਦਰ ਕੀ ਬੀਤਦੀ ਸਿਰਫ ਉਸੇ ਨੂੰ ਪਤਾ ਸੀ। ਇਸੇ ਕਰਕੇ ਉਹਨੂੰ ਇਹਨਾਂ ਵਿੱਚ ਰਹਿੰਦੇ ਅਤੇ ਬਹਿੰਦੇ ਹੋਏ ਕੋਫਤ ਆਉਂਦੀ ਸੀ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਉਹਦਾ ਕਿਤੇ ਭੱਜ ਜਾਣ ਨੂੰ ਜੀ ਕਰਦਾ। ਸ਼ਾਇਦ ਇਸੇ ਕਰਕੇ ਉਹ ਪਹਿਲੇ ਸਾਲ ਹੀ ਆਪਣੀ ਸੇਵਾ ਨਿਵਰਤੀ ਉਡੀਕਣ ਲੱਗ ਪਿਆ ਸੀ ਤੇ ਹਰ ਸਾਲ ਬੀਤ ਜਾਣ ਤੇ ਉਹਨੂੰ ਕੁਝ ਨਾ ਕੁਝ ਰਾਹਤ ਮਿਲਦੀ ਕਿ ਚਲੋ ਇੱਕ ਸਾਲ ਹੋਰ ਘਟ ਗਿਆ। ਉਹਦੇ ਹੱਥ ਵਿੱਚ ਅਕਸਰ ਕਿਤਾਬ ਹੁੰਦੀ ਤੇ ਦਿਲ ਵਿੱਚ ਖਿਆਲ ਹੁੰਦਾ। ਉਹ ਸਾਰਾ ਦਿਨ ਕਿਸੇ ਸਾਥੀ ਅਧਿਆਪਕ ਨਾਲ ਗੱਲ ਕਰਨ ਬਾਰੇ ਸੋਚਦਾ ਤੇ ਲੋਚਦਾ ਕਿ ਉਹਨੂੰ ਕੋਈ ਉਸ ਕਿਤਾਬ ਬਾਰੇ ਪੁੱਛੇ, ਪਰ ਉਹਦੇ ਸਾਥੀ ਅਧਿਆਪਕ ਅਕਸਰ ਉਹਦੀ ਜੁੱਤੀ ਬਾਰੇ ਪੁੱਛਦੇ ਕਿ ਉਹ ਕਿੱਥੋਂ ਲਈ ਹੈ ਤੇ ਉਹਨੂੰ ਕਿੰਨੇ ਦੀ ਪਈ ਹੈ। ਉਹਦੀ ਐਨਕ ਦੇਖਦੇ, ਪੱਗ ਦੇਖਦੇ ਤੇ ਉਹਦੀ ਪੈਂਟ ਕਮੀਜ਼ ਦੇਖਦੇ ਤੇ ਕਈ ਤਾਂ ਉਹਦੀ ਬੈਲਟ ਬਾਰੇ ਵੀ ਪੁੱਛਦੇ। ਹੋਰ ਤਾਂ ਹੋਰ ਕਈਆਂ ਦਾ ਤਾਂ ਉਹਦੇ ਕੱਛੇ ਬਨੈਣ ਤੱਕ ਜਾਣਨ ਨੂੰ ਜੀ ਕਰਦਾ। ਕੋਈ ਉਹਦੇ ਦੰਦਾਂ ਵੱਲ ਦੇਖਦਾ ਤਾਂ ਉਹਦੇ ਟੂਥਬ੍ਰਸ਼ ਤੇ ਪੇਸਟ ਬਾਰੇ ਪੁੱਛਦਾ। ਉਹਦੇ ਸਾਥੀ ਅਧਿਆਪਕ ਸੋਚਦੇ ਕਿ ਪਤਾ ਨਹੀਂ ਉਹ ਕਿਸ ਮਿੱਟੀ ਦਾ ਬਣਿਆ ਹੋਇਆ ਹੈ ਕਿ ਉਹ ਕਿਸੇ ਦੀ ਗੱਲ ਤੋਂ ਕਦੇ ਵੀ ਖੁਸ਼ ਨਹੀਂ ਹੁੰਦਾ। ਕਿਸੇ ਨੂੰ ਕੁਝ ਪਤਾ ਨਹੀਂ ਸੀ ਕਿ ਉਹ ਕੀ ਚਾਹੁੰਦਾ ਹੈ। ਜੋ ਉਸ ਨੂੰ ਕੋਈ ਪੁੱਛੇ, ਉਹਨੇ ਇੱਕ ਦੋ ਵਾਰੀ ਆਪਣੇ ਮਨ ਦਾ ਖਿਆਲ ਤੇ ਦਿਲ ਦੀ ਗੱਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰੀ ਉਹਨੂੰ ਅਜਿਹਾ ਜਵਾਬ ਮਿਲਿਆ ਕਿ ਮੁੜ ਕੇ ਉਹਦੀ ਹਿੰਮਤ ਨਾ ਪਈ ਕਿ ਉਹ ਕਿਸੇ ਨਾਲ ਉਹੋ ਜਿਹੀ ਗੱਲ ਕਰੇ। ਇੱਕ ਜਣਾ ਕਹਿਣ ਲੱਗਾ ਕਿ ਗਿਆਨ ਗਿਊਨ ਦੀਆਂ ਗੱਲਾਂ ਐਵੇਂ ਹੁੰਦੀਆਂ, ਤੇ ਦੂਜੇ ਨੇ ਤਾਂ ਗੱਲ ਸਿਰੇ ਹੀ ਲਾ ਦਿੱਤੀ ਤੇ ਕਹਿਣ ਲੱਗਾ ਯਾਰ ਅਸੀਂ ਨੌਕਰੀ ਲਈ ਪੜ੍ਹੇ ਤੇ ਨੌਕਰੀ ਲੱਗ ਗਏ, ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ। ਇਹੋ ਜਿਹੇ ਮਾਹੌਲ ਵਿੱਚ ਸਾਰੇ ਅਧਿਆਪਕ ਆਪਣੇ ਆਪ ਨੂੰ ਅਧਿਆਪਕ ਘੱਟ ਤੇ ਅਫਸਰ ਵਧੇਰੇ ਸਮਝਦੇ। ਇੱਕ ਜਾਣੇ ਨੇ ਕਿਸੇ ਭਲੇ ਵੇਲੇ PCS ਦਾ ਲਿਖਤੀ ਇਮਤਿਹਾਨ ਪਾਸ ਕਰ ਲਿਆ ਤੇ ਬਸ ਇੰਟਰਵਿਊ ਵਿੱਚੋਂ ਹੀ ਰਹਿ ਗਿਆ ਸੀ। ਉਹਦਾ ਪੱਕਾ ਯਕੀਨ ਸੀ ਕਿ ਉਦੋਂ ਸਿਫਾਰਸ਼ੀ ਦੇ ਪੈਸੇ ਵਾਲੇ ਲੋਕ ਲੱਗ ਗਏ ਸਨ ਤੇ ਉਹ ਇਸ ਕਰਕੇ ਰਹਿ ਗਿਆ ਸੀ ਕਿਉਂਕਿ ਉਹਦੇ ਕੋਲ ਨਾ ਪੈਸਾ ਸੀ ਨਾ ਸਿਫਾਰਿਸ਼। ਬੇਸ਼ੱਕ ਉਹ PCS ਨਹੀਂ ਸੀ ਲੱਗ ਸਕਿਆ,
ਪਰ ਉਹ ਆਪਣੇ ਆਪ ਨੂੰ ਅਫਸਰ ਹੀ ਸਮਝਦਾ ਤੇ ਸਾਰੇ ਕਾਲਜ ਵਿੱਚ ਕੋਈ ਵੀ ਅਜਿਹਾ ਨਹੀਂ ਸੀ ਜਿਹਨੂੰ ਉਹਨੇ ਇਹ ਗੱਲ ਨਾ ਦੱਸੀ ਹੋਵੇ। ਉਹ ਅਕਸਰ ਆਖਦਾ ਕਿ ਅਧਿਆਪਕ ਹੋਣਾ ਉਹਦਾ ਬੈਡ ਲੱਕ ਹੈ। ਵਿਦਵਾਨ ਅਧਿਆਪਕ ਅਕਸਰ ਸੋਚਦਾ ਕਿ ਉਹਦਾ ਅਧਿਆਪਕ ਹੋਣਾ ਤਾਂ ਉਹਦਾ ਲੱਕ ਹੈ, ਪਰ ਇਸ ਕਾਲਜ ਵਿੱਚ ਹੋਣਾ ਬੈਡ ਹੈ। ਉਹ ਅਕਸਰ ਕਿਸੇ ਅਜਿਹੇ ਕਾਲਜ ਬਾਰੇ ਸੋਚਦਾ ਜਿੱਥੇ ਪੜ੍ਹਨਾ ਤੇ ਪੜ੍ਹਾਉਣਾ ਉੱਤਮ ਅਤੇ ਪਵਿੱਤਰ ਸਮਝਿਆ ਜਾਂਦਾ ਹੋਵੇ, ਜਿੱਥੇ ਅਧਿਆਪਕ ਸੋਚ ਦੀ ਗੱਲ ਕਰਨ, ਜਿੱਥੇ ਸਹਿਜ ਦੀ ਗੱਲ ਛਿੜੇ, ਜਿੱਥੇ ਸਾਹਿਤ ਦਾ ਜ਼ਿਕਰ ਹੋਵੇ, ਜਿੱਥੇ ਇਤਿਹਾਸ ਦਾ ਮੁਲਾਂਕਣ ਤੇ ਮਿਥਿਹਾਸ ਦਾ ਮੰਥਨ ਹੋਵੇ। ਉਹ ਅਜਿਹੇ ਕਾਲਜ ਵਿੱਚ ਹੋਣਾ ਲੋਚਦਾ ਜਿੱਥੇ ਕੋਈ ਕਵਿਤਾ ਦੀ ਗੱਲ ਕਰੇ, ਕੋਈ ਗੀਤ ਅਤੇ ਸੰਗੀਤ ਦਾ ਭੇਤ ਲੱਭੇ, ਤੇ ਜਿੱਥੇ ਗਿਆਨ ਤੋਂ ਵੀ ਅਗਾਂਹ ਧਿਆਨ ਦੀ ਗੱਲ ਹੋਵੇ, ਜਿੱਥੇ ਸੱਚ ਅਤੇ ਸੋਚ ਇਸ ਤਰ੍ਹਾਂ ਘੁਲੇ ਹੋਣ ਜਿਵੇਂ ਚੰਨ ਅਤੇ ਚਾਨਣੀ, ਜਿਹਨੂੰ ਕੋਈ ਜੁਦਾ ਨਾ ਕਰ ਸਕੇ। ਉਹਦਾ ਕਿਸੇ ਨਾਲ ਸੰਵਾਦ ਕਰਨ ਨੂੰ ਜੀ ਕਰਦਾ, ਕੁਝ ਕਹਿਣ ਨੂੰ ਜੀ ਕਰਦਾ, ਕੁਝ ਸੁਣਨ ਨੂੰ ਜੀ ਕਰਦਾ, ਕੁਝ ਮੰਨਣ ਨੂੰ ਜੀ ਕਰਦਾ, ਕੁਝ ਮਨਾਉਣ ਨੂੰ ਜੀ ਕਰਦਾ, ਕੁਝ ਛੱਡਣ ਨੂੰ ਜੀ ਕਰਦਾ ਤੇ ਕੁਝ ਪਾਉਣ ਨੂੰ ਜੀ ਕਰਦਾ। ਪਰ ਉਹ ਕਿਸੇ ਨੂੰ ਕੁਝ ਨਾ ਦੱਸਦਾ, ਚੁੱਪ ਰਹਿੰਦਾ ਤੇ ਕਦੇ-ਕਦੇ ਹਲਕੀ ਜਿਹੀ ਹਾਸੀ ਹੱਥ ਛੱਡਦਾ। ਕਦੇ ਕਦਾਈ ਕੋਈ ਉਸ ਨੂੰ ਉਦਾਸੀ ਦਾ ਸਬਬ ਪੁੱਛਦਾ ਤਾਂ ਉਹ ਇੰਨਾ ਹੀ ਆਖਦਾ, ਮੇਰਾ ਜੀ ਨਹੀਂ ਲੱਗਦਾ। ਸਟਾਫ ਰੂਮ ਵਿੱਚ ਹਮੇਸ਼ਾ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਵਿੱਚ ਨਾ ਕੋਈ ਗੱਲ ਹੁੰਦੀ, ਨਾ ਗਿਆਨ। ਅਖਬਾਰ ਦੀਆਂ ਸੁਰਖੀਆਂ ਨੂੰ ਉਹ ਇਸ ਤਰ੍ਹਾਂ ਦੱਸਦੇ ਜਿਵੇਂ ਉਹ ਪਲੇਟੋ ਦੇ ਬਾਪ ਹੋਣ, ਤੇ ਉਹ ਰੋਜ਼ ਕੋਈ ਨਾ ਕੋਈ ਨਵੀਂ ਸਰਕਾਰ ਬਣਾਉਂਦੇ ਤੇ ਡੇਗ ਦਿੰਦੇ। ਉਹ ਆਪਣੇ ਆਪ ਨੂੰ ਸਿਆਸਤ ਦੇ ਗੁਰੂ ਸਮਝਦੇ। ਕੋਈ ਫਿਲਮ ਦੀ ਗੱਲ ਕਰਦਾ ਤਾਂ ਉਹ ਸੰਜੇ ਲੀਲਾ ਭੰਸਾਲੀ ਬਣ ਜਾਂਦੇ, ਗਾਣੇ ਦੀ ਗੱਲ ਛਿੜਦੀ ਤਾਂ ਉਹ ਰਹਿਮਾਨ ਬਣ ਜਾਂਦੇ, ਤੇ ਐਕਟਿੰਗ ਦੀ ਗੱਲ ਹੁੰਦੀ ਤਾਂ ਉਹ ਸਲਮਾਨ ਬਣ ਜਾਂਦੇ। ਉਹਨਾਂ ਦੀ ਕਿਸੇ ਵੀ ਗੱਲ ਦਾ ਆਧਾਰ ਅਖਬਾਰ ਹੁੰਦੀ ਜਾਂ ਟੀਵੀ, ਜਿਸ ਉੱਤੇ ਕਿਸੇ ਕਿਤਾਬ ਦਾ ਪਰਛਾਵਾਂ ਵੀ ਨਜ਼ਰ ਨਾ ਆਉਂਦਾ। ਕਿਤਾਬ ਨੂੰ ਤਾਂ ਉਹ ਇਵੇਂ ਸਮਝਦੇ ਜਿਵੇਂ ਉਹ ਕਿਸੇ ਹੋਰ ਧਰਤੀ ਦੇ ਲੋਕਾਂ ਲਈ ਲਿਖੀਆਂ ਜਾਂਦੀਆਂ ਹੋਣ। ਵਿਦਵਾਨ ਅਧਿਆਪਕ ਉਹਨਾਂ ਨੂੰ ਸੁਣਦਾ ਰਹਿੰਦਾ ਤੇ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਤਾਂ ਉਹ ਇੰਨਾ ਭੱਦਾ ਮਜ਼ਾਕ ਕਰਦੇ ਕਿ ਉਹ ਚੁੱਪ ਹੋ ਜਾਂਦਾ ਤੇ ਕੋਈ ਗੱਲ ਨਾ ਕਰਦਾ। ਉਹ ਆਪਣੇ ਅੰਦਰ ਇੰਨਾ ਗਹਿਰਾ ਉਤਰ ਜਾਂਦਾ ਕਿ ਸਾਰਾ ਦਿਨ ਉਹਨੂੰ ਕੋਈ ਖਬਰ ਨਾ ਲੱਗਦੀ ਕਿ ਉਹਦੇ ਆਸ-ਪਾਸ ਕੀ ਹੋ ਰਿਹਾ ਹੈ। ਇੱਕ ਦਿਨ ਅਚਾਨਕ ਸਟਾਫ ਵਿੱਚ ਚਿਰਾਂ ਤੋਂ ਚੱਲ ਰਹੀਆਂ ਗੱਲਾਂ ਬਦਲ ਗਈਆਂ ਤੇ ਕੋਈ ਨਵੀਂ ਮੈਡਮ ਚਰਚਾ ਦਾ ਵਿਸ਼ਾ ਬਣ ਗਈ। ਉਹ ਕਿੱਥੋਂ ਦੀ ਹੈ, ਕਿਹਨਾਂ ਵਿੱਚੋਂ ਹੈ ਤੇ ਉਹਦਾ ਵਿਆਹ ਹੋਇਆ ਹੈ ਕਿ ਨਹੀਂ, ਇਹ ਸਭ ਜਾਣਕਾਰੀਆਂ ਉਹ ਤੋਂ ਵੀ ਪਹਿਲਾਂ ਸਟਾਫ ਰੂਮ ਵਿੱਚ ਪੁੱਜ ਗਈਆਂ। ਉਹ ਹਾਲੇ ਪਰਸੋਂ ਜਿਹੇ ਵਿਭਾਗ ਵਿੱਚ ਆਈ ਸੀ ਤੇ ਅੱਜ ਹੀ ਸਾਰੇ ਅਜੀਬੋ-ਗਰੀਬ ਗੱਲਾਂ ਬਣਾਉਣ ਲੱਗ ਪਏ ਸਨ। ਕੋਈ ਉਹਨੂੰ ਬਹੁਤ ਸੋਹਣੀ ਕਹਿ ਰਿਹਾ ਸੀ ਤੇ ਕੋਈ ਕਹਿੰਦਾ ਸੀ ਨਹੀਂ ਸੋਹਣੀ ਨਹੀਂ, ਉਹ ਸਿਰਫ ਗੋਰੀ ਹੈ। ਕੋਈ ਉਹਦੀ ਜਿਹੜੀ ਵੀ ਸਿਫਤ ਕਰਦਾ ਉਹਦੇ ਬਾਰੇ ਦੋ ਪਾਰਟੀਆਂ ਬਣ ਜਾਂਦੀਆਂ। ਸਿਫਤ ਵਾਲੇ ਸਿਫਤ ਨੂੰ ਅਸਮਾਨ ਤੱਕ ਖਿੱਚ ਕੇ ਲੈ ਜਾਂਦੇ ਤੇ ਦੂਜੇ ਉਹਦੀ ਸਿਫਤ ਨੂੰ ਇਸ ਕਦਰ ਨੁਕਸਦਾਰ ਸਾਬਤ ਕਰਦੇ ਕਿ ਵਿਸ਼ਵਾਸ ਹੋਣ ਲੱਗ ਪੈਂਦਾ। ਕਿਸੇ ਨੂੰ ਉਹਦੇ ਪਾਏ ਹੋਏ ਕੱਪੜੇ ਬਿਲਕੁਲ ਪਸੰਦ ਨਾ ਆਉਂਦੇ ਤੇ ਕਿਸੇ ਨੂੰ ਸਿਰਫ ਉਹਦੇ ਹੀ ਕੱਪੜੇ ਪਸੰਦ ਆਉਂਦੇ। ਕੋਈ ਉਹਦੀ ਚਾਲ ਦੇਖਦਾ, ਕੋਈ ਉਹਦੇ ਅੰਗ ਦੇਖਦਾ ਤੇ ਕੋਈ ਇੰਨਾ ਪਾਰਦਰਸ਼ੀ ਹੋ ਜਾਂਦਾ ਕਿ ਉਹਦੀ ਆਪਣੀ ਹਾਲਤ ਕਿਸੇ ਦਲਾਲ ਵਰਗੀ ਹੋ ਜਾਂਦੀ। ਨਵੀਂ ਮੈਡਮ ਨੂੰ ਇਹਨਾਂ ਦੀ ਹਾਲਤ ਦਾ ਪਤਾ ਲੱਗ ਗਿਆ ਸੀ ਤੇ ਉਹਨੂੰ ਇਹਨਾਂ 'ਚ ਆਉਣਾ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਉਹ ਜਦ ਵੀ ਸਟਾਫ ਰੂਮ ਵਿੱਚ ਆਉਂਦੀ ਤਾਂ ਉਹ ਸਿਰਫ ਆਪਣਾ ਰਜਿਸਟਰ ਚੱਕਣ ਜਾਂ ਰੱਖਣ ਆਉਂਦੀ ਤੇ ਉਹਨਾਂ ਵਿੱਚ ਬਹਿਣ ਤੋਂ ਹਰ ਹਾਲਤ ਵਿੱਚ ਪਰਹੇਜ਼ ਕਰਦੀ। ਉਹ ਕੁਝ ਦਿਨਾਂ ਵਿੱਚ ਹੀ ਇੰਨੀ ਪਰੇਸ਼ਾਨ ਰਹਿਣ ਲੱਗ ਪਈ ਕਿ ਉਹਦੀ ਪਰੇਸ਼ਾਨੀ ਉਹਦੇ ਚਿਹਰੇ ਤੇ ਨਜ਼ਰ ਆਉਣ ਲੱਗ ਪਈ। ਕਦੀ-ਕਦੀ ਲੱਗਦਾ ਜਿਵੇਂ ਇਸ ਪਰੇਸ਼ਾਨੀ ਨੂੰ ਉਹ ਆਪਣੀ ਹੋਂਦ ਦਾ ਸੱਚ ਬਣਾਉਣ ਜਾਂ ਸਮਝਣ ਲਈ ਜੱਦੋ-ਜਹਿਦ ਕਰਦੀ ਹੋਵੇ। ਉਹ ਇਸ ਪਰੇਸ਼ਾਨੀ ਬਾਰੇ ਜਿੰਨਾ ਵੀ ਸੋਚਦੀ ਉਸ ਵਿੱਚ ਹੋਰ ਉਲਝਦੀ ਜਾਂਦੀ ਤੇ ਉਦਾਸ ਹੋ ਜਾਂਦੀ। ਹੁਣ ਤਾਂ ਹੱਦ ਹੀ ਹੋ ਗਈ ਸੀ ਕਿ ਉਹਨੂੰ ਲੱਗਣ ਲੱਗ ਪਿਆ ਜਿਵੇਂ ਉਹਦਾ ਇੱਥੇ ਚੀਰ ਹਰਨ ਹੁੰਦਾ ਹੋਵੇ। ਉਹ ਬੇਵਜ੍ਹਾ ਚੁੰਨੀ ਠੀਕ ਕਰਦੀ ਰਹਿੰਦੀ ਤੇ ਆਪਣੇ ਸੂਟ ਪੱਲੇ ਫੜ-ਫੜ ਹੇਠਾਂ ਨੂੰ ਖਿੱਚਦੀ ਰਹਿੰਦੀ। ਉਹ ਕਿਸੇ ਨੂੰ ਵੀ ਕੁਝ ਨਾ ਕਹਿੰਦੀ, ਨਾ ਪੁੱਛਦੀ ਤੇ ਨਾ ਦੱਸਦੀ। ਹੋਰ ਮੈਡਮਾਂ ਬੇਸ਼ੱਕ ਸਟਾਫ ਵਿੱਚ ਇੰਨੀਆਂ ਹੇਲ-ਮੇਲ ਸਨ, ਪਰ ਹੁਣ ਉਹਨਾਂ ਨੂੰ ਇਹ ਅਧਿਆਪਕ ਬੁਰੇ ਲੱਗਣ ਲੱਗ ਪਏ। ਇਸ ਕਰਕੇ ਨਹੀਂ ਕਿ ਉਹਨਾਂ ਦਾ ਨਵੀਂ ਮੈਡਮ ਦੀਆਂ ਗੱਲਾਂ ਕਰਨਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ। ਉਹਨਾਂ ਦਾ ਇਤਰਾਜ਼ ਸਿਰਫ ਇੰਨਾ ਸੀ ਕਿ ਉਸ ਨਵੀਂ ਮੈਡਮ ਵਿੱਚ ਅਜਿਹਾ ਕੀ ਹੈ ਜੋ ਉਹਨਾਂ ਵਿੱਚ ਨਹੀਂ ਹੈ। ਉਹ ਬਥੇਰਾ ਬਣ ਠਣ ਕੇ ਆਉਂਦੀਆਂ ਪਰ ਉਹਨਾਂ ਦੀ ਕੋਈ ਗੱਲ ਨਾ ਕਰਦਾ। ਫਿਰ ਉਹ ਮੈਡਮਾਂ ਵੀ ਨਵੀਂ ਮੈਡਮ ਦੇ ਨੁਕਸ ਲੱਭਣ ਅਤੇ ਦੱਸਣ ਲੱਗ ਪਈਆਂ, ਜਿਵੇਂ ਉਹਨਾਂ ਨੂੰ ਇਸੇ ਕੰਮ ਦੀ ਤਨਖਾਹ ਮਿਲਦੀ ਹੋਵੇ। ਹੈਰਾਨੀ ਦੀ ਗੱਲ ਇਹ ਹੋਈ ਕਿ ਜਿਵੇਂ-ਜਿਵੇਂ ਇਹ ਉਸ ਨਵੀਂ ਮੈਡਮ ਦੇ ਨੁਕਸ ਦੱਸਦੀਆਂ, ਉਵੇਂ-ਉਵੇਂ ਸਟਾਫ ਰੂਮ ਵਿੱਚ ਉਸ ਦੀਆਂ ਗੱਲਾਂ ਹੋਰ ਹੋਣ ਲੱਗ ਪਈਆਂ ਤੇ ਪੁਰਾਣੀਆਂ ਮੈਡਮਾਂ ਇਸ ਗੱਲੋਂ ਇੰਨੀਆਂ ਸੜ ਭੁੱਜ ਜਾਂਦੀਆਂ ਕਿ ਉਹਨਾਂ ਦੇ ਚਿਹਰੇ ਅਤੇ ਵਰਤੋਂ ਵਿਹਾਰ ਵਿੱਚ ਵੀ
ਉਹਨਾਂ ਦਾ ਸਾੜਾ ਨਜ਼ਰ ਆਉਣ ਲੱਗ ਪਿਆ। ਇਹਨਾਂ ਨੇ ਹੁਣ ਉਸ ਮੈਡਮ ਦੀ ਬਜਾਏ ਇਹਨਾਂ ਸਾਥੀ ਅਧਿਆਪਕਾਂ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਤੇ ਇਹ ਸਿਲਸਿਲਾ ਇੰਨਾ ਵੱਧ ਗਿਆ ਕਿ ਉਹ ਇਹਨਾਂ ਦੀਆਂ ਘਰਵਾਲੀਆਂ ਤੱਕ ਮਾਰ ਕਰਨ ਲੱਗ ਪਈਆਂ। ਉਹਨਾਂ ਦਾ ਭੰਡਣ ਦਾ ਭੁੱਸ ਅਤੇ ਹਿੱਤ ਇੰਨਾ ਵੱਧ ਗਿਆ ਕਿ ਹੁਣ ਉਹਨਾਂ ਕੋਲ ਸਿਰਫ ਆਪਣੇ ਪਤੀ ਬਚੇ ਸਨ, ਜਿਨ੍ਹਾਂ ਦੀਆਂ ਕਦੇ ਉਹ ਸਿਫਤਾਂ ਕਰਦੀਆਂ ਨਹੀਂ ਸਨ ਥੱਕਦੀਆਂ। ਉਹ ਵੀ ਹੁਣ ਇਸ ਸਟਾਫ ਰੂਮ ਵਿੱਚ ਨੰਗੇ ਹੋਣ ਲੱਗ ਪਏ ਤੇ ਉਹਨਾਂ ਦੇ ਨੁਕਸ ਵੀ ਜਗ ਜ਼ਾਹਰ ਹੋਣ ਲੱਗ ਪਏ। ਹੁਣ ਉਹ ਝੱਕ ਕਹਿਣ ਲੱਗ ਪਈਆਂ ਕਿ ਸਾਰੇ ਪਤੀ ਇੱਕੋ ਰੱਸੇ ਫਾਹੇ ਦੇਣ ਜੋਗੇ ਹੁੰਦੇ ਹਨ। ਹੁਣ ਉਹ ਆਪਣੇ ਪਤੀਆਂ ਨੂੰ ਮੂਰਖ ਅਤੇ ਨਿਕੰਮੇ ਸਾਬਤ ਕਰਨ ਵਿੱਚ ਇੱਥੋਂ ਤੱਕ ਚਲੀ ਜਾਂਦੀਆਂ ਕਿ ਉਹਨਾਂ ਦੇ ਬੱਚੇ ਵੀ ਸਿਰਫ ਉਹਨਾਂ ਦੇ ਆਪਣੇ ਉਦਮ ਕਰਕੇ ਹੋਏ। ਇਹ ਗੱਲ ਕਰਦਿਆਂ ਉਹਨਾਂ ਨੂੰ ਭੋਰਾ ਵੀ ਭਿਣਕਣਾ ਪੈਂਦੀ ਕਿ ਉਹ ਕੀ ਕਹਿ ਰਹੀਆਂ ਹਨ। ਇੱਕ ਦਿਨ ਸਟਾਫ ਵਿੱਚ ਬੜੀ ਮੁਰਦੇਹਾਨੀ ਛਾਈ ਹੋਈ ਸੀ ਤੇ ਕੋਈ ਵੀ ਕਿਸੇ ਨੂੰ ਕੁਝ ਨਹੀਂ ਸੀ ਕਹਿ ਰਿਹਾ। ਮੈਡਮਾਂ ਵੀ ਆਈਆਂ ਤਾਂ ਵੀ ਉਹ ਚੁੱਪ ਗੁੜੁੱਪ ਬੈਠੇ ਰਹੇ, ਜਿਵੇਂ ਇਹ ਮੈਡਮਾਂ ਉਹਨਾਂ ਦੀਆਂ ਮਾਵਾਂ ਹੋਣ। ਪੁੱਛਣ ਤੇ ਪਤਾ ਲੱਗਾ ਕਿ ਉਹ ਨਵੀਂ ਮੈਡਮ ਕਾਲਜ ਛੱਡ ਕੇ ਜਾ ਰਹੀ ਹੈ। ਇਹ ਸੁਣ ਕੇ ਮੈਡਮਾਂ ਦੇ ਡਿੱਗੇ ਹੋਏ ਦਿਲ ਖੜੇ ਹੋ ਗਏ, ਜਿਵੇਂ ਹੁਣ ਉਹਨਾਂ ਨੇ ਮਾਵਾਂ ਤੋਂ ਫਿਰ ਮੈਡਮਾਂ ਹੋ ਜਾਣਾ ਹੋਵੇ। ਉਹ ਠਾਕੇ ਮਾਰਨ ਲੱਗ ਪਈਆਂ ਤੇ ਉੱਚੀ ਉੱਚੀ ਹੱਸਣ ਲੱਗ ਪਈਆਂ। ਉਹ ਅਧਿਆਪਕਾਂ ਦੇ ਮੂੰਹ ਤੇ ਛਾਈ ਮੁਰਦੇਹਾਨੀ ਦਾ ਭੇਤ ਸਮਝ ਗਈਆਂ ਤੇ ਉਹਨਾਂ ਵਿੱਚੋਂ ਇੱਕ ਨੇ ਤਾਂ ਕਹਿ ਹੀ ਦਿੱਤਾ, ਤਾਂ ਹੀ ਇਹਨਾਂ ਦੀ ਮਾਂ ਮਰੀ ਹੋਈ ਸੀ। ਅਧਿਆਪਕ ਸਮਝ ਰਹੇ ਸਨ ਕਿ ਇਹਨਾਂ ਮੈਡਮਾਂ ਦੇ ਦਿਲ ਵਿੱਚ ਲੱਡੂ ਕਿਉਂ ਫੁੱਟਣ ਲੱਗ ਪਏ ਹਨ ਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਉਹਨਾਂ ਦੀ ਮਾਂ ਮਰਨ ਨਾਲ ਇਹਨਾਂ ਮੈਡਮਾਂ ਦੀ ਮਾਂ 9/9 ਕਿਉਂ ਹੋ ਗਈ ਹੈ। ਉਹ ਫਿਰ ਵੀ ਚੁੱਪ ਸਨ ਤੇ ਸਭ ਕੁਝ ਸਹਿ ਰਹੇ ਸਨ। ਇਸ ਸਟਾਫ ਰੂਮ ਨੇ ਅੱਜ ਵਰਗੀ ਖਾਮੋਸ਼ੀ ਪਹਿਲਾਂ ਕਦੇ ਨਹੀਂ ਸੀ ਦੇਖੀ। ਸਾਰੇ ਚੁੱਪ ਸਨ ਤੇ ਸੋਚਾਂ ਵਿੱਚ ਇੰਨੇ ਗਹਿਰੇ ਉਤਰੇ ਹੋਏ ਸਨ ਜਿਵੇਂ ਉਹ ਕਿਸੇ ਬੋਧੀ ਮੱਠ ਵਿੱਚ ਬੈਠੇ ਹੋਣ। ਅਚਾਨਕ ਸਟਾਫ ਰੂਮ ਦਾ ਦਰਵਾਜ਼ਾ ਖੁੱਲਿਆ ਤੇ ਉਹ ਨਵੀਂ ਮੈਡਮ ਅੰਦਰ ਆਈ ਤੇ ਉਹਨੂੰ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਗਏ। ਨਵੀਂ ਮੈਡਮ ਨੇ ਸਾਰਿਆਂ ਵੱਲ ਇੱਕ ਨਜ਼ਰ ਮਾਰੀ ਤੇ ਜਿਨੀ ਪੈਰੀਂ ਆਈ ਸੀ ਉਨੀ ਪੈਰੀਂ ਮੁੜ ਗਈ। ਉਹਦਾ ਇਸ ਤਰ੍ਹਾਂ ਆਉਣਾ ਤੇ ਸਾਰਿਆਂ ਵੱਲ ਦੇਖ ਕੇ ਬਿਨਾਂ ਕੁਝ ਕਹੇ ਵਾਪਸ ਪਰਤ ਜਾਣਾ ਸਭ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਉਹਦੇ ਲਈ ਸਾਰੇ ਹੋਏ ਨਾ ਹੋਏ ਹੋਣ ਤੇ ਮੈਡਮਾਂ ਵੱਲ ਤਾਂ ਉਹਨੇ ਦੇਖਣਾ ਵੀ ਮੁਨਾਸਬ ਨਹੀਂ ਸਮਝਿਆ, ਜਿਵੇਂ ਉਸਨੇ ਉਹਨਾਂ ਦੇ ਅੰਦਰ ਈਰਖਾ ਦੇ ਭਾਂਬੜ ਮੱਚਦੇ ਦੇਖ ਲਏ ਹੋਣ ਤੇ ਹੁਣ ਉਸਦੇ ਜਾਣ ਦੀ ਖਬਰ ਸੁਣ ਕੇ ਮੱਚਦੇ ਭਾਂਬੜ ਬੁਝ ਰਹੇ ਹੋਣ। ਅਸਲ ਵਿੱਚ ਨਵੀਂ ਮੈਡਮ ਉਸੇ ਅਧਿਆਪਕ ਨੂੰ ਲੱਭ ਰਹੀ ਸੀ ਜਿਹਨੂੰ ਇਹ ਸਾਰੇ ਵਿਦਵਾਨ ਸਮਝਦੇ ਨਹੀਂ ਕਹਿੰਦੇ ਸਨ, ਜਿਹੜਾ ਇਹਨਾਂ ਵਿੱਚ ਸਭ ਤੋਂ ਅਲੱਗ ਸੀ ਤੇ ਜਿਹੜਾ ਇਹਨਾਂ ਵਿੱਚ ਆਪਣੇ ਆਪ ਨੂੰ ਇੰਨਾ ਇਕੱਲਾ ਸਮਝਦਾ ਸੀ ਜਿਵੇਂ ਕੁੱਲ ਕਾਇਨਾਤ ਵਿੱਚ ਸਿਰਫ ਉਹੀ ਇਕੱਲਾ ਹੋਵੇ। ਉਹਨੂੰ ਹੁਣ ਆਪਣੀ ਇਕੱਲਤਾ ਹੀ ਚੰਗੀ ਲੱਗਣ ਲੱਗ ਪਈ ਸੀ। ਹੁਣ ਉਹ ਇਸ ਦੁਨੀਆ ਨਾਲ ਟੁੱਟ ਕੇ ਕੁਦਰਤ ਵਿੱਚ ਸ਼ਾਮਲ ਹੋ ਗਿਆ ਸੀ, ਜਿਵੇਂ ਕੁਦਰਤ ਨਾਲ ਉਸਦੀ ਕੋਈ ਪੁਰਾਣੀ ਸਾਂਝ ਹੋਵੇ। ਉਹ ਆਪਣੀ ਕਲਾਸ ਲਾਉਂਦਾ ਤੇ ਚੁੱਪਚਾਪ ਗਰਾਊਂਡ ਵਿੱਚ ਚਲੇ ਜਾਂਦਾ ਤੇ ਉਸ ਕੋਲ ਕੋਈ ਵਿਦਿਆਰਥੀ ਆ ਪੈਂਦਾ ਤਾਂ ਉਹਦੇ ਨਾਲ ਉਦਾਸ ਜਿਹੀਆਂ ਗੱਲਾਂ ਕਰਨ ਲੱਗ ਪੈਂਦਾ। ਵਿਦਿਆਰਥੀ ਚਲੇ ਜਾਂਦਾ ਤਾਂ ਉਹ ਰੁੱਖਾਂ ਵੱਲ ਤੱਕਣ ਲੱਗ ਜਾਂਦਾ ਤੇ ਰੁੱਖਾਂ ਤੋਂ ਉਹਦੀ ਨਜ਼ਰ ਤਿਲਕ ਕੇ ਬੱਦਲਾਂ ਵਿੱਚ ਗੁਆਚ ਜਾਂਦੀ। ਉਹਨੂੰ ਲੱਗਦਾ ਜਿਵੇਂ ਉਹਦੀ ਸੁਰਤ ਇਸ ਸਮਾਨੀ ਧੂਏ ਵਿੱਚ ਆਪਣੇ ਅਰਥ ਭਾਲਦੀ ਹੋਵੇ। ਅਚਾਨਕ ਕਾਲਜ ਦੀ ਘੰਟੀ ਵੱਜਦੀ ਤਾਂ ਉਹਦੀ ਸੁਰਤ ਮੁੜ ਧਰਤੀ ਦੇ ਪਰਤ ਆਉਂਦੀ ਤੇ ਘੰਟੀ ਦੀ ਟੁਣਕਾਰ ਦੇ ਅਰਥ ਲੱਭਦੀ ਟੁਣਕਾਰ ਵਿੱਚ ਹੀ ਗੁਆਚ ਜਾਂਦੀ। ਫਿਰ ਉਹ ਗੁੰਮਸੁੰਮ ਜਿਹਾ ਹੀ ਆਪਣੇ ਘਰ ਵੱਲ ਤੁਰ ਪੈਂਦਾ। ਉਹਦੇ ਹੱਥ ਵਿੱਚ ਕਿਤਾਬ ਹੁੰਦੀ ਤੇ ਉਹ ਐਵੇਂ ਲੱਗਦਾ ਜਿਵੇਂ ਕੋਈ ਸੂਟਡ ਬੂਟਡ ਬੋਧੀ ਭਿਕਸ਼ੂ ਤੁਰਿਆ ਜਾ ਰਿਹਾ ਹੋਵੇ। ਉਹਨੂੰ ਤੱਕਿਆਂ ਕਈ ਭੁਲੇਖੇ ਪੈਂਦੇ, ਕਦੇ ਉਹ ਸੂਫੀ ਲੱਗਦਾ, ਕਦੇ ਰਿਸ਼ੀ ਤੇ ਕਦੇ ਸੰਤ। ਉਹਨੂੰ ਦੇਖ ਕੇ ਐਵੇਂ ਲੱਗਦਾ ਜਿਵੇਂ ਦੁਨੀਆ ਭਰ ਦੀ ਉਦਾਸੀ ਨੇ ਉਹਦੇ ਅੰਦਰ ਸ਼ਰਨ ਲੈ ਲਈ ਹੋਵੇ ਤੇ ਉਹਨੇ 7 ਬਚਨ ਕਹਿ ਕੇ ਇੰਨੀ ਉਦਾਸੀ ਲਈ ਆਪਣੇ ਦਿਲ ਦਾ ਬੂਹਾ ਖੋਲ੍ਹ ਦਿੱਤਾ ਹੋਵੇ। ਉਹਦੇ ਚਿਹਰੇ ਤੇ ਕਦੇ ਕੋਈ ਭੁੱਲੀ ਭਟਕੀ ਮੁਸਕਰਾਹਟ ਆਉਂਦੀ ਤੇ ਉਹਦੇ ਅੰਦਰਲੀ ਉਦਾਸੀ ਵਿੱਚ ਘੁਲ ਕੇ ਹੋਰ ਉਦਾਸ ਹੋ ਜਾਂਦੀ। ਅੱਜ ਨਵੀਂ ਮੈਡਮ ਅਸਲ ਵਿੱਚ ਉਹਨੂੰ ਹੀ ਲੱਭਦੀ ਸੀ ਤੇ ਉਹਨੂੰ ਜਾਂਦੀ ਵਾਰੀ ਮਿਲਣਾ ਚਾਹੁੰਦੀ ਸੀ। ਜਿੱਥੇ ਜਿੱਥੇ ਕਿਸੇ ਨੇ ਦੱਸਿਆ ਉੱਥੇ ਉੱਥੇ ਉਹਨੇ ਦੇਖਿਆ ਪਰ ਉਹ ਕਿਤੇ ਨਹੀਂ ਸੀ। ਅਖੀਰ ਉਹਨੇ ਕਾਲਜ ਦੇ ਸਾਹਮਣੇ ਮੈਦਾਨ ਵੱਲ ਦੇਖਿਆ ਤਾਂ ਦੂਰ ਇੱਕ ਰੁੱਖ ਹੇਠ ਉਹ ਵਿਦਵਾਨ ਅਧਿਆਪਕ ਇਕੱਲਾ ਹੀ ਬੈਠਾ ਸੀ। ਨਵੀਂ ਮੈਡਮ ਨੂੰ ਝਿਜਕ ਮਹਿਸੂਸ ਹੋਈ ਪਰ ਉਹਨੇ ਝਿਜਕ ਤੇ ਕਾਬੂ ਪਾ ਲਿਆ ਤੇ ਹੌਸਲਾ ਕਰਕੇ ਉਹਦੇ ਕੋਲ ਚਲੀ ਗਈ। ਉਹ ਵੀ ਉਹਨੂੰ ਆਪਣੇ ਵੱਲ ਆਉਂਦੀ ਦੇਖ ਕੇ ਹੈਰਾਨ ਹੋ ਰਿਹਾ ਸੀ ਤੇ ਫਿਰ ਉਹਨੂੰ ਸਮਝ ਵੀ ਆਉਣ ਲੱਗ ਪਿਆ ਸੀ ਕਿ ਨਵੀਂ ਮੈਡਮ ਉਸ ਵੱਲ ਕਿਉਂ ਆ ਰਹੀ ਹੈ। ਮੈਡਮ ਨੇ ਬਿਲਕੁਲ ਅਣਸੁਣੀ ਆਵਾਜ਼ ਵਿੱਚ ਕੁਝ ਕਿਹਾ ਤੇ ਸਿਰ ਝੁਕਾਇਆ। ਵਿਦਵਾਨ ਅਧਿਆਪਕ ਉੱਠ ਕੇ ਖੜਾ ਹੋ ਗਿਆ ਤੇ ਉਹਨੇ ਵੀ ਉਸੇ ਲਹਿਜੇ ਵਿੱਚ ਕੁਝ ਕਿਹਾ ਤੇ ਸਿਰ ਝੁਕਾ ਦਿੱਤਾ। ਫਿਰ ਉਹ ਬਿਨ ਬੋਲੇ ਹੀ ਦੋਵੇਂ ਕਾਲਜ ਵੱਲ ਤੁਰ ਪਏ। ਨਵੀਂ ਮੈਡਮ ਕਹਿਣ ਲੱਗੀ ਕਿ ਉਹ ਇਸ ਕਾਲਜ ਵਿੱਚ ਬਹੁਤ ਕੁਝ ਸੋਚ ਕੇ ਆਈ ਸੀ ਪਰ ਜੋ ਸੋਚਿਆ ਸੀ ਉਹ ਇੱਥੇ ਬਿਲਕੁਲ ਨਹੀਂ ਸੀ। ਉਹਨੂੰ ਰੋਜ਼ ਲੱਗਦਾ ਰਿਹਾ ਜਿਵੇਂ ਇੱਥੇ ਆਉਂਦੇ ਹੀ ਉਹਦਾ ਚੀਰ ਹਰਨ ਜਾਰੀ ਹੋ ਜਾਂਦਾ ਹੈ ਤੇ ਉਹਦੀ ਲੱਜਾ
ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਹਨੇ ਦੱਸਿਆ ਕਿ ਉਹ ਜਦ ਵੀ ਸਟਾਫ ਰੂਮ ਵਿੱਚ ਜਾਂਦੀ ਸੀ ਤਾਂ ਉਸ ਨੂੰ ਸਭ ਕੁਝ ਪਤਾ ਲੱਗ ਜਾਂਦਾ ਸੀ ਕਿ ਸਾਰੇ ਇੱਕਦਮ ਚੁੱਪ ਕਿਉਂ ਹੋ ਜਾਂਦੇ ਹਨ। ਉਹਨਾਂ ਦੀ ਅਚਾਨਕ ਚੁੱਪ ਹੀ ਉਹਨਾਂ ਦੇ ਅਖਲਾਕ ਦੇ ਪਰਦੇ ਉਤਾਰ ਦਿੰਦੀ ਸੀ। ਉਹਨੇ ਇਹ ਵੀ ਦੱਸਿਆ ਕਿ ਉਹ ਪ੍ਰਿੰਸੀਪਲ ਕੋਲ ਵੀ ਦੱਸਣ ਲਈ ਗਈ ਸੀ, ਪਰ ਉਹਨੂੰ ਸ਼ਿਕਾਇਤ ਲਾਉਣਾ ਚੰਗਾ ਨਾ ਲੱਗਿਆ ਤੇ ਉਹ ਬਿਨ ਕੁਝ ਕਹੇ ਪਰਤ ਆਈ ਸੀ। ਉਹਨੇ ਇਹ ਵੀ ਦੱਸਿਆ ਕਿ ਉਹਨੂੰ ਪ੍ਰਿੰਸੀਪਲ ਦੀ ਅੱਖ ਵੀ ਸਟਾਫ ਰੂਮ ਵਾਲੇ ਅਧਿਆਪਕਾਂ ਤੋਂ ਵੱਖਰੀ ਨਹੀਂ ਸੀ ਲੱਗੀ। ਅਖੀਰ ਉਹਨੇ ਗੱਲ ਮੁਕਾਈ ਕਿ ਉਹਨੂੰ ਉਹ ਵਿਦਵਾਨ ਅਧਿਆਪਕ ਬਹੁਤ ਚੰਗਾ ਲੱਗਦਾ ਸੀ ਤੇ ਉਹਨੇ ਕਈ ਵਾਰੀ ਉਹਦੇ ਨਾਲ ਗੱਲ ਕਰਨੀ ਚਾਹੀ, ਪਰ ਹਰ ਵਾਰ ਕੁਝ ਸੋਚ ਕੇ ਉਹ ਡਰ ਜਾਂਦੀ ਰਹੀ ਤੇ ਕਦੇ ਵੀ ਉਹਨੂੰ ਬੁਲਾ ਤੱਕ ਨਾ ਸਕੀ। ਹੁਣ ਉਹਨੇ ਕੋਈ ਹੋਰ ਕੰਮ ਕਰਨ ਦਾ ਫੈਸਲਾ ਕੀਤਾ ਹੈ ਤੇ ਉਹ ਹੁਣ ਕਾਲਜ ਛੱਡ ਦੇਵੇਗੀ। ਉਹਨੇ ਦੱਸਿਆ ਕਿ ਉਸ ਅਧਿਆਪਕ ਦਾ ਅਕਸ ਉਹਦੇ ਦਿਲ ਨੂੰ ਛੂਹ ਗਿਆ ਹੈ, ਜਿਹਨੂੰ ਉਹ ਹਮੇਸ਼ਾ ਯਾਦ ਰੱਖੇਗੀ ਤੇ ਕਦੇ ਵੀ ਭੁਲਾ ਨਹੀਂ ਸਕੇਗੀ। ਨਵੀਂ ਮੈਡਮ ਦੇ ਚਿਹਰੇ ਤੋਂ ਸਾਰਾ ਕੁਝ ਪੜ੍ਹਿਆ ਜਾ ਰਿਹਾ ਸੀ, ਜੋ ਉਹਨੇ ਕਿਹਾ ਉਹ ਵੀ ਤੇ ਜੋ ਉਹਨੇ ਨਹੀਂ ਕਿਹਾ ਉਹ ਵੀ। ਵਿਦਵਾਨ ਅਧਿਆਪਕ ਦੇ ਦਿਲ ਵਿੱਚ ਕਿਸੇ ਰੌਸ਼ਨੀ ਜਿਹੀ ਨੇ ਸਿਰ ਚੁੱਕਿਆ ਤੇ ਉਸੇ ਤਰ੍ਹਾਂ ਫਿਰ ਸੁੱਟ ਦਿੱਤਾ। ਨਵੀਂ ਮੈਡਮ ਦੀਆਂ ਗੱਲਾਂ ਸੁਣ ਕੇ ਉਹ ਹੋਰ ਉਦਾਸ ਹੋ ਗਿਆ। ਇੰਨੇ ਨੂੰ ਫਿਰ ਉਹੀ ਅਣਸੁਣੀ ਆਵਾਜ਼ ਆਈ, ਸਿਰ ਝੁਕੇ ਤੇ ਨਵੀਂ ਮੈਡਮ ਜਿੱਧਰੋਂ ਆਈ ਸੀ ਉਧਰ ਹੀ ਵਾਪਸ ਪਰਤ ਗਈ। ਵਿਦਵਾਨ ਅਧਿਆਪਕ ਉਹਨੂੰ ਦੂਰ ਤੱਕ ਦੇਖਦਾ ਰਿਹਾ, ਜਿਵੇਂ ਹਵਾ ਤੋਂ ਡਰਦੀ ਕਿਸੇ ਚਿਰਾਗ ਦੀ ਲੋ ਤੁਰੀ ਜਾ ਰਹੀ ਹੋਵੇ, ਜਿਵੇਂ ਬੁਝਣ ਤੋਂ ਪਹਿਲਾਂ ਉਹ ਕਿਤੇ ਪਹੁੰਚ ਜਾਣਾ ਚਾਹੁੰਦੀ ਹੋਵੇ। ਮਿਹਰਬਾਨੀ ਜੀ। ਬਹੁਤ ਅੱਛੇ ਅਵਤਾਰ ਜੀ, ਹਾਂਜੀ, ਬੜੀ ਬਹੁਤ ਅੱਛੀ ਅੱਛੇ ਗੱਲ ਅਵਤਾਰ, ਸੁਣਾਈ ਬਹੁਤ ਤੁਸੀਂ। ਸਾਰੇ। ਬਹੁਤ ਵੈਰੀ ਨਾਈਸ, ਬਿਲਕੁਲ ਨਾਲ ਲੈ ਕੇ ਆਪਣੇ ਤੁਰਦੇ ਗਏ ਹੋ। ਹਾਂਜੀ ਹਾਂਜੀ ਬੀਬਾ ਜੀ। ਨਹੀਂ, ਇੱਥੇ ਤਾਂ ਬਲੀ ਜੀ ਨੂੰ ਕਹੋ, ਹੀ ਇਜ਼ ਦ ਐਕਸਪਰਟ, ਇਹਨਾਂ ਨੂੰ ਮੈਂ ਕਹੋ ਕਿਹਾ ਸ਼ੁਰੂ ਕਰਨ। ਤੁਸੀਂ ਬੋਲੇ ਸੀ ਨਾ, ਤੁਸੀਂ ਸਟਾਰਟ ਕੀਤਾ ਸੀ ਤੇ ਮੈਂ ਕਿਹਾ ਸਟਾਰਟ ਕਰ ਰਹੇ। ਮੈਂ ਬਿਲੀ ਸ਼ੁਕਰੀਆ ਜੀ ਅਦਾ ਤੇ ਬੋਲਣ ਗਈ। ਜੀ ਹਾਂਜੀ ਜੀ ਬਿਲੀ ਜੀ। ਆਵਾਜ਼ ਨਹੀਂ ਆ ਰਹੀ ਤੁਹਾਡੀ। ਸਪੀਕਰ ਉਹਨਾਂ ਦਾ ਔਨ ਕਰਨ ਵਾਲਾ ਹੈ। ਹਾਂ ਕਿ ਜੋ ਉਹਨਾਂ ਨੇ ਮੈਨੂੰ ਆਪਾਂ ਸੁਣਿਆ, ਉਹ ਮੇਰੇ ਅਸੀਜ਼ ਲੋਕ ਨੇ, ਬਹੁਤ ਅੱਛਾ ਲਿਖਦੇ ਨੇ, ਪਰ ਮੈਨੂੰ ਇਹ ਨਹੀਂ ਪੱਲੇ ਪਈ ਗੱਲ ਪਈ ਉਹ ਪ੍ਰੋਜ਼ ਬੋਲਦੇ ਨੇ ਕਿ ਫਿਕਸ਼ਨ ਬੋਲਦੇ। ਤੇ ਜੇ ਉਹ ਫਿਕਸ਼ਨ ਬੋਲਦੇ ਹੁੰਦੇ ਤਾਂ ਕਿਉਂਕਿ ਮੈਂ ਆ ਫਿਕਸ਼ਨ ਦਾ ਆਦਮੀ ਹੈ, ਮੈਨੂੰ ਨਾ, ਮੈਂ ਦੋਹੇ ਚੀਜ਼ਾਂ ਚੁੱਲ ਜਾ ਰਿਹਾ ਵੀ ਫਿਕਸ਼ਨ ਹੈ ਕਿ ਪ੍ਰੋਜ਼ ਹੈ। तो उत्थे मेरी लिमिटेशन है क्या कि मैं इस चीज पे बोल नहीं सकता। हेलो। हाँ जी हाँ जी। ਇਹ मेरी गल ਮੈਨੂੰ सिरे पहुंच गई है ਸਵਾਲ ਕਰ ਰਹੇ ਜੀ ਸਰ ਤੁਸੀਂ ਵੀ ਮੈਂ ਦੱਸਾਂ ਵੀ ਇਹ ਕੀ ना। ਹੈ मैं ਜੀ? सवाल नहीं थानू करदा, ਅੱਛਾ मैं ਅੱਛਾ थानू ਅੱਛਾ सवाल नहीं करदा, कोई मैं थानू बिल्कुल सवाल नहीं करदा। मेरा मतलब ये हैगा सीगा कि एक हुंदा प्रोज, हुंदी एक फिक्शन, क्योंकि मैं तो आप फिक्शन दा बंदा है। मैं कहानियां लिखदा हैगा, जे कोई कहानी पढ़दा हुंदा तो मैं उहदे ते टीका टिप्पणी कर लैंदा। ते थोड़ी तो मैनू दस्सिया गया कि लेख पढ़ना है तुसीं, और मैं थोड़े जिहड़ा बंदा भी नहीं कि मैं थोड़े टिप्पणी कर सकूंगा, तो मैं अपना वापस लेंदा। मेहरबानी, थैंक यू। ਮੈਂ ਸ਼ਾਇਦ ਸ਼ੁਰੂ ਵਿੱਚ ਕਿਹਾ ਸੀਗਾ ਵੀ ਇਹ ਗੱਲ ਹੈ ਇੱਕ, ਇਹਨੂੰ ਮੈਂ ਕੋਈ ਕੈਟਾਗਰੀ ਦਾ ਨਾਂ ਨਹੀਂ ਦਿੰਦਾ ਵੀ ਇਹ ਕਹਾਣੀ ਆ, ਇਹ ਆਰਟੀਕਲ ਹੈ, ਪ੍ਰੋਜ਼ चलो ਹੈ। मैं प्रेम प्रकाश कहंदा हुंदा सी एक गल्प होर, ਇਹਦੇ ਚ ਗਲਪ ਹੈਗਾ, ਲੇਕਿਨ ਤੁਸੀਂ ਉਹਨੂੰ ਗਲਪ ਨਹੀਂ ਮੰਨਦੇ। ਗਲਪ ਇਹਦੇ ਵਿੱਚ ਹੈ। ਅੱਗੇ ਆਪਨੇ ਪ੍ਰੇਮ ਪ੍ਰਕਾਸ਼ ਨੇ ਬੜਾ ਕੁਝ ਛਾਪਿਆ ਇਹ ਕਹਿ ਕੇ ਕਿ ਇੱਕ ਗਲਪ ਹੋਰ ਇਹ ਸੀ, ਪਰ ਤੁਸੀਂ ਆਪ ਇਹਨੂੰ ਗਲਪ ਨਹੀਂ ਮੰਨਦੇ ਤਾਂ ਫਿਰ ਦਿੱਕਤ ਹੁੰਦੀ ਹੈ ਵੀ ਇਹ ਗਲਪ ਹੈ ਕਿ ਨਹੀਂ ਹੈ। जी मैं कुछ कह सकता हूँ? जी जी जरूर। मेरे एक
ਇਹਨੂੰ ਆਪਾਂ ਇਸ ਉਹਦੇ ਵਿੱਚ ਨਾ ਪਈਏ, ਜਾਂ ਆਪਾਂ ਮਤਲਬ ਮੈਂ ਇਹ ਮੰਨਦਾ ਹੁੰਦਾ ਕਿ ਲਿਖਿਆ ਹੋਇਆ ਤਕਰੀਬਨ ਸਾਰਾ ਗਲਪ ਹੁੰਦਾ, ਐਜ਼ ਲੌਂਗ ਐਜ਼ ਉਹ ਪੱਤਰਕਾਰੀ ਜਾਂ ਕੋਈ ਫੈਕਚੁਅਲ ਚੀਜ਼ ਨਾ ਹੋਵੇ। ਜਦੋਂ ਉਹ ਨਹੀਂ ਡਿਕਲੇਅਰ ਕਰਦੇ ਆਪਾਂ ਮੰਨ ਲੈਂਦੇ ਹਾਂ ਕਿ ਇਹ ਗਲਪ ਆ, ਕਿਉਂਕਿ ਆਪਾਂ ਬਾਇਓਗ੍ਰਾਫੀ ਪੜ੍ਹਦੇ ਹਾਂ। ਮੈਨੂੰ ਨਹੀਂ ਪਤਾ ਕਿੰਨੇ ਕੁ ਯਕੀਨ ਨਾਲ ਮੈਂ ਕਹਿ ਸਕਦਾ ਕਿ ਸਾਰਾ ਕੁਝ ਸੱਚੀ ਬਾਇਓਗ੍ਰਾਫੀ ਹੈ ਉਸ ਬੰਦੇ ਦੀ। ਸੁਰਜੀਤ ਪਾਤਰ ਨੇ ਇੱਕ ਵਾਰੀ ਲਿਖਿਆ ਸੀ ਕਿ ਆਤਮ ਕਥਾ ਲਿਖੀ, ਉਸ ਵਿੱਚ ਜੀਵਨੀ ਨਾ ਲਿਖੀ। ਮਤਲਬ ਕਥਾ ਲਿਖੀ ਉਹਨੇ, ਜੋ ਲਿਖਿਆ ਉਹਨੇ, ਉਹ ਸਟੋਰੀ ਕਹਾਣੀ ਆਪਣੀ ਲਿਖੀ, ਪਰ ਉਹ ਜੀਵਿਆ ਜੋ ਉਹਨੇ ਉਹ ਨਹੀਂ ਲਿਖਿਆ। ਸੋ ਇਹ ਲਾਈਨਾਂ ਬੜੀਆਂ ਥਿੰਨ ਨੇ। ਜੇ ਮਤਲਬ ਪਹਿਲਾਂ ਮੈਂ ਸੋਚ ਰਿਹਾ ਸੀ ਜਦੋਂ ਇਹ ਪੜ੍ਹ ਰਹੇ ਸੀ ਕਿ ਇੱਕ ਕਹਾਣੀ ਸ਼ੁਰੂ ਕਰ ਲਈ ਇਹਨਾਂ ਨੇ, ਤਾਂ ਉਹਦੇ ਕੈਰੈਕਟਰ ਨੇ, ਮੈਨੂੰ ਇਉਂ ਲੱਗਾ ਬਈ ਇਹ ਕਹਾਣੀਆਂ ਜਿਹੜੀ ਇਹਦੇ ਕੈਰੈਕਟਰ ਲਾਈਨ 'ਚ ਖੜੇ ਹੋਏ ਆ। ਪਹਿਲਾਂ ਇੱਕ ਆਇਆ, ਉਹਨੇ ਉਹਦੀ ਲੰਬੀ ਜੀ ਕਹਾਣੀ ਬਣੀ, ਫਿਰ ਇੱਕ ਦੂਜਾ ਆਇਆ, ਫਿਰ ਉਹਦੀ ਇੱਕ ਲੰਬੀ ਕਹਾਣੀ ਬਣੀ, ਫਿਰ ਉਹ ਦੋਵਾਂ ਨੇ ਗੱਲਬਾਤ ਕੀਤੀ, ਕਹਾਣੀ ਮੁੱਕੀ। ਜਿਹੜੀ ਮੈਨੂੰ ਬੜਾ ਲੀਨੀਅਰ ਨਰੇਸ਼ਨ ਆ, ਜਿਹੜਾ ਪਹਿਲਾਂ ਕਾਫੀ ਦੇਰ ਪਹਿਲਾਂ ਦੀਆਂ ਗੱਲਾਂ ਜਿਹੜੀਆਂ ਕਹਾਣੀ ਦੀਆਂ ਸੀ। ਫਿਰ ਮੈਨੂੰ ਲੱਗਾ ਵੀ ਇਹ ਜਿਹੜੀ ਚੀਜ਼ ਆ, ਇਹ ਅਸਲ 'ਚ ਇਟਸ ਐਨ ਆਰਟੀਕਲ on our outlook on education system in a school or college। ਤਾਂ ਫਿਰ ਹੁਣ ਉੱਥੇ ਜਿਹੜੀ ਇਸ ਚੀਜ਼ ਦੀ ਆਰਟੀਕਲ ਆ, ਉਹਦੇ ਵਿੱਚ ਆਰਟੀਕਲ ਦੀਆਂ ਦੋ ਉਦਾਹਰਨਾਂ ਨੇ। ਉਹਨਾਂ ਨੇ ਉਹ ਸਾਡੇ ਆਊਟਲੁੱਕ ਨੂੰ ਪਰਸੋਨੀਫਾਈ ਕੀਤਾ। ਪਹਿਲਾਂ ਉਸ ਜੋ ਵਿਦਵਾਨ ਅਧਿਆਪਕ ਸੀ ਉਹਦੇ ਨਾਲ, ਫਿਰ ਉਹ ਜਿਹੜੀ ਇੱਕ ਖੂਬਸੂਰਤ ਲੇਡੀ ਆਈ ਉਹਦੇ ਨਾਲ, ਹਨਾ। ਤਾਂ ਉਹਨਾਂ ਦੋਹਾਂ ਨੇ ਮਤਲਬ ਦੇ ਥਰੂ ਉਹਨੇ ਉਹ ਸਾਰੇ ਜਿਹੜਾ ਵਰਤਾਰਾ ਚੱਲਿਆ ਉੱਥੇ, ਜੋ ਉਹਨਾਂ ਦੇ ਗੱਲਾਂ ਬਾਤਾਂ ਹੋਈਆਂ, ਉਹਨੂੰ ਕੀਤਾ। ਤੇ ਮੈਨੂੰ ਇਉਂ ਲੱਗਾ ਵੀ ਇਹ ਬਲੈਂਡ ਆ, ਤੇ ਬਲੈਂਡ ਕਿਉਂ ਨਹੀਂ ਹੋ ਸਕਦਾ ਗਲਪ ਤੇ ਪ੍ਰੋਜ਼ ਤੇ ਫਿਕਸ਼ਨ ਦਾ? ਹੋ ਸਕਦਾ। ਚੰਗੀ ਇਹਨਾਂ ਨੇ ਮੇਰੇ ਖਿਆਲ ਉਹਦੇ ਬਾਰੇ ਆਪਣੇ ਜਿਹੜੇ ਉਸ ਮਾਹੌਲ ਬਾਰੇ ਆਪਣੇ ਤਜਰਬੇ ਜਿਹੜੇ ਸਾਂਝੇ ਤਜਰਬੇ ਸੀ, ਜਾਂ ਕਹਿ ਲਓ ਵੀ ਉਹਨਾਂ ਦੀ ਜਿਹੜੀ ਸਮਾਜ ਦੀ ਆਊਟਲੁੱਕ ਸੀ, ਉਹਨੂੰ ਉਹਨਾਂ ਨੇ ਦਰਸਾਇਆ। ਮਿਹਰਬਾਨੀ। ਬਹੁਤ ਸ਼ੁਕਰੀਆ ਜਗਜੀਤ ਜੀ। ਕੋਈ ਹੋਰ ਦੋਸਤ ਗੱਲ ਕਰਨਾ ਚਾਹਣ? ਹਾਂਜੀ, ਮੈਂ ਇਹਦੇ ਬਾਰੇ ਗੱਲ ਕਰਨਾ ਚਾਹਾਂਗੀ। ਜੀ ਹਰਪ੍ਰੀਤ ਜੀ। ਇਹਨਾਂ ਨੇ ਜੋ ਕਿਹਾ, ਉਹ ਜਿੱਥੋਂ ਤੱਕ ਮੈਨੂੰ ਸਮਝ ਆਈ ਹੈ, ਉਹ ਇਹਨਾਂ ਨੇ ਇੱਕ ਸਿਸਟਮ ਦੀ ਨਰੇਸ਼ਨ ਕੀਤੀ ਹੈ, ਜਿਹੜਾ ਕਿ ਸਾਡੇ ਦੇਸ਼ ਦੇ ਵਿੱਚ ਇਹਨੂੰ ਕਿਸੇ ਕਾਲਜ ਜਾਂ ਸਕੂਲ ਨਾਲ ਰਿਲੇਟਡ ਨਾ ਰੱਖੀਏ, ਕਿਸੇ ਵੀ ਆਫਿਸ ਜਾਂ ਕਿਸੇ ਵੀ ਵਰਕ ਪਲੇਸ ਨਾਲ ਰਿਲੇਟਡ ਹੈ, ਕਿ ਆਮ ਲੋਕ ਜਿਹੜੇ ਆਪਣੀ ਜੌਬ ਨਾਲ ਡਿਸਸੈਟਿਸਫਾਈਡ ਹੁੰਦੇ ਨੇ, ਉਹ ਕਿਸ ਤਰੀਕੇ ਨਾਲ ਬਿਹੇਵ ਕਰਦੇ ਨੇ। ਤੇ ਉਹਨਾਂ ਦੇ ਵਿੱਚ ਜੇ ਕੋਈ ਬੰਦਾ, ਇੱਕ ਮੰਨ ਲਓ ਮੈਜੋਰਿਟੀ ਉਹਨਾਂ ਲੋਕਾਂ ਦੀ ਹੈ, ਤੇ ਕੋਈ ਇੱਕ ਬੰਦਾ ਅਜਿਹਾ ਆ ਜਾਂਦਾ ਹੈ ਕਿ ਜਿਹੜਾ ਉਸ ਕੰਮ ਨੂੰ ਕਰਨਾ ਚਾਹੁੰਦਾ ਹੈ, ਤਾਂ ਕਿਵੇਂ ਜਾਂ ਤਾਂ ਉਹ ਬਿਲਕੁਲ ਉਸ ਕੰਮ ਨਾਲੋਂ ਟੁੱਟ ਜਾਂਦਾ ਹੈ, ਉਹਨਾਂ ਵਰਗਾ ਹੀ ਹੋ ਜਾਂਦਾ ਹੈ, ਜਾਂ ਫਿਰ ਉਹ ਆਪਣੇ ਆਪ ਨੂੰ, ਆਪਣੀ ਆਇਡੈਂਟੀਟੀ ਨੂੰ ਬਰਕਰਾਰ ਰੱਖਦੇ ਹੋਏ ਉਹਨਾਂ ਤੋਂ ਵੱਖਰਾ ਹੋ ਕੇ ਇਕੱਲਾ ਪੈ ਜਾਂਦਾ ਹੈ। ਇਹਨਾਂ ਨੇ ਦੋਨੋਂ ਪੱਖ ਰੱਖੇ, ਔਰਤ ਦਾ ਵੀ ਤੇ ਮਰਦ ਦਾ ਵੀ। ਪਰ ਇਸ ਵਿੱਚ ਨਰੇਸ਼ਨ ਵਿੱਚ ਜਿੱਥੇ ਮੈਨੂੰ ਥੋੜੀ ਜਿਹੀ ਇੱਕ ਚੀਜ਼ ਅਟਕੀ ਹੈ, ਉਹ ਇਹ ਹੈ ਕਿ ਜਦੋਂ ਇਹ ਇੱਕ ਕੈਰੈਕਟਰ ਬਾਰੇ ਗੱਲ ਕਰਦੇ ਹਨ, ਤਾਂ ਇੱਕ ਬਾਰੇ ਹੀ ਗੱਲ ਕਰਦੇ ਜਾਂਦੇ ਹਨ, ਦੂਸਰੇ ਦਾ ਕਿਤੇ ਜ਼ਿਕਰ ਨਹੀਂ ਆ ਰਿਹਾ ਵਿੱਚ। ਜਦੋਂ ਦੂਸਰੇ ਬਾਰੇ ਗੱਲ ਹੁੰਦੀ ਹੈ ਤਾਂ ਪਹਿਲੇ ਦਾ ਕਿਤੇ ਜ਼ਿਕਰ ਨਹੀਂ ਆ ਰਿਹਾ। ਦੋ ਇੰਡੀਪੈਂਡੈਂਟ ਸਟੋਰੀਜ਼ ਚੱਲ ਰਹੀਆਂ ਨੇ ਜਿਵੇਂ। ਅਦਰਵਾਈਜ਼ ਜਿਹੜਾ ਇਹਨਾਂ ਨੇ ਇਹ ਜਿਹੜੀ ਗੱਲ ਆਪਣੀ ਰੱਖੀ ਹੈ, ਉਹ ਗੱਲ ਕਾਫੀ ਹੱਦ ਤੱਕ ਸਹੀ ਹੈ ਕਿ ਇੱਕ ਸਿਸਟਮ ਦੇ ਵਿੱਚ ਜੋ ਐਕਚੁਅਲੀ ਚੱਲ ਰਿਹਾ ਹੈ, ਉਹ ਤਾਂ ਇਹਨਾਂ ਨੇ ਬਿਲਕੁਲ ਠੀਕ ਲਿਖਿਆ ਹੈ ਕਿ ਇਨ ਐਕਚੁਅਲ ਇਹੀ ਸਿਸਟਮ ਹੈ ਇੱਕ। ਬਟ ਸਮਹਾਉ ਇਹਨੂੰ ਅਗਰ ਤੁਸੀਂ ਫਿਕਸ਼ਨ ਵੀ ਕਹਿਣਾ ਚਾਹੁੰਦੇ ਹੋ ਜਾਂ ਇਹਨੂੰ ਪ੍ਰੋਜ਼ ਵੀ ਕਹਿਣਾ ਚਾਹੁੰਦੇ ਹੋ, ਤਾਂ ਕਿਤੇ ਕਨੈਕਟੀਵਿਟੀ ਜ਼ਿਆਦਾ ਨਹੀਂ ਹੋ ਸਕੀ ਦੋਨਾਂ ਗੱਲਾਂ ਦੀ ਆਪਸ ਚ, ਜੋ ਮੈਨੂੰ ਲੱਗਾ। ਅਦਰਵਾਈਜ਼ ਗੱਲ ਬੜੀ ਸਸ਼ਕਤ ਤਰੀਕੇ ਨਾਲ ਕਹੀ ਗਈ ਹੈ, ਔਰ ਬਹੁਤ ਸੱਚੀ ਵੀ ਹੈ। ਮੈਂ ਖੁਦ ਇੱਕ ਆਫਿਸ ਚ ਜੌਬ ਕਰਦੀ ਹਾਂ, ਇੱਕ ਸਕੂਲ ਚ ਪੜ੍ਹਾਉਂਦੀ ਹਾਂ, ਤਾਂ ਮੈਂ ਖੁਦ ਇਸ ਚੀਜ਼ ਨਾਲ ਰਿਲੇਟ ਕਰ ਸਕਦੀ ਹਾਂ ਕਿ ਏਦਾਂ ਕਈ ਲੋਕ ਸਾਡੇ ਨਾਲੋਂ ਟੁੱਟਦੇ ਹਨ ਜਦੋਂ ਉਸ ਸਿਸਟਮ ਦੇ ਵਿੱਚ ਆ ਕੇ ਉਸ ਦੇ ਵਿੱਚ ਨਹੀਂ ਜੁੜਦੇ।
ਉਹ ਆਪਣੀ ਆਇਡੈਂਟੀਟੀ ਬਰਕਰਾਰ ਰੱਖਣਾ ਚਾਹੁੰਦੇ ਨੇ, ਕਈ ਵਾਰ ਉਹ ਡਿਪਰੈਸ਼ਨ 'ਚ ਵੀ ਚਲੇ ਜਾਂਦੇ ਨੇ, ਕਈ ਵਾਰ ਉਹ ਇਕੱਲੇ ਵੀ ਪੈ ਜਾਂਦੇ ਨੇ। ਪਰ ਕਈ ਵਾਰ ਦੋ ਅਜਿਹੇ ਲੋਕ ਮਿਲ ਜਾਂਦੇ ਹਨ ਤੇ ਉਹ ਮਿਲ ਕੇ ਇੱਕ ਨਵੀਂ ਪ੍ਰਥਾ ਸ਼ੁਰੂ ਕਰ ਦਿੰਦੇ ਹਨ। ਪਰ ਉਸ ਮੈਡਮ ਦਾ ਚਲੇ ਜਾਣਾ ਜਿਹੜਾ ਹੈ ਉਹ ਇੱਕ ਲਾਈਕ ਤੁਸੀਂ ਆਪਟਿਮਿਸਟਿਕ ਗੱਲ ਨਹੀਂ ਕਹਿ ਸਕਦੇ ਕਿ ਉਹਨੇ ਇਸ ਚੀਜ਼ ਨੂੰ ਛੱਡ ਕੇ ਚਲੀ ਗਈ ਤੇ ਉਹ ਫਿਰ ਪਿੱਛੇ ਇਕੱਲਾ ਹੀ ਰਹਿ ਗਿਆ। ਥੋੜੀ ਜਿਹੀ ਇਹਨਾਂ ਦੇ ਜੁੜਾਵ ਦੇ ਵਿੱਚ ਕਿਤੇ ਮੈਨੂੰ ਅਟਕਿਆ ਹੈ, ਪਰ ਅਦਰਵਾਈਜ਼ ਮੈਸੇਜ ਕਨਵੇ ਹੋ ਰਿਹਾ ਹੈ ਜੀ। ਥੈਂਕ ਯੂ। ਮੈਂ ਇੱਕ ਛੋਟੀ ਜੀ ਗੱਲ ਕਰਾਂ ਜੀ। ਅਸੀਂ ਇੱਕ ਲੇਖ ਆ, ਅਸੀਂ ਇੱਕ ਲੇਖ ਜੋ ਵੀ ਸੁਣਿਆ, ਇੱਕ ਲਿਖਤ ਸੁਣੀ ਹੈ, somebody has written something, ਸਾਨੂੰ ਕੀ ਲੋੜ ਹੈ ਉਹਨੂੰ ਕੰਪਾਰਟਮੈਂਟਲਾਈਜ਼ ਕਰਨ ਦੀ। ਉਹ ਜਿੱਦਾਂ ਤਸਵੀਰ ਦੇ ਬਾਰੇ ਵੀ ਮੈਂ ਗੱਲ ਕੀਤੀ ਸੀ, ਅਸੀਂ ਕਿਉਂ ਨਹੀਂ ਇਹ ਸੋਚਦੇ ਕਿ ਕੀ ਇਸ ਲਿਖਤ ਨੇ ਸਾਨੂੰ ਕਿਸੇ ਚੀਜ਼ ਦੇ ਬਾਰੇ, ਸਾਨੂੰ ਜਿਹੜੀ ਹੈਗੀ ਹੈ ਸੋਸਾਇਟੀ ਦੀ ਕਿਸੇ ਵੀ ਬਿਹੇਵੀਅਰ ਬਾਰੇ, ਨੋਰਮ ਦੇ ਬਾਰੇ ਸਾਨੂੰ ਪੁਆਇੰਟ ਆਊਟ ਕੀਤਾ ਹੈ ਕਿ ਨਹੀਂ, ਕਿ ਵੀ ਸਾਨੂੰ ਕੀ ਮਹਿਸੂਸ ਹੋਇਆ। ਮੈਨੂੰ ਆਈ ਥਾਟ ਇਟ, ਮਤਲਬ ਕਿ ਆਈ ਡੋਂਟ ਨੀਡ ਟੂ ਕੰਪਾਰਟਮੈਂਟਲਾਈਜ਼ ਐਨੀਥਿੰਗ ਦੈਟ ਆਈ ਰੀਡ। ਮੈਂ ਕੋਈ ਵੀ ਚੀਜ਼ ਪੜ੍ਹਾਂ, ਭਾਵੇਂ ਉਹ ਇਸ਼ਤਿਹਾਰ ਵੀ ਕਿਉਂ ਨਾ ਹੋਵੇ, ਮਤਲਬ ਕਿ ਯੂ ਜਸਟ ਫੀਲ ਵਾਟ ਯੂ ਫੀਲ, ਕਿ ਤੁਹਾਨੂੰ ਇਹਨੇ ਕੁਝ ਸੋਚਣ ਤੇ ਮਜਬੂਰ ਕੀਤਾ ਕਿ ਨਹੀਂ ਕੀਤਾ। ਮੈਂ ਤੁਹਾਨੂੰ ਦੱਸਦੀ ਹਾਂ, ਮੈਨੂੰ ਜੋ ਲੱਗਦਾ, ਮੈਨੂੰ ਲੱਗਦਾ ਹੈ ਇਟ ਇਜ਼ ਅ ਕਮੈਂਟਰੀ ਔਨ ਦ ਸੋਸ਼ਲ ਬਿਹੇਵੀਅਰ, ਕਿ ਅੱਜ ਕੱਲ ਦੀ ਜਿਹੜੀ ਸੋਸਾਇਟੀ ਦੀ ਸੋਸ਼ਲ ਬਿਹੇਵੀਅਰ, ਉਹਦੇ ਤੇ ਇੱਕ ਕਮੈਂਟਰੀ ਹੈ। ਉਹਨਾਂ ਨੇ ਬਸ ਉਹਨੂੰ ਇੱਕ ਐਗਜ਼ਾਮਪਲਸ ਦੇ ਨਾਲ ਦਰਸਾਇਆ। ਔਰ ਉਹ ਇਹ ਹੈਗੀ ਹੈ ਕਿ ਜਿਹੜੀ ਮੀਡੀਓਕ੍ਰਿਟੀ ਆ ਉਹਦਾ ਇੱਕ ਜੋਟ ਆ। ਮੀਡੀਓਕ੍ਰਿਟੀ ਇੱਕ ਦੂਜੇ ਨੂੰ ਲੱਭ ਕੇ ਇੱਕ ਦੂਜੇ ਨੂੰ ਉਹ ਪਾਵਰ ਦਿੰਦੀ ਹੈ। ਜੋ ਇਨਸਾਨ ਉਸ ਮੀਡੀਓਕ੍ਰਿਟੀ ਤੋਂ ਬਾਹਰ ਆ, ਜਿਹੜਾ ਕਿ ਵੀ ਇੰਡੀਵਿਜੂਅਲਿਸਟਿਕ ਹੈ, ਜਿਹਦੀ ਕੋਈ ਆਪਣੀ ਇੰਡੀਵਿਜੂਅਲ ਥਾਟ ਪ੍ਰੋਸੈਸ ਆ, ਔਰ ਜੇ ਕੋਈ ਇੰਡੀਵਿਜੂਅਲ ਉਹਦੀ ਜਿਹੜੀ ਬਿਹੇਵੀਅਰ ਹੈ ਉਹ ਉਹਨੂੰ ਸਪਰੈਸ ਕਰਨਾ ਚਾਹੁੰਦੇ ਆ, ਬਿਕੋਜ਼ ਮੀਡੀਓਕ੍ਰਿਟੀ ਨੂੰ ਐਨੀਬਡੀ ਹੂ ਇਜ਼ ਇੰਡੀਵਿਜੂਅਲਿਸਟਿਕ ਤੋਂ ਉਹਨੂੰ ਡਰ ਹੁੰਦਾ। ਸੋ ਉਹ ਲੋਕ ਉਹ ਗਰੋਹ ਜਿਹਾ ਬਣਾ ਕੇ ਤੇ ਉਹ ਉਹਨੂੰ ਥੱਲੇ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਮੈਂ ਤੇ ਆਪਣੇ, ਕਿਉਂਕਿ ਮੈਂ ਦੇਖਿਆ ਈਵਨ ਇਨ ਅਸੀਂ ਸਟੇਟਸ 'ਚ ਰਹਿੰਦੇ ਆ, ਵਟਐਵਰ, ਕਲਾਸ ਦੇ ਵਿੱਚ ਇੱਕ ਜਿਹੜਾ ਬੱਚਾ ਹੁੰਦਾ ਆ, ਉਹ ਜਿਹੜਾ ਕਿ ਬਹੁਤ ਬ੍ਰਾਈਟ ਹੁੰਦਾ ਆ, ਕਿ ਬੜਾ ਕੋਈ ਆਊਟਗੋਇੰਗ, ਮਤਲਬ ਕਿ ਬ੍ਰਾਈਟ ਬੱਚਾ ਹੈਗਾ। ਜਿਹੜੇ ਬਾਕੀ ਦੇ ਮੀਡੀਓਕਰ ਹੁੰਦੇ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਥੱਲੇ ਖਿੱਚਣ ਦੀ ਕੋਸ਼ਿਸ਼ ਕਰਦੇ ਆ। ਦੇ ਟਾਕ ਉਹਨੂੰ ਉਹ ਆਈਸੋਲੇਟ ਕਰਦੇ ਨੇ। ਮਤਲਬ ਕਿ ਮੇਰਾ ਦਿਮਾਗ ਤੇ 10-15 ਜਗ੍ਹਾ ਤੇ ਗਿਆ ਐਗਜ਼ਾਮਪਲਸ, ਕਿ ਜਿੱਥੇ ਮੈਨੂੰ ਐਗਜ਼ੈਕਟਲੀ ਇਹ ਪਤਾ ਆ, ਮੈਂ ਅਬਜ਼ਰਵ ਕੀਤਾ ਹੈ, ਮਹਿਸੂਸ ਵੀ ਕੀਤਾ ਕਿ ਜਿੱਥੇ ਤੁਸੀਂ ਆਪਣੀ ਇੰਡੀਵਿਜੂਅਲ ਥਾਟ ਦਿੰਦੇ ਹੋ, ਉੱਥੇ ਜਿਹੜਾ ਉਹ ਜੁੱਟ ਹੈਗਾ ਆ, ਉਹ ਜਿਹੜਾ ਸ਼ੇਰ ਨੂੰ ਥੱਲੇ ਖਿੱਚਣ ਵਾਲਾ, ਜਿਹੜਾ ਉਹ ਫੌਕਸਸ ਦਾ ਜੁੱਟ ਹੈਗਾ ਥੱਲੇ, ਗਿੱਦੜਾਂ ਦਾ, ਉਹ ਖਿੱਚਣ ਦੀ ਉਹਨਾਂ ਨੂੰ ਕੋਸ਼ਿਸ਼ ਕਰਦਾ, ਉਹਨੂੰ ਡੇਗਣ ਦੀ ਕੋਸ਼ਿਸ਼ ਕਰਦਾ। ਮੇਰਾ ਦਿਮਾਗ ਤੇ ਇੱਧਰ ਚਲਾ ਗਿਆ। ਮੈਨੂੰ ਨਹੀਂ ਫਰਕ ਪਿਆ ਕਿ ਵੀ ਵਾਜ਼ ਇਟ ਇਹ ਲੇਖ ਸੀ, ਕਹਾਣੀ ਸੀ, ਕਵਿਤਾ ਸੀ, whatever it was, I just know ਕਿ ਵੀ ਜੋ ਇਹਨਾਂ ਨੇ ਬੋਲਿਆ ਆ, ਭਾਵੇਂ ਡਿਸਕਨੈਕਟ ਸੀ, I agree with her ਕਿ ਵੀ ਡਿਸਕਨੈਕਟ between the two stories ਸੀ, but it made me think, and ਮੈਨੂੰ ਇਹੀ ਲੱਗਾ ਕਿ this is the struggle between mediocrity and individualism. ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਬੀਬਾ ਜੀ। जी थोड़ी इजाजत है, मैं थोड़ा जिहा ऐड कर दूं? जी जी जरूर करो उस्मान जी। जी थैंक यू जी। वो ਤੁਹਾਡੀ ਆਵਾਜ਼ ਨਹੀਂ ਆ ਰਹੀ ਉਸਮਾਨ ਜੀ, ਉਸਮਾਨ ਬਾਜਵਾ ਜੀ। ਇੰਟਰਨੈਟ ਪ੍ਰੋਬਲਮ ਹੈ ਉਹਨਾਂ ਨੂੰ। ਹਾਂਜੀ, ਪ੍ਰੋਬਲਮ ਲੱਗ ਰਿਹਾ ਹੈ। ਸੁਣਦਾ ਨਹੀਂ, ਬਹੁਤ ਖਰਾਬ ਹੈ। ਹਾਂਜੀ ਹਾਂਜੀ, ਨਹੀਂ ਆਵਾਜ਼ ਨਹੀਂ ਉਹਨਾਂ ਦੀ ਆ ਰਹੀ। ਹਾਂਜੀ, ਉਹ ਦੁਬਾਰਾ ਸ਼ਾਇਦ ਜੁਆਇਨ ਕਰਨਗੇ, ਹਨਾ? ਹਾਂਜੀ ਹਾਂਜੀ ਜੀ। ਕੋਈ ਹੋਰ ਗੱਲ ਕਰਨਾ ਚਾਹਣ ਦੋਸਤ? ਮੇਰੇ ਖਿਆਲ ਸਾਰਿਆਂ ਨੇ ਗੱਲ ਕਰ ਲਈ ਹੈ, ਪਰ ਇਹ ਜਿੱਦਾਂ ਕਹਿ ਚੁੱਕੇ, ਕੈਟੇਗਰਾਈਜੇਸ਼ਨ ਨਾਲੋਂ ਇਹ ਮਾਡਰਨ ਪ੍ਰੋਜ਼ ਜਾਂ ਮਾਡਰਨ ਰਾਈਟਿੰਗ ਹੈ, ਹਨਾ? ਤੇ ਜਿੱਦਾਂ ਫ੍ਰੀ ਫਾਰਮ, ਇੰਗਲਿਸ਼ ਫ੍ਰੀ ਫਾਰਮ ਕਹਿ ਦਿੰਦੇ, ਇੱਥੇ ਵੀ ਕਾਫੀ। ਤੇ ਉਹੀ ਜੋ ਕੁਛ ਬੀਬਾ ਜੀ ਕਹਿ ਚੁੱਕੇ, ਦਫ਼ਤਰ 'ਚ ਜੋ ਹੁੰਦਾ, ਚਾਹੇ ਤੁਸੀਂ
ਜਿਹੜੇ ਸਿਸਟਮ ਪਹਿਲਾਂ ਚੱਲਦੇ ਉਹਦੇ ਨਾਲ ਤੁਸੀਂ ਮੈਚ ਕਰ ਲਓ, ਨਹੀਂ ਤਾਂ ਤੁਸੀਂ ਅੱਡ ਰਹਿ ਜਾਓਗੇ। ਤੇ ਦਫ਼ਤਰਾਂ 'ਚ ਜਿਹਨਾਂ ਨੇ ਕੰਮ ਕੀਤਾ ਹੈ ਉਹ ਰਿਲੇਟ ਕਰ ਸਕਦੇ ਆ। ਆਰ ਯੂ ਰੋਲ ਇਨ ਦ ਸਿਸਟਮ or you're on your own? ਬਸ ਮੈਨੂੰ ਇਹੀ ਲੱਗਾ ਇਸ ਟਾਈਮ। ਜੀ ਬਹੁਤ ਸ਼ੁਕਰੀਆ ਡੱਡਵਾਲ ਜੀ। ਪੰਜਾਬੀ ਦੇ ਵਿੱਚ ਇੱਕ ਸਿਨਫ ਹੈ ਕੋਮਲ ਲੇਖ, ਅਸੀਂ ਕਹਿੰਦੇ ਹਾਂ ਲਾਈਟ ਆਰਟੀਕਲ ਜਾਂ ਕੋਮਲ ਲੇਖ। ਫਿਲਹਾਲ ਉਹਦੇ ਵਿੱਚ ਇਹ ਆਉਂਦਾ ਹੈ, ਕਹਾਣੀ ਵੀ ਹੈ ਤੇ ਆਰਟੀਕਲ ਵੀ ਹੈ। ਬੜਾ ਅੱਛਾ ਲਿਖਿਆ ਗਿਆ ਸਾਰਿਆਂ ਸੱਜਣਾ ਨੇ ਬੜੀ ਅੱਛੀ ਗੱਲਬਾਤ ਕੀਤੀ ਹੈ। ਬਸ ਬੁਨਿਆਦੀ ਜਿਹੜੀ ਗੱਲ ਇਹੀ ਹੈ ਕਿ ਜਿਹੜਾ ਕੁਝ ਨਵਾਂ ਹੈ ਅਸੀਂ ਉਹਨੂੰ ਰਜਿਸਟ ਕਰਨੇ ਆ। ਨਵਾਂ ਬੰਦਾ ਆਵੇ, ਨਵੀਂ ਗੱਲ ਆਵੇ, ਨਵਾਂ। ਔਰ ਜਿਹੜੇ ਅਸੀਂ ਪੁਰਾਣੇ ਬਣੇ ਹੁੰਦੇ ਨੇ ਅਦਾਰੇ, ਇੰਸਟੀਟਿਊਸ਼ਨ ਐਸਟੈਬਲਿਸ਼ਡ, ਉਹ ਫਿਰ ਅਸੀਂ ਉਹਨੂੰ ਉਹ ਜਿਹੜੇ ਨੇ ਰਿਜਿਡ ਹੋ ਜਾਂਦੇ ਨੇ, ਉਹ ਆਪਣੇ ਆਪ 'ਚ ਕਲੋਜ਼ਡ ਹੋ ਜਾਂਦੇ ਨੇ। ਤੇ ਉਹਦੇ ਖਿਲਾਫ ਉਹਨਾਂ ਨੇ ਇੱਕ ਸਾਰੀ ਕਹਾਣੀ ਜੀ ਬਣਾ ਕੇ ਪੇਸ਼ ਕੀਤੀ। ਬਹੁਤ ਅੱਛਾ ਹੈ ਆਰਟੀਕਲ, ਕਹਾਣੀ, ਜੋ ਵੀ ਇਹਨੂੰ ਕਹੋ, ਅੱਛਾ ਹੈ, ਸ਼ਾਨਦਾਰ ਹੈ। ਜੀ ਹੁਣ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਹਾਂਜੀ ਜੀ ਹੁਣ ਗੱਲ ਕਰੋ। ਆ ਰਹੀ ਹੈ। ਥੈਂਕ ਯੂ ਜੀ। ਹਾਂਜੀ, ਉਹ ਪਤਾ ਨਹੀਂ ਹੁਣ ਗੱਲ ਕਿੱਥੇ ਜਾ ਕੇ ਟੁੱਟ ਗਈ ਸੀ। ਮੈਂ ਕਹਿ ਰਿਹਾ ਸੀ ਕਿ ਫਿਕਸ਼ਨ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਕਿਸੇ ਡੱਬੇ ਦੇ ਵਿੱਚ। ਤੁਸੀਂ ਸ਼ੁਰੂ ਤੋਂ ਹੀ ਗੱਲ ਕਰ ਲਓ ਨਾ। ਜੀ ਮੈਂ ਕਹਿ ਰਿਹਾ ਸੀ ਫਿਕਸ਼ਨ ਨੂੰ ਜਾਂ ਕਿਸੇ ਵੀ ਪੀਸ ਆਫ ਆਰਟ ਨੂੰ ਕਿਸੇ ਡੱਬੇ 'ਚ ਬੰਦ ਨਹੀਂ ਕੀਤਾ ਜਾ ਸਕਦਾ। ਲੇਕਿਨ ਜਦੋਂ ਅਸੀਂ ਤਨਕੀਦ ਜਾਂ ਕ੍ਰਿਟਿਸਿਜ਼ਮ ਦੀ ਦੁਨੀਆ 'ਚ ਆਉਂਦੇ ਹਾਂ ਤੇ ਬਾਜ਼ ਔਕਾਤ ਸਾਨੂੰ ਇੱਕ ਸੈੱਟ ਆਫ ਟੂਲਸ ਚਾਹੀਦੇ ਹੁੰਦੇ ਨੇ ਉਹਨੂੰ ਡੀਕੋਡ ਕਰਨ ਵਾਸਤੇ। ਲਾਈਕ ਸ਼ਾਰਟ ਸਟੋਰੀ ਨੂੰ ਅਸੀਂ ਉਹਦੇ ਪੈਰਾਮੀਟਰ ਤੇ ਵੇਖਾਂਗੇ, ਨੋਵਲ ਨੂੰ ਉਹਦੇ ਪੈਰਾਮੀਟਰ ਤੇ, ਔਰ ਕੋਈ ਅਗਰ ਆਰਟੀਕਲ ਹੁੰਦਾ ਤੇ ਉਹਦੇ ਪੈਰਾਮੀਟਰ ਤੇ। ਹੁਣ ਜਿਹੜੀ ਲਿਖਤ ਪੜ੍ਹੀ ਗਈ ਹੈ ਉਹਦੇ ਬਾਰੇ ਰਾਈਟਰ ਆਪ ਵੀ ਥੋੜਾ ਕਨਵਿੰਸ ਨਹੀਂ ਲੱਗ ਰਿਹਾ ਕਿ ਇਹਨੂੰ ਕੀ ਕਿਹਾ ਜਾਏ, ਮਤਲਬ ਕਿਹੜੇ ਸੈੱਟ 'ਚ ਰੱਖਿਆ ਜਾਏ। ਇਸ ਲਈ ਇਹਨੂੰ ਥੋੜਾ ਜਿਹਾ ਓਪਨ ਹੀ ਰੱਖ ਕੇ ਇਹਨੂੰ ਵੇਖਣਾ ਪਏਗਾ। ਚਲੋ ਇਹਨੂੰ ਅਸੀਂ ਬਗੈਰ ਕਿਸੇ ਨਾਂ ਦਿੱਤੇ ਹੀ ਵੇਖਦੇ ਹਾਂ ਤੇ ਇੱਕ ਐਸੇ ਬੰਦੇ ਦੀ ਕਹਾਣੀ ਨਜ਼ਰ ਆਉਂਦੀ ਹੈ ਜਿਹੜਾ ਕਿ ਮਿਸਫਿਟ ਹੈਗਾ ਦੁਨੀਆ ਦੇ ਵਿੱਚ। ਉਹ ਗੀਤ ਸੰਗੀਤ ਦੀ ਗੱਲ ਕਰਨਾ ਚਾਹੁੰਦਾ ਹੈ, ਉਹ ਕੋਈ ਹੋਰ ਗੱਲਾਂ ਕਰਨਾ ਚਾਹੁੰਦਾ ਹੈ ਜਿਹੜੀਆਂ ਕੱਪੜਿਆਂ ਤੋਂ ਬਾਹਰ ਨਿਕਲ ਕੇ ਕੀਤੀਆਂ ਜਾਣ। ਤੇ ਜਿਹੜੇ ਉਹਨੂੰ ਮਿਲਦੇ ਨੇ ਲੋਕ, ਮੀਡੀਓਕਰ ਉਹਨਾਂ ਨੂੰ ਕਹਿ ਲਓ ਜਾਂ ਨਾਨ ਕੰਸਰਨਡ ਲੋਕ ਕਹਿ ਲਓ, ਉਹ ਹਮੇਸ਼ਾ ਉਹਦੇ ਕੱਪੜਿਆਂ ਬਾਰੇ, ਉਹਦੇ ਦੰਦਾਂ ਬਾਰੇ ਔਰ ਬਾਕੀ ਚੀਜ਼ਾਂ ਬਾਰੇ ਗੱਲ ਕਰਦੇ। ਲੇਕਿਨ ਜਦੋਂ ਅਸੀਂ ਇਹਨੂੰ ਫਿਕਸ਼ਨ ਵਿੱਚ ਢਾਲ ਕੇ ਜਾਂ ਕਿਸੇ ਪੀਸ ਆਫ ਆਰਟ ਵਿੱਚ ਵੇਖਦੇ ਹਾਂ ਤੇ ਉਹਦੀ ਜਿਹੜੀ ਜੁਜ਼ਿਆਤ ਨਿਗਾਰੀ ਹੈ, ਜਿਹਨੂੰ ਡੀਟੇਲਸ ਤੁਸੀਂ ਕਹਿੰਦੇ ਹੋ, ਉਹ ਚੁੱਕੇ ਬਹੁਤ ਜ਼ਿਆਦਾ ਰੈਪੂਟੇਸ਼ਨ ਦੇ ਨਾਲ ਆਈ ਜਾ ਰਹੀਆਂ ਨੇ। ਔਰ ਇਹ ਕਿਰਦਾਰ ਦੇ ਨਾਲ ਅਸੀਂ ਚੱਲਦੇ ਜਾ ਰਹੇ ਹਾਂ, ਉਹਦੀ ਲੈਂਥ ਬਹੁਤ ਜ਼ਿਆਦਾ ਲੰਬੀ ਹੁੰਦੀ ਜਾ ਰਹੀ। ਅਗਰ ਇਹਨੂੰ ਮੈਂ ਸ਼ਾਰਟ ਸਟੋਰੀ ਬਣਾ ਕੇ ਵੇਖਾਂ ਤੇ ਇੰਨਾ ਮਾਰਜਨ ਸ਼ਾਰਟ ਸਟੋਰੀ ਨਹੀਂ ਦਿੰਦੀ ਕਿ ਤੁਸੀਂ ਕਿਸੇ ਇੱਕ ਪਾਤਰ ਦੇ ਬਾਰੇ ਇੰਨੀ ਡਿਟੇਲਸ ਲਿਖ ਦੋ ਕਿ ਜਿਹਦੀ ਸ਼ਾਇਦ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ। ਬਾਜ਼ ਔਕਾਤ ਅਗਰ ਤੁਸੀਂ ਉਹਨੂੰ ਉਹਦਾ ਕਿਰਦਾਰ ਸਿਰਜਣਾ ਹੈ ਔਰ ਉਹਦੇ ਅੰਦਰ ਦੀ ਕੈਫੀਅਤ ਦੱਸਣੀਆਂ ਨੇ ਤੇ ਸ਼ਾਇਦ ਉਹ 4 ਲਾਈਨਾਂ, 8 ਲਾਈਨਾਂ, 10 ਲਾਈਨਾਂ ਤੱਕ, 15 ਲਾਈਨਾਂ ਤੱਕ ਤੁਸੀਂ ਦੱਸ ਸਕਦੇ ਹੋ। ਲੇਕਿਨ ਇਹ ਕਿਰਦਾਰ ਬਹੁਤ ਲੰਬਾ ਚੱਲਦਾ ਚਲਾ ਗਿਆ ਔਰ ਗੱਲ ਉਹਦੇ ਵਿੱਚ ਨਿਕਲੀ ਹੈ ਕਿ ਉਹਦੀ ਨਹੀਂ ਕਿਸੇ ਨਾਲ ਬਣੀ, ਉਹਨੂੰ ਕੋਈ ਸਮਝ ਨਹੀਂ ਸਕਿਆ। ਉਹਦੇ ਅੰਦਰ ਦੀ ਕਹਾਣੀ ਕੋਈ ਹੋਰ ਹੈ, ਬਾਹਰ ਦੀ ਦੁਨੀਆ ਕੋਈ ਹੋਰ ਹੈ। ਉਹ ਇੱਕ ਮਿਸਫਿਟ ਜਿਹਾ ਬੰਦਾ ਚੱਲਦਾ ਜਾ ਰਿਹਾ। ਸੋ ਇਸ ਲਈ ਉਹ ਪੈਰਾਮੀਟਰ ਨਹੀਂ ਮੈਨੂੰ ਨਜ਼ਰ ਆ ਰਹੇ ਜਾਂ ਉਹ ਟੂਲ ਥੋੜੇ ਜਿਹੇ ਨਹੀਂ ਸਮਝ ਆ ਰਹੇ ਕਿ ਇਹਨੂੰ ਕਿਹੜੇ ਐਂਗਲ ਨਾਲ ਵੇਖੀਏ ਤਾਂ ਕਿ ਇਹਦੀ ਇਨ ਲੈਂਥ, ਇਹਦੀ ਡੀਟੇਲ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕੇ। ਥੈਂਕ ਯੂ ਜੀ। ਜੀ ਬਹੁਤ ਸ਼ੁਕਰੀਆ ਉਸਮਾਨ ਜੀ। ਮੈਂ ਇੱਕ ਲਾਈਨ ਉਹ ਸੌਰੀ ਹਾਂਜੀ ਜੀ ਅਮਰ ਜੀ। ਜਗਜੀਤ ਹੋਰੀ ਬੋਲ ਰਹੇ ਸੀ, ਉਹਨਾਂ ਨੂੰ ਚਲੋ ਬੋਲੋ ਜਗਜੀਤ। ਚਲੋ ਮੈਂ ਇੱਕ ਹੀ ਬਸ ਥੋੜਾ ਜਿਹਾ ਇੱਕ ਕਾਈਂਡ ਆਫ ਇਨਸਰਸ਼ਨ। ਇਹਨੂੰ ਬਾਈ ਡਿਫਾਲਟ, ਬਾਈ ਡੈਫੀਨੇਸ਼ਨ ਇਹ ਫਿਕਸ਼ਨ ਆ। ਇਹਦੇ ਚ ਕਰੈਕਟਰ ਆ, ਇਹਦੇ ਚ ਨਿਰਧਾਰਤ ਕੋਈ ਸਮਾਂ ਜਾਂ ਉਹ ਨਹੀਂ ਹੈ, ਕੋਈ ਨੇਮਿੰਗ ਨਹੀਂ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ। ਸੋ ਇਹ ਚ ਆਥਰ ਦਾ ਕਲੇਮ ਵੀ ਨਹੀਂ। ਤਾਂ ਇਹਦਾ ਮਤਲਬ ਇਹ ਹੈ ਕਿ ਇਹਨੂੰ ਅਸੀਂ ਪ੍ਰਜ਼ਿਊਮੇਬਲੀ ਇਹਨੂੰ ਅਸੀਂ ਫਿਕਸ਼ਨ ਚ ਹੀ ਰੱਖਾਂਗੇ। ਹੁਣ ਉਹਦੀਆਂ ਊਣਤਾਈਆਂ ਤੇ ਉਹਦੀਆਂ ਪ੍ਰਾਪਤੀਆਂ ਕੀ ਆ, ਇਹ ਤੁਸੀਂ ਡਿਸਕਸ ਕਰ ਲਓ। ਬਈ ਉਹਦੇ ਕਰੈਕਟਰ ਲੰਬੇ ਨੇ, ਉਹਦੀ ਨਰੇਸ਼ਨ ਲੰਬੀ ਆ, ਇਹ ਤੁਸੀਂ ਕਰ ਲਓ। ਬਸ ਮਤਲਬ ਬਾਈ ਡੈਫੀਨੇਸ਼ਨ ਦਾ ਇਹ ਇੱਕ ਅਨਡਿਕਲੇਅਰਡ ਚੀਜ਼ ਆ। ਉਹਨੂੰ ਅਸੀਂ, ਜੇ ਅਨਡਿਕਲੇਅਰਡ ਚੀਜ਼ ਆ ਤੇ ਉਹਨੂੰ ਅਸੀਂ ਫਿਕਸ਼ਨ ਮੰਨ ਸਕਦੇ ਹਾਂ, ਦੀ ਕੈਰੈਕਟਰਾਈਜੇਸ਼ਨ ਹੋਈ ਉਹਦੇ ਚ। ਬਸ ਬਿਲਕੁਲ ਸਹੀ ਕਿਹਾ ਤੁਸੀਂ। ਹਾਂਜੀ
ਜੀ ਹਾਂਜੀ ਅਮਰਜੀਤ ਜੀ ਤੁਸੀਂ ਹੁਣ ਕੁਛ ਹਾਂਜੀ, ਕਹੋ। ਮੈਂ ਇਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਸੀਂ ਆਪਣੇ ਸਮਾਜ ਦੇ ਵਿੱਚ ਕਿਸੇ ਐਸਟੈਬਲਿਸ਼ਮੈਂਟ ਦੇ ਵਿੱਚ ਜਦੋਂ ਵੀ ਦੇਖਦੇ ਹਾਂ ਇੱਕ ਬੜੀ ਕਿਉਰਿਓਸਿਟੀ ਦੇ ਨਾਲ, ਬੜੀ ਓਪਰੀ ਨਜ਼ਰ ਨਾਲ ਪਹਿਲਾਂ ਇਨਸਾਨ ਨੂੰ ਦੇਖਦੇ ਹਾਂ। ਉਹਦੇ ਵਿੱਚ ਤੁਹਾਡੇ ਆਊਟਰ ਪਰਸਪੈਕਟਿਵ, ਜਿੱਦਾਂ ਇੱਕ ਸੋਹਣੀ ਜਨਾਨੀ ਨੇ ਤਾਂ ਫਟਾਫਟ ਆਪਣਾ ਇੰਪ੍ਰੈਸ਼ਨ ਪਾ ਦਿੱਤਾ, ਤੇ ਦੂਸਰਾ ਬੰਦਾ ਜਿਹੜਾ ਹੈਗਾ ਜਿਹਦੇ ਵਿੱਚ ਕਿ ਆਪਣੀ ਅੰਦਰਲੀ ਗਹਿਰਾਈ ਆ, ਅੰਦਰਲਾ ਚਾਨਣ ਹੈ, ਉਹ ਦਿਖਾਉਣਾ ਬੜਾ ਮੁਸ਼ਕਲ ਹੈ। ਉਹਨੂੰ ਉਹ ਮਿਸਫਿਟ ਫਰੋਮ ਦੈਟ ਪੁਆਇੰਟ ਆਫ ਵਿਊ ਹੈਗਾ ਕਿ ਇਨਸਾਈਡ ਲੋਕੀ ਨਹੀਂ ਇੰਨਾ ਜ਼ਿਆਦਾ ਦੇਖਦੇ, ਆਊਟਸਾਈਡ ਤੋਂ ਇੱਕਦਮ ਉਹ ਆਪਣਾ ਡਿਸੀਜਨ ਬਣਾ ਲੈਂਦੇ ਨੇ, ਉਹਦੇ ਹਿਸਾਬ ਨਾਲ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ ਨੇ। ਹਰ ਜਗ੍ਹਾ ਇਹੀ ਮੇਰਾ ਖਿਆਲ ਹੈ ਸੁਸਾਇਟੀ ਦੇ ਵਿੱਚ ਇਹ ਕੰਮ ਚੱਲਦਾ। ਐਜੂਕੇਸ਼ਨ ਦੀ ਇੱਕ ਐਜੂਕੇਸ਼ਨ ਹੋਣਾ ਤੇ ਇੱਕ ਇਨਲਾਈਟਨਡ ਹੋਣਾ, ਇਹ ਅਲੱਗ-ਅਲੱਗ ਚੀਜ਼ਾਂ ਨੇ। ਬਾਕੀ ਤਾਂ ਆਪਣੀਆਂ ਜੌਬਸ ਤੇ ਬੈਠੇ ਨੇ ਸਾਰਾ ਕੁਝ। ਮੈਨੂੰ ਇਸ ਤਰ੍ਹਾਂ ਲੱਗਾ ਕਿ ਓਪਰੀਆਂ ਲੋਕਾਂ ਦੀਆਂ ਆਬਜ਼ਰਵੇਸ਼ਨ ਨੇ। ਇੱਕ ਗੱਲ ਕਰਾਂ ਜੀ, ਜੀ ਉਹ ਇਹ ਹੈ ਜੀ ਕਿ ਵੀ there are 2-3 ਡਿਫਰੈਂਟ ਫੈਕਟਰਸ। ਇੱਕ ਤੇ ਇਹਦੀ ਜਿਹੜੀ ਇੱਕ ਹੀ ਹੈਗੀ ਹੈ, ਇੱਕ ਤੇ ਇਹਦੀ ਹੈਗੀ ਟੈਕਨੀਕਲ ਚੀਜ਼ ਕਿ ਵੀ ਵਾਟ ਇਜ਼ ਇਟ, ਠੀਕ ਹੈ ਨਾ, ਤੇ ਵਿਚ ਇਜ਼ ਵੈਰੀ ਐਸੈਂਸ਼ੀਅਲ ਕਿਉਂਕਿ ਅਸੀਂ ਸਾਰੇ ਹੁਣ ਕਹਾਣੀਕਾਰ ਨੇ ਜਾਂ ਕੋਈ ਇਟ ਨੀਡਸ, ਆਈ ਗੈਸ ਮੈਂ ਰੀਥਿੰਕਿੰਗ ਦ ਇਸ਼ੂਜ਼ ਕਿ ਆਈ ਗੈਸ ਕਿਉਂਕਿ ਅਸੀਂ ਲੋਕ ਕ੍ਰਿਟੀਕਲੀ ਕਿਸੇ ਚੀਜ਼ ਨੂੰ ਦੇਖ ਰਹੇ ਹਾਂ। ਸੋ ਅਸੀਂ ਲਾਈਕ ਪਰਸਨ ਲਾਈਕ ਮੀ, ਮੈਂ ਤੇ ਇਮੋਸ਼ਨਲ ਚੀਜ਼ਾਂ ਨੂੰ ਅਪਰੋਚ ਕਰਦੀ ਹਾਂ, ਪਰ ਦੈਟਸ ਡਿਫਰੈਂਟ। ਪਰ ਜਦ ਅਸੀਂ ਇੱਥੇ ਬੈਠੇ ਹਾਂ ਕਿ ਵੀ ਇਹਨੂੰ ਕ੍ਰਿਟੀਕਲੀ ਐਨਾਲਾਈਜ਼ ਕਰਨਾ, ਸੋ ਦੈਨ ਵੀ ਹੈਵ ਟੂ ਸੀ ਕਿ ਵੀ ਇੱਕ ਚੀਜ਼ ਕੀ ਆ, ਇਹਦਾ ਕੰਟੈਂਟ ਕੀ ਆ, ਤੇ ਜਿਹੜਾ ਇਮੋਸ਼ਨਲ ਇਹਦਾ ਰਿਸਪੌਂਸ ਆ ਉਹ ਤੇ ਆਈ ਥਿੰਕ ਮੇਰੇ ਵਰਗਿਆਂ ਲੋਕਾਂ ਲਈ ਰਹਿ ਜਾਂਦਾ। ਬਟ ਆਈ ਥਿੰਕ ਇਟਸ ਇੰਪੋਰਟੈਂਟ ਇਨ ਦ ਸੈਂਸ ਕਿ ਵੀ ਜਿਸ ਅਸੀਂ ਇਹਦੇ ਚ ਬੈਠੇ ਹਾਂ, ਜਿਹੜੀ ਅਸੀਂ ਜਿੱਦਾਂ ਸੰਗਤ ਚ ਬੈਠੇ ਹਾਂ, ਆਈ ਗੈਸ ਇਟ ਇਜ਼ ਇੰਪੋਰਟੈਂਟ ਟੂ ਕੈਟੇਗਰਾਈਜ਼ ਥਿੰਗਸ। ਤੇ ਹੁਣ ਜਿੱਦਾਂ ਮਾਡਰਨ ਜਿੱਦਾਂ ਖੁੱਲੀ ਕਵਿਤਾ ਆ ਗਈ, ਆਈ ਗੈਸ ਤੇ ਤੁਸੀਂ ਕਹਿ ਸਕਦੇ ਕਿ ਖੁੱਲੀ ਪ੍ਰੋਜ਼ ਵੀ ਆ ਗਈ, ਜਿੱਦਾਂ ਜ਼ੁਬੈਰ ਸਰ ਨੇ ਆਖਿਆ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਬੜੀ ਪ੍ਰੋਬਲਮ ਹੁੰਦੀ ਆ ਇਹੋ ਜਿਹੀਆਂ ਚੀਜ਼ਾਂ 'ਚ ਕਿ ਵੀ ਆਈ ਗੋ ਵਿਦ ਮਾਈ ਫਰਸਟ ਇਮੋਸ਼ਨਲ ਰਿਸਪੌਂਸ। ਮੇਰਾ ਤਾਂ ਸਭ ਤੋਂ ਪਹਿਲਾਂ ਉਹੀ ਰਿਸਪੌਂਸ ਹੁੰਦਾ ਹੈ। ਬਟ ਵੀ ਹੈਵ ਟੂ ਅਗੇਨ characterize these things. So I think in modern literature ਜਿੱਦਾਂ ਪੰਜਾਬੀ ਲੈਂਗੁਏਜ ਵਧੇਗੀ, ਉਦਾਂ ਇਹੋ ਜਿਹੀਆਂ ਖੁੱਲੀਆਂ ਚੀਜ਼ਾਂ ਦਾ ਵੀ ਕੋਈ ਨਾ ਕੋਈ ਕੰਪਾਰਟਮੈਂਟ ਬਣੇਗਾ, I guess. But there was definitely a disconnect between the two characters. ਇਹ ਥੋੜੀ ਜਿਹੀ ਪ੍ਰੋਬਲਮ ਲੱਗੀ ਬਸ। ਮੈਂ ਨਾ ਇੱਕ ਥੋੜੀ ਜਿਹੀ ਗੱਲ ਕਰਨੀ ਹੈ। ਜੀ ਜੀ ਥੋੜੀ ਜਿਹੀ ਗੱਲ ਮੈਂ ਕਰਨੀ ਹੈਗੀ ਆ ਕਿ ਕੋਈ ਬੰਦਾ ਕੁਝ ਲਿਖਦਾ ਹੈਗਾ, ਉਹਨੇ ਮੈਨੂੰ ਜਾਂ ਹਰ ਇੱਕ ਨੂੰ ਕੁਝ ਦੱਸਣਾ ਹੁੰਦਾ ਹੈ, ਤੇ ਉਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਮੈਂ ਆਪਣੀ ਗੱਲ ਕਹਿ ਲਿੱਤੀ ਹੈ ਕਿ ਨਹੀਂ ਕਹਿ ਲਿੱਤੀ ਹੈ, ਤੇ ਮੈਂ ਕਿਸ ਵਿਧਾ ਵਿੱਚ ਇਹ ਗੱਲ ਕਹੀ ਹੈਗੀ ਹੈ। ਜੇਕਰ ਉਸਨੇ ਬਿਨਾਂ ਕਿਸੇ ਵਿਧਾ ਤੋਂ ਕਹੀ ਹੈ ਕਿ ਤਾਂ ਵੀ ਉਹਨੂੰ ਦੱਸਣਾ ਹੋਏਗਾ ਕਿ ਜੀ ਮੇਰੀ ਕੋਈ ਵਿਧਾ ਨਹੀਂ ਹੈ। ਤੇ ਜੇ ਫਿਕਸ਼ਨ ਹੋਵੇ ਤਾਂ ਉਹਨੂੰ ਫਿਕਸ਼ਨ ਵਿੱਚ ਜੱਜ ਕੀਤਾ ਜਾਵੇ, ਜੇ ਪ੍ਰੋਜ਼ ਹੋਵੇ ਤਾਂ ਪ੍ਰੋਜ਼ ਵਿੱਚ, ਜਾਂ ਪੋਇਟਰੀ ਜਾਂ ਓਪਨ ਪੋਇਟਰੀ, ਵਰਸ ਲਟਰਮ ਬਟਰਮ ਜਿਹਦੇ ਵਿੱਚ ਵੀ ਹੁੰਦਾ ਹੋਏਗਾ। ਲੇਕਿਨ ਇਹਦੇ ਵਿੱਚ ਮੈਨੂੰ ਫਿਕਸ਼ਨ ਲੱਗਿਆ ਜ਼ਿਆਦਾ, ਲੇਕਿਨ ਆਥਰ ਨੇ ਕਲੇਮ ਨਹੀਂ ਕੀਤਾ ਕਿ ਮੈਂ ਫਿਕਸ਼ਨ ਲਿਖਦਾ। ਤੇ ਜਦੋਂ ਆਖਰ ਡਾਊਟ ਹੋਵੇ ਤਾਂ ਫਿਰ ਮੈਂ ਕੀ ਕਰ ਸਕਦਾ। ਆਥਰ ਮੈਂ ਕਹਾਣੀ ਲਿਖਦਾ ਔਰ ਡਟ ਕੇ ਬੋਲਦਾ ਕਿ ਮੈਂ ਕਹਾਣੀ ਲਿਖਦਾ, ਤੁਸੀਂ ਮੈਨੂੰ ਉੱਥੇ ਮਾਰੋ ਚਾਹੇ ਛੱਡ ਦਿਓ। ਲੇਕਿਨ ਜਦੋਂ ਆਥਰ ਨੂੰ ਇਹ ਹੋਵੇ ਕਿ ਮੈਂ ਕੀ ਲਿਖਦਾ, ਤਾਂ ਫਿਰ ਉਹਦੇ ਜਜਮੈਂਟ ਕਿਵੇਂ ਪਾਸ ਕੀਤੀ। ਸਾਰੀ ਮੇਰੇ ਕੋਲੀਗ ਨੇ ਬਹੁਤ ਅੱਛਾ ਲਿਖਦੇ ਆ, ਉਹਨਾਂ ਦਾ ਮੈਂ ਇੰਜੋਏ ਕੀਤਾ। ਲੇਕਿਨ ਜਦੋਂ ਆਪਾਂ ਇੱਥੇ ਆਉਂਦੇ ਆ ਵੀ ਉਹਦੇ ਬਾਰੇ ਕੋਈ ਜਜਮੈਂਟ ਪਾਸ ਕਰੀਏ, ਤਾਂ ਇੱਕ ਮੈਂ ਹੋਰ ਗੱਲ ਮੈਂ ਕਰਨੀ ਚਾਹੁੰਦਾ ਹੈਗਾ। ਬੀਬਾ ਜੀ ਬੋਲਦੇ ਹੈਗੇ ਕਿ ਜਦੋਂ ਤੁਸੀਂ ਐਜ਼ ਰਾਈਟਰ ਬੋਲਦੇ ਹੋ, ਤੁਹਾਡੇ ਵਿੱਚ ਜੈਂਡਰ ਨਹੀਂ ਹੋਣਾ ਚਾਹੀਦਾ। ਜੈਂਡਰ ਹੋਰ ਹੁੰਦਾ, ਯੂ ਆਰ ਏ ਰਾਈਟਰ, ਯੂ ਆਰ ਨਾਟ ਏ ਜੈਂਡਰ। ਲੀਵ ਇਟ ਬਿਹਾਈਂਡ। ਥੈਂਕ ਯੂ। ਬਹੁਤ ਸ਼ੁਕਰੀਆ ਜੀ ਬਲਜੀਤ ਜੀ। ਤੇ ਅਵਤਾਰ ਜੀ, ਤੁਹਾਡੀ ਜਿਹੜੀ ਤੁਸੀਂ ਮੰਨਿਆ ਤਾਂ ਨਹੀਂ ਕਿ ਇਹਨੂੰ ਕੁਝ ਵੀ ਨਹੀਂ ਮੰਨਿਆ, ਪਰ ਇਹ ਫਿਕਸ਼ਨ ਦੇ ਤੁਹਾਡੀ ਬਹੁਤ ਕਰੀਬ ਸੀ, ਔਰ ਮੈਨੂੰ ਲੱਗਦਾ ਹੈ ਆਇੰਦਾ ਤੁਸੀਂ ਕਹਾਣੀਆਂ ਵੱਲ ਆ ਜਾਓਗੇ, ਕਿਉਂਕਿ ਇਹ ਪਿਛਲਾ ਆਰਟੀਕਲ ਵੀ ਇੱਕ ਤੁਹਾਡਾ ਸੀ, ਉਹਦੇ ਵਿੱਚ ਵੀ ਫਿਕਸ਼ਨ ਸੀ ਔਰ ਇਹਦੇ ਵਿੱਚ ਵੀ ਫਿਕਸ਼ਨ ਹੈ। ਤੁਸੀਂ ਮੰਨੋ ਨਾ ਮੰਨੋ ਤੇ ਤੁਸੀਂ ਆਇੰਦਾ ਕਹਾਣੀਕਾਰ ਬਣ ਰਹੇ ਹੋ।
ਅੱਧੇ ਕੁ on a ਬਣ ਗਏ lighter ਹੋ। on a lighter ਅਵਤਾਰ ਜੀ ਨੂੰ ਕਮਿਟਮੈਂਟ ਇਸ਼ੂ ਆ, ਹੀ ਹੈਜ਼ ਟੂ ਕਮਿਟ। ਹਾਂ no ਬਿਲਕੁਲ no on a ਤੁਸੀਂ lighter issue ਤੁਸੀਂ ਨਾ ਮੰਨੋ ਜਾਂ ਨਾ ਮੰਨੋ, ਬਿਲਕੁਲ ਅਸੀਂ ਮੰਨਾਂਗੇ ਵੀ ਤੇ ਮਾਰਾਂਗੇ ਵੀ। ਹਾਂ ਅਸੀਂ ਮੰਨ ਲਿਆ ਤੁਹਾਨੂੰ, ਤੇ ਤੁਸੀਂ ਜਿਹੜਾ ਨਾ ਇਹ ਲੇਖ ਵੱਲੋਂ ਹਟ ਕੇ ਤੇ ਫਿਕਸ਼ਨ ਇਹਨੂੰ I know. ਮੰਨ ਲਓ ਕਿ ਫਿਕਸ਼ਨ ਸੀ। ਕਮਿਟਮੈਂਟ ਇਸ਼ੂ ਨੂੰ ਆਪਣੇ ਪਿੱਛੇ ਛੱਡੋ ਔਰ ਕਮਿਟ ਜੀ ਕਰੋ। ਜੀ ਮਨਜ਼ੂਰ ਜੀ ਨਜ਼ਰ ਆ ਗਏ ਨੇ। ਮਨਜ਼ੂਰ ਜੀ ਤੁਸੀਂ ਵੀ ਕੁਝ ਬੋਲੋ। ਮੈਂ ਅੱਜ ਜੀ ਬੜਾ ਮਜ਼ਾ ਲਿਆ ਹੈ। ਅੱਛਾ ਸੰਗਤ ਦੇ ਦਾਇਰੇ ਤੋਂ ਬਾਹਰ ਬਹਿ ਕੇ ਗੱਲਾਂ ਸੁਣਦੇ ਆ, ਅੱਜ ਬੜਾ ਮਜ਼ਾ ਆਇਆ ਮੈਨੂੰ। ਬਿਲਕੁਲ ਮੈਨੂੰ ਪਤਾ ਸੀ ਤੁਸੀਂ ਸੁਣ ਰਹੇ ਹੋ। ਹੁਣ ਮਰੇ ਸਾਰੇ, ਹੁਣ ਔਖਾ ਕੰਮ ਹੋਇਆ। ਸਹੀ ਸਾਹਿਬ ਥੋੜੇ ਹੀ ਸਨ, ਮੈਂ ਹੀ ਸਾਂ ਉੱਥੇ। ਸਹੀ ਛੁਪੇ ਹੋਏ ਸੀ। ਸਰ ਜੀ ਐ ਨਹੀਂ ਚੱਲਣਾ। ਨਹੀਂ ਮੈਂ ਕਿਹਾ ਜੀ। ਸੁਣਨ ਦਾ ਤਜਰਬਾ ਕਰਕੇ ਦੇਖਣਾ ਚਾਹੀਦਾ। ਸਹੀ ਹੈ ਸਹੀ ਹੈ। ਤੇ ਤੁਸੀਂ ਕੁਝ ਕਹੋ ਨਾ ਇਹਦੇ ਬਾਰੇ ਚ, ਜਿਹੜੀ ਬਹਿਸ ਚੱਲ ਰਹੀ ਹੈ ਫਿਕਸ਼ਨ ਦੀ ਤੇ ਪ੍ਰੋਜ਼ ਦੀ। ਜੋ ਮੈਂ ਮਜ਼ਾ ਲਿਆ ਨਾ ਉਹ ਮੇਰਾ ਖਰਾਬ ਨਾ ਕਰੋ। ਅੱਛਾ ਚਲੋ ਠੀਕ ਹੈ, ਸਹੀ ਹੈ। ਸਮਝਣੇ ਵਾਲੇ ਸਮਝ ਗਏ ਹੈ। ਅੱਜ ਦੀ ਸੰਗਤ ਸਾਡੀ ਬਹੁਤ ਹੀ ਸੋਹਣੇ ਪ੍ਰਾਹੁਣਿਆਂ ਦੇ ਨਾਲ, ਬੜੇ ਸੋਹਣੇ ਸੰਗਤੀਆਂ ਦੇ ਨਾਲ, ਬੜੀ ਸੋਹਣੀ ਗੱਲਬਾਤ ਦੇ ਨਾਲ। ਤੇ ਜਿਸ ਤਰ੍ਹਾਂ ਮਨਜ਼ੂਰ ਜੀ ਨੇ ਕਿਹਾ ਮੈਂ ਬਾਹਰ ਬੈਠ ਕੇ ਬੜਾ ਮਜ਼ਾ ਲਿਆ। ਅਸੀਂ ਤੇ ਅੰਦਰ ਬੈਠੇ ਸੀ ਨਾ, ਅਸੀਂ ਤੇ ਦੁੱਗਣਾ ਮਜ਼ਾ ਲਿਆ। ਤੇ ਬਾਕੀ ਨਜ਼ਮ ਵੀ ਬੜੀ ਸੋਹਣੀ ਗੱਲਬਾਤ ਹੋਈ, ਤੇ ਉਹਨਾਂ ਦਾ ਬੜਾ ਸ਼ੁਕਰੀਆ ਆਫਤਾਬ ਜੀ ਦਾ। ਤੇ ਅਵਤਾਰ ਜੀ ਤੁਹਾਡਾ ਵੀ ਬੜਾ ਸ਼ੁਕਰੀਆ। ਤੇ ਮੈਨੂੰ ਲੱਗਦਾ ਹੈ ਹੁਣ ਆਇੰਦਾ ਤੁਸੀਂ ਮੰਨ ਕੇ ਆਓਗੇ ਕਿ ਇਹ ਮੈਂ ਕਹਾਣੀ ਲਿਖ ਰਿਹਾ ਤੇ ਕਹਾਣੀ ਸੁਣਾ ਰਿਹਾ। ਤੇ ਬਾਕੀ ਉਹ ਤੁਹਾਡੀ ਮਰਜ਼ੀ ਹੈ, ਵੈਸੇ ਅਸੀਂ ਤੁਹਾਡੇ ਤੇ ਪ੍ਰੈਸ਼ਰ ਵੀ ਨਹੀਂ ਪਾਉਂਦੇ। ਸੋਹਣੀ ਲਿਖਤ ਸੀ ਮੈਂ ਤੁਹਾਡੀ। ਇੱਕ ਗੱਲ ਕਹਿ ਸਕਦਾ ਜੀ? ਜੀ ਜੀ ਹਾਂ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਜਿਵੇਂ ਮੈਨੂੰ ਕੋਈ ਡਾਊਟ ਨਹੀਂ ਹੈ ਕਿ ਮੈਂ ਇਹਨੂੰ ਕੀ ਕਹਾਂ। ਤੇ ਮੈਂ ਪਹਿਲਾਂ ਕਿਹਾ ਸੀਗਾ ਵੀ ਸਾਡੇ ਲੋਕ ਕਹਿੰਦੇ ਆ, ਮੈਂ ਆਪਣੇ ਆਪ ਨੂੰ ਕਦੇ ਵੀ ਲੇਖਕ ਵੀ ਨਹੀਂ ਮੰਨਦਾ ਕਿ ਮੈਂ ਕੋਈ ਰਾਈਟਰ ਹਾਂ ਤੇ ਕਹਾਣੀਕਾਰ ਜਾਂ ਇਸ ਤਰ੍ਹਾਂ ਮੈਂ ਕਿਸੇ ਕੈਟੇਗਰੀ ਨਾਲ ਕਦੇ ਨਹੀਂ ਆਪਣੇ ਨੂੰ ਜੋੜ ਕੇ ਦੇਖਿਆ। ਤੇ ਮੈਂ ਸਮਝਦਾ ਕਿ ਮੈਂ ਇੱਕ ਸੈਂਸਿਟਿਵ, ਇੱਕ ਸੰਵੇਦਨਸ਼ੀਲ ਇਨਸਾਨ ਆ। ਮੈਂ ਕੁਝ ਮਹਿਸੂਸ ਕਰਦਾ ਤੇ ਜਿਵੇਂ ਵੀ ਮੈਨੂੰ ਲੈਂਗੁਏਜ ਆਉਂਦੀ ਹੈ ਮੈਂ ਉਹਨੂੰ ਕਹਿਣ ਦੀ ਕੋਸ਼ਿਸ਼ ਕਰਦਾ। ਤੇ ਉਹ ਕੀ ਬਣਦਾ ਇਹ ਹੁਣ ਤੁਸੀਂ ਦੇਖਣਾ, ਆਲੋਚਕਾਂ ਨੇ ਜਾਂ ਪਾਠਕਾਂ ਨੇ। ਤੇ ਜਿਵੇਂ ਅੱਜ ਕੱਲ੍ਹ ਕੈਮਰੇ ਦਾ ਯੁੱਗ ਹੈ, ਲੋਕ ਵੀਡੀਓ ਖਬਰਾਂ ਵੀ, ਲੋਕ ਇਹ ਨਹੀਂ ਕਹਿੰਦੇ ਮੈਂ ਖਬਰਾਂ ਸੁਣਦਾ ਟੀਵੀ ਤੇ ਬੈਠ ਕੇ, ਅਸੀਂ ਕਹਿੰਦੇ ਮੈਂ ਖਬਰਾਂ ਦੇਖਦਾ। ਤੇ ਮੈਂ ਸੋਚਦਾ ਵੀ ਸ਼ਬਦਾਂ ਨਾਲ ਵੀ, ਸ਼ਬਦਾਂ ਤੋਂ ਕੈਮਰੇ ਦਾ ਕੰਮ ਲੈਣਾ ਚਾਹੀਦਾ। ਫਿਰ ਸ਼ਬਦ ਤੁਹਾਨੂੰ ਕੋਈ ਦੱਸਣ ਦੀ ਬਜਾਏ ਤੁਹਾਨੂੰ ਕੋਈ ਦਿਖਾ ਸਕਣ। ਤੇ ਮੈਂ ਇਸ ਤਰ੍ਹਾਂ ਦਾ ਕੋਸ਼ਿਸ਼ ਕੀਤੀ ਆ। ਜਿਵੇਂ ਚੈਖਵ ਬਾਰੇ ਕਹਿੰਦੇ ਆ ਵੀ ਉਹਦੀ ਕਹਾਣੀ ਦਾ ਪਤਾ ਹੀ ਨਹੀਂ ਲੱਗਦਾ ਵੀ ਉਹ ਕਾਮੇਡੀ ਹੁੰਦੀ ਹੈ ਜਾਂ ਉਹ ਟ੍ਰੈਜਡੀ ਹੁੰਦੀ ਹੈ। ਉਹ ਦੋਨੇ ਇੱਕ ਦੂਜੇ 'ਚ ਇੱਦਾਂ ਰਲਗੱਡ ਹੋ ਜਾਂਦੀਆਂ ਕਿ ਇੱਧਰੋਂ ਦੇਖੋ ਕਾਮੇਡੀ ਬਣ ਜਾਂਦੀ ਹੈ, ਇੱਧਰੋਂ ਦੇਖੋ ਟ੍ਰੈਜਡੀ ਬਣ ਜਾਂਦੀ ਹੈ। ਮੇਰੇ ਖਿਆਲ ਸਾਨੂੰ, ਜਿਵੇਂ ਉਹ ਸੁਰਜੀਤ ਪਾਤਰ ਸਾਹਿਬ ਨੇ ਲਿਖਿਆ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। ਤੇ ਮੈਂ ਓਡਾ ਵੱਡਾ ਤਾਂ ਨਹੀਂ ਹੈ, ਕੋਈ ਮੇਰਾ ਐਡਾ ਕੋਈ ਘਮੰਡ ਵੀ ਨਹੀਂ ਹੈ, ਨਾ ਐਡਾ ਵੱਡਾ ਕਲੇਮ ਹੈ ਕੋਈ, ਪਰ ਮੇਰਾ ਕੋਈ ਰਾਹ ਨਹੀਂ ਹੈ। ਤੇ ਇੰਨਾ ਕੁ ਤੁਸੀਂ ਜ਼ਰੂਰ ਕਬੂਲ ਕਰੋ। ਤੇ ਮੈਂ ਲਿਖਦਾ ਰਹੂੰਗਾ। ਉਹਨੂੰ ਕੋਈ ਪੜ੍ਹੇ, ਸੁਣੇ, ਨਾ ਪੜ੍ਹੇ, ਨਾ ਪਸੰਦ ਕਰੇ, ਇਹ ਉਹਨਾਂ ਦੀ ਮਰਜ਼ੀ ਹੈ। ਤੇ ਮੈਂ ਜ਼ਰੂਰ ਆਪਣਾ ਜਿਹੜਾ ਲਫ਼ਜ਼ਾਂ ਤੋਂ ਕੈਮਰੇ ਦਾ ਕੰਮ ਲੈਣ ਦੀ ਕੋਸ਼ਿਸ਼ ਕਰਦਾ ਰਹੂੰਗਾ ਜੀ। ਨਹੀਂ ਜੀ, ਤੁਹਾਨੂੰ ਅਸੀਂ ਸੁਣਾਂਗੇ ਵੀ, ਪੜਾਂਗੇ ਵੀ। ਤੇ ਬੜਾ ਸਾਨੂੰ ਮਾਣ ਹੈ ਤੁਹਾਡੇ ਤੇ, ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ, ਬਹੁਤ ਮਿਹਰਬਾਨੀ। ਤੇ ਹੁਣ ਮੇਰੇ ਖਿਆਲ 'ਚ ਰਿਕਾਰਡਿੰਗ ਬੰਦ ਕਰਿਆ ਜੇ ਸਰ, ਮੈਂ ਸਮੀਨਾ ਜੀ ਨਾਲ ਗੱਲ ਕਰਨੀ ਹੈ। ਜੀ ਜੀ ਹਾਂਜੀ, ਅਗਲੇ ਫਿਰ 15 ਦਿਨ ਬਾਅਦ ਮਿਲਾਂਗੇ ਨਵੇਂ ਪ੍ਰਾਹੁਣਿਆਂ ਨਾਲ, ਰੱਬ ਰੱਖੇ। ਸਮੀਨਾ ਜੀ ਤੁਸੀਂ ਅਗਲਾ ਵਾਲਾ ਤੁਸੀਂ ਕਰੋਗੇ ਕਿ ਨਹੀਂ? ਅਗਲਾ ਵਾਲਾ ਵੀ ਨਹੀਂ ਕਰਨਾ ਤੁਸੀਂ? ਨਹੀਂ, ਅਗਲਾ ਵਾਲਾ ਨਹੀਂ ਮੈਂ ਕਰਾਂਗੀ। ਹਲੇ ਰਿਕਾਰਡਿੰਗ ਬੰਦ ਨਹੀਂ ਹੋਈ ਡਾਕਟਰ ਨੇ। ਰਿਕਾਰਡਿੰਗ ਬੰਦ ਕਰੋ ਸਰ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਸਭ ਨੂੰ। ਸਤਿ ਸ੍ਰੀ ਅਕਾਲ ਜਗਜੀਤ ਜੀ, ਨਾਈਸ ਟੂ ਹੈਵ ਯੂ ਇਨ ਦ ਗਰੁੱਪ। ਹੋ ਗਈ ਰਿਕਾਰਡਿੰਗ? ਨਹੀਂ, ਰਿਕਾਰਡਿੰਗ ਚੱਲ ਰਹੀ ਹੈ ਹਾਲੇ। ਜ਼ੁਬੈਰ ਸਾਹਿਬ ਕਰਨਗੇ ਬੰਦ? ਨਹੀਂ ਸਰ ਕਰਨਗੇ ਬੰਦ। ਚੱਲਦੀ ਹੈ।